ਪੰਜਾਬੀ ਰੇਡੀਓ USA ਸਨਰਾਈਜ਼ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਹੈ ਉਸ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੁਸੀਂ ਪੁੱਛ ਸਕਦੇ ਹਾਂ। ਜਦੋਂ ਪ੍ਰੋਗਰਾਮ ਚੱਲਦਾ ਹੈ ਪਲੀਜ਼ ਉਸ ਵੇਲੇ ਜ਼ਰੂਰ ਪੁੱਛ ਲਿਆ ਕਰੋ, ਕਿਉਂਕਿ ਅੱਗੇ ਪਿੱਛੇ ਜਦੋਂ ਤੁਸੀਂ ਪੁੱਛਦੇ ਹਾਂ ਤਾਂ ਆਪਾਂ ਨੂੰ ਸਾਰਾ ਕੁਝ ਯਾਦ ਨਹੀਂ ਹੁੰਦਾ, ਕਿਉਂਕਿ ਜਦੋਂ ਤੁਹਾਡੇ ਪ੍ਰੋਗਰਾਮ ਆ ਤਾਂ ਉਸ ਵੇਲੇ ਬਹੁਤ ਪਾਸੇ ਧਿਆਨ ਹੁੰਦਾ ਹੈ ਅਤੇ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਕਿ ਤੁਸੀਂ ਦੱਸਿਆ ਕੀ। ਸੋ ਪਲੀਜ਼ ਜਿਹਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਆ ਇਸ ਪ੍ਰੋਗਰਾਮ ਦੇ ਵਿੱਚ ਪੁੱਛ ਲਿਆ ਕਰੋ। 408-272-5200। ਵੈਸੇ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ। ਕਾਫੀ ਲੰਬੇ ਸਮੇਂ ਤੋਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹੋ। ਜਿਹੜੀਆਂ ਹੋਮ ਰੈਮਡੀਜ਼ ਤੁਹਾਨੂੰ ਪਤਾ ਹੁੰਦਾ ਤੁਸੀਂ ਦੱਸ ਰਹੇ ਹੋ, ਅਤੇ ਜਿਹੜੀ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਬਾਰੇ ਤੁਸੀਂ ਪੁੱਛ ਰਹੇ ਹੁੰਦੇ ਆ, ਅਤੇ ਤੁਸੀਂ ਹੁਣ ਵੀ ਪੁੱਛ ਸਕਦੇ ਆ। ਬਹੁਤ ਸਾਰੇ ਲੋਕਾਂ ਨੂੰ ਆਰਾਮ ਆਇਆ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ ਕਿ ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਲਈ ਸੀਗੀ ਅਤੇ ਤੁਹਾਨੂੰ ਆਰਾਮ ਆਇਆ। ਪੰਜਾਬੀ ਰੇਡੀਓ USA ਨੂੰ ਤੁਸੀਂ ਵੱਖ-ਵੱਖ ਸਾਧਨਾਂ ਰਾਹੀਂ ਜੁੜਦੇ ਹੋ, ਜਿਸ ਤਰ੍ਹਾਂ ਵੀ ਸੁਣਦੇ ਹੋ। ਆਪ ਸਭ ਨੂੰ ਜੀ ਆਇਆਂ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਰਾਤ ਨੂੰ, ਉਹਦੇ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ। ਜੇ ਉਸ ਵੇਲੇ ਸੁਣਦੇ ਆ ਤੁਹਾਨੂੰ ਕਿਸੇ ਹੋਮ ਰੈਮਡੀ ਬਾਰੇ ਪਤਾ ਹੁੰਦਾ ਅਤੇ ਤੁਸੀਂ ਅੱਜ ਦੇ ਦਿਨ ਮੰਗਲਵਾਰ ਨੂੰ ਦੱਸ ਸਕਦੇ ਆ ਅਤੇ ਸਾਰਿਆਂ ਦਾ ਭਲਾ ਕਰ ਸਕਦੇ ਹਾਂ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਬਲਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਕਿਸੇ ਨੱਕ ਚੋਂ ਪਾਣੀ ਬਹੁਤ ਜਾਂਦਾ, ਇਹਦਾ ਪਤਾ ਹੋਣਾ ਚਾਹੀਦਾ ਕਿ ਦਾ ਕੀ ਖਾਣਾ ਚਾਹੀਦਾ, ਤੇ ਦੂਸਰਾ ਨਾ ਜੰਡ ਦੀਆਂ ਫਲੀਆਂ ਕੋਈ ਬੀਬੀ ਦੱਸਦੀ ਕਿੱਥੋਂ ਮਿਲੀਆਂ, ਕੋਈ ਪੁੱਛਦਾ ਕੁਛ। ਠੀਕ ਹੈ ਜੀ, ਥੈਂਕ ਯੂ। ਅੱਗੇ ਪਰਮਜੀਤ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਇੱਕ ਬੇਟੀ ਨੂੰ 35 ਸਾਲ ਹੈ ਤੇ ਪੇਟ 'ਚ ਦਰਦ ਬੜੀ ਹੁੰਦੀ, ਟੈਸਟ ਵੀ ਕਰਾਏ ਨੇ ਪਰ ਕੁਛ ਨਿਕਲਿਆ ਨਹੀਂ। ਉਦਾਂ ਗਾਲ ਬਲੈਡਰ ਸਟੋਨ ਵੀ ਹੈਗੇ, ਜੇ ਕਿਸੇ ਨੂੰ ਪਤਾ ਹੋਵੇ ਦੱਸਣਾ। ਤੇ ਦੂਜਾ ਇੱਕ ਹੋਰ ਸਿਸਟਰ ਕਜ਼ਨ ਨੇ, ਸਾਡੇ ਉਮਰ ਹੈਗੀ 60 ਸਾਲ ਤੋਂ, ਪਿਛਲੇ ਕੈਂਸਰ ਨਿਕਲ ਆਇਆ ਲਿਵਰ ਦਾ, ਤੇ ਲਿਵਰ ਦਾ ਸਾਈਜ਼ ਵੱਡਾ ਹੋ ਚੁੱਕਾ ਹੈ ਤੇ ਹਾਲੇ ਮਤਲਬ ਡਾਕਟਰਾਂ ਨੇ ਥੋੜਾ ਟ੍ਰੀਟਮੈਂਟ ਦਿੱਤਾ ਹਨ ਇੱਥੇ ਅਮਰੀਕਾ 'ਚ ਹੀ ਨੇ। ਤੇ ਜੇ ਕਿਸੇ ਮਤਲਬ ਕੁਛ ਵੀ ਉਹਨਾਂ ਬਾਰੇ ਪਤਾ ਹੋਵੇ, ਕੋਈ ਵੀ ਥੋੜਾ ਬਹੁਤ ਥੋੜਾ ਸਮਝ ਆ ਸਕੇ ਵੀ ਕਿੱਦਾਂ ਕੰਟਰੋਲ ਹੋ ਸਕਦਾ, ਕਿਸੇ ਭੈਣ ਭਰਾ ਨੂੰ ਪਤਾ ਹੋਵੇ। ਠੀਕ, ਜ਼ਰੂਰ ਪੁੱਛਦੇ ਹਾਂ ਜੀ। ਅਤੇ ਕਈ ਵਾਰੀ ਇਲਾਜ ਦੱਸੇ ਵੀ ਹੈਗੇ ਆ, ਕਈ ਵਾਰੀ ਆਪਾਂ ਸੁਣਦੇ ਵੀ ਨਹੀਂ ਗੇ। ਪਲੀਜ਼ ਜ਼ਰੂਰ ਦੱਸ ਦਿਆ ਕਰੋ ਜਿਹਨੂੰ ਵੀ ਪਤਾ ਹੁੰਦਾ। ਸੁਰਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਦੱਸਿਓ ਬਈ, ਮੇਰੀ ਤੇਜ਼ਾਬ ਨਹੀਂ ਹਟਦੀ ਭੈਣ ਜੀ, ਮੈਂ ਤੇਜ਼ਾਬ ਤੋਂ। ਠੀਕ ਹੈ। ਦੂਜੀ ਇੱਕ ਇੰਡੀਆ ਮੁੰਡਾ ਕੁੜੀ ਆ, ਉਹਨਾਂ ਦੇ ਵੀ ਬਹੁਤ ਬਣਦੀ ਆ। ਉਹਨਾਂ ਨੂੰ ਮੈਂ ਕਿਹਾ ਚਲੋ ਮੈਨੂੰ ਤਾਂ ਹੈਗੀ ਆ ਰਿਸ਼ਤੇਦਾਰੀ ਆ, ਮੈਂ ਕਿਹਾ ਤੁਸੀਂ ਤਾਂ ਹੁਣੇ ਇਲਾਜ ਆਪਣਾ ਕਰਾਵੋ, ਕੋਈ ਕੁਛ ਖਾਵੋ। ਮੈਂ ਤਾਂ ਭੈਣ ਜੀ ਚਾਹ ਵੀ ਤਲੀ ਨਹੀਂ ਖਾਂਦੀ, ਇੰਨਾ ਫਰੇਜ ਰੱਖਦੀ, ਇਹ ਨਹੀਂ ਬਣਨੋਂ ਹਟਦੀ। ਘੰਟਾ ਡੇਢ ਘੰਟਾ ਮੈਨੂੰ ਸਵੇਰੇ। ਦੂਸਰਾ ਮੈਨੂੰ ਬੈਗ ਬਹੁਤ ਦੁਖਦੀ, ਕਮਜ਼ੋਰੀ ਸਰੀਰ ਦੀ ਬਹੁਤ ਹੋਈ ਜਾਂਦੀ, ਸਮਝ ਨਹੀਂ ਲੱਗਦੀ ਸਰੀਰ ਕਾਹਤੇ। ਠੀਕ ਹੈ ਜੀ, ਠੀਕ ਹੈ। ਆਪਾਂ ਪੁੱਛਦੇ ਹਾਂ ਕਮਜ਼ੋਰੀ ਚੱਕਣ ਲਈ ਕੀ ਖਾਧਾ ਜਾਵੇ। ਜੇ ਕਮਜ਼ੋਰੀ ਚੱਕੀ ਗਈ ਹੈ ਤਾਂ ਕਈ ਬਿਮਾਰੀਆਂ ਵੈਸੇ ਭੱਜ ਜਾਂਦੀਆਂ। ਬਲਦੇਵ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਰੇਡੀਓ ਬੰਦ ਕਰੋ। ਠੀਕ ਹੈ, ਜੇ ਤੁਸੀਂ ਨਹੀਂ ਸੁਣੀ ਤਾਂ ਕਿਸੇ ਨੇ ਵੀ ਨਹੀਂ ਸੁਣੀ। ਕੋਈ ਨਾ ਕੋਈ ਜ਼ਰੂਰ ਦੱਸੂਗਾ ਜੀ। ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਕਿ ਜਦੋਂ ਗੰਜ ਪੈਂਦਾ ਹੈ ਤਾਂ ਸਿਰ ਦੇ ਵਿੱਚ ਕੀ ਲਾਉਣਾ ਚਾਹੀਦਾ ਹੈਗਾ। ਜਸਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ। ਸਾਨੂੰ ਸਾਡੇ ਜਿੱਦਾਂ ਦਾਦਾ ਤੇ ਨਾਲੇ ਸਾਨੂੰ ਨਾਲੇ ਠੀਕ ਹੈ। ਹਾਂਜੀ, ਇੱਕ ਸਾਡਾ ਇਹ ਆ ਸੰਦੀਆ ਚੜਿਆ ਤੇ ਉਹਦਾ ਸਾਲ ਹੋ ਗਿਆ, ਟਾਈਫਾਈਡ ਬੁਖਾਰ, ਹਾਰਟ ਦਾ ਦਵਾਈਆਂ ਉਹਦੇ ਨਾਲ ਕਮੋਵੀਆ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹਨੂੰ ਪਤਾ ਹੁੰਦਾ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਗੁਰਮੀਤ ਕੌਰ ਜੀ। ਸਵਰਨ ਕੌਰ ਜੀ। ਹਾਂਜੀ ਭੈਣ ਜੀ, ਮੈਂ ਗੱਲ ਕਰਨ, ਮੈਨੂੰ ਦੁਬਾਰਾ ਕੈਂਸਰ ਆ ਗਿਆ। ਠੀਕ ਆ। ਪਹਿਲਾਂ ਵੀ ਆਇਆ ਸੀ 12 ਸਾਲ ਪਹਿਲਾਂ, ਤਾਂ ਹਟ ਗਿਆ ਸੀ। ਪਾਕਿਸਤਾਨੀ ਡਾਕਟਰ ਸੀ ਅਨਵਰ ਸ਼ੇਖ, ਉਹਨੇ ਮੇਰਾ ਇਲਾਜ ਕੀਤਾ ਸੀ। ਠੀਕ ਆ। ਮੈਂ ਪੁੱਛਣਾ ਚਾਹੁੰਦੀ, ਦੁਬਾਰਾ ਆ ਗਿਆ ਮਹੀਨੇ ਸਾਲ ਕੁ ਤੋਂ ਪਤਾ ਲੱਗਾ। ਮੈਨੂੰ ਤਾਂ ਦਰਦ ਹੁੰਦੀ ਸੀ, ਹੁਣ ਟੈਸਟਾਂ 'ਚ ਰਿਪੋਰਟ ਆ ਗਈ ਆ। ਮੈਂ ਇਹ ਪੁੱਛਣਾ ਚਾਹੁੰਦੀ ਤੇ ਡਾਕਟਰ ਜਗਮੀਰ ਸੋਹਣੀ ਹਕੀਮ, ਉਹਨੇ ਦੱਸਿਆ ਸੀ ਇੱਕ ਚਟਨੀ ਬਣਾਉਣੀ, 12-13 ਚੀਜ਼ਾਂ ਪੈਂਦੀਆਂ, ਥੋੜੀਆਂ ਮੇਰੇ ਤੋਂ ਲਿਖ ਹੋਈਆਂ ਤਾਂ ਬਾਕੀ ਨਹੀਂ ਮੇਰੇ ਤੋਂ ਲਿਖ ਹੋਈਆਂ। ਮੈਂ ਉਹ ਲਿਖਣੀਆਂ ਚਾਹੁੰਦੀ, ਮੈਂ ਬਣਾਉਣੀ ਆ। ਉੱਦਾਂ ਮੇਰਾ ਇਲਾਜ ਰਿਪੋਰਟਾਂ 'ਚ ਆ ਗਿਆ ਵੀ ਇੱਥੇ ਬਲੈਡਰ ਦੇ ਕੋਲ ਲੈਟਿਨ ਵਾਲਾ ਕਨੋਲਾ ਦੇ ਵਿੱਚ ਦੁਬਾਰਾ ਸਿੰਟਮ ਪਾਏ ਆ, ਤੇ ਉੱਥੇ ਮੈਨੂੰ ਕੀਮੋਥੈਰੇਪੀ ਲੱਗੀਆਂ, 2 ਵਾਰੀ ਲੱਗੀਆਂ, ਤਾਂ ਹੁਣ ਫੇਰ ਲੱਗਣੀਆਂ। ਤੇ ਤੁਸੀਂ ਇਲਾਜ ਡਾਕਟਰੀ ਤੇ ਕਰਵਾਉਂਦੇ ਹੈਗੇ ਆ, ਤੇ ਕਦੋਂ ਦੱਸਿਆ ਸੀ? ਜਗਵੀਰ ਸਿੰਘ ਹੋਰਾਂ ਨੇ ਕਦੋਂ ਦੱਸਿਆ ਸੀ?
ਇਹਦੇ ਸਾਈਡ ਇਫੈਕਟ ਬਹੁਤ ਆ। ਅੱਗੇ ਵੀ ਕੀਮੋਥੈਰੇਪੀ 50-60 ਲੱਗੀਆਂ ਸੀ ਤਾਂ ਹਟਿਆ। ਹਾਂ ਸਵਰਨ ਕੌਰ ਜੀ, ਮੈਂ ਪੁੱਛਦੀ ਆ ਵੀ ਜਰਾ ਜਗਵੀਰ ਸਿੰਘ ਹੋਰਾਂ ਨੇ ਦੱਸਿਆ ਸੀ, ਉਹ ਕਦੋਂ ਦੱਸਿਆ ਸੀ? ਮੈਂ ਉਹਨਾਂ ਨੂੰ ਭਾਜੀ ਉਹਨਾਂ ਤੋਂ ਇਹ ਰਿਕੁਐਸਟ ਪਾਇਓ ਵੀ ਮੈਨੂੰ ਚਟਣੀ ਦੱਸਣ ਇੱਕ ਵਾਰੀ। ਠੀਕ ਹੈ ਪਲੀਜ਼ ਜਦੋਂ ਤੁਹਾਡੀ ਲਾਈਨ ਕਿਸੇ ਦੀ ਵੀ ਮਿਲਦੀ ਆ ਤੇ ਆਪਣਾ ਰੇਡੀਓ ਬੰਦ ਕਰ ਲਿਆ ਕਰੋ ਸਾਨੂੰ ਫੋਨ ਦੇ ਉੱਤੇ। ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਵੀ ਮੈਨੂੰ ਪਿਸ਼ਾਬ ਬਿਲਕੁਲ ਹੀ ਨਹੀਂ ਆਉਂਦਾ। ਠੀਕ ਆ। ਤੇ ਮੇਰਾ ਡਾਇਲਸਿਸ ਹੁੰਦਾ ਹੈ। ਠੀਕ ਆ। 12 ਸਾਲ ਹੋ ਗਏ ਜੀ। ਤੇ ਇੱਕ ਮੈਂ ਇਹ ਪੁੱਛਣਾ ਸੀਗਾ, ਜੇ ਕਿਸੇ ਦੇ ਪਿੱਤੇ 'ਚ ਪੱਥਰੀ ਹੋਵੇ ਉਹ ਕਿਹੜੀ ਦਵਾਈ ਲੈਵੇ? ਹਾਂਜੀ ਪੁੱਛੀ ਚਲੋ, ਪੁੱਛ ਲਓ। ਤੇ ਤੀਜਾ ਮੈਂ ਇਹ ਪੁੱਛਣਾ, ਮੇਰੇ ਕੋਲ ਪਪੀਤੇ ਦੇ ਬੀਜ ਪਏ, ਜੇ ਕਿਸੇ ਨੂੰ ਲੋੜ ਹੋਵੇ ਦੱਸੋ ਤੇ ਕਿਹੜੇ ਕੰਮ ਨੂੰ ਚਾਹੀਦੇ ਨੇ ਪਪੀਤੇ ਦੇ ਬੀਜ? ਠੀਕ ਆ, ਪੁੱਛਦੇ ਆ ਪਹਿਲਾਂ ਤੇ ਇਹ ਪਪੀਤੇ ਦੇ ਬੀਜ ਕੰਮ ਕਿਹੜੇ ਆਉਂਦੇ ਹੈਗੇ ਆ। ਅੱਗੇ ਸੁਮਨਜੀਤ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ 5-6 ਦਿਨ ਬਹੁਤ ਹਿਜਕੀ ਲੱਗੀ ਹੋਈ ਆ। ਠੀਕ ਆ। ਜੋ ਕੱਲ ਡਾਕਟਰ ਦੇ ਵੀ ਗਈ ਸੀ ਪਰ ਹਜੇ। ਠੀਕ ਆ, ਜ਼ਰੂਰ ਹੁੰਦੇ ਰਹੋ ਜੀ। ਗੁਰਦੀਪ ਕੌਰ ਜੀ। ਹਾਂਜੀ ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਮਨ ਨੂੰ ਕਹੋ ਘਿਓ ਗਰਮ ਕਰਕੇ ਵਿੱਚ ਪਤਾਸੇ ਪਾ ਲੈ ਚਾਰ ਕੇ ਤੇ ਗਲੇ 'ਚ ਚੂਸ ਕੇ ਸੰਘ 'ਚ ਰੱਖੇ ਤੇ ਮੁੜ ਕੇ ਨਹੀਂ ਆਏਗੀ, ਉਸੇ ਟਾਈਮ ਹੀ ਆਰਾਮ ਆ ਜਾਏਗਾ। ਠੀਕ ਹੈ। ਗਰਮ ਘਿਓ ਕਰਕੇ ਨਾ ਵਿੱਚ ਪਤਾਸੇ ਡੋਬ ਕੇ ਨਾ ਗਰਮ 'ਚ ਸੰਘ 'ਚ ਰੱਖ ਕੇ ਪੀਵੇ ਤੇ ਬਸ ਫਿਰ ਆਰਾਮ ਆ ਜਾਏਗਾ। ਠੀਕ ਹੈ। ਕੈਂਸਰ ਵਾਲਿਓ ਐਪਰੀਕੋਟ ਦੇ ਬੀਜ ਖਾਓ, ਪੀਲੇ ਨਿੰਬੂ ਨੂੰ ਗੁੱਦਾ ਕੱਢ ਕੇ ਚਟਣੀ ਬਣਾ ਕੇ ਛਿੱਲੜ ਦੀ ਤੇ ਗਾਜਰ ਦਾ ਜੂਸ ਕੱਢ ਕੇ 2 ਗਲਾਸ ਉਹਦੇ 'ਚ ਪੀਵੋ। ਦੂਜੇ ਦਿਨ ਫੇਰ ਕੌੜੇ ਬਦਾਮ ਦੀਆਂ ਗਿਰੀਆਂ ਖਾ ਲਓ, ਥੋੜਾ ਜਿਹਾ ਮਿੱਠਾ ਸੋਡਾ ਪਾਣੀ 'ਚ ਘੋਲ ਕੇ ਪੀ ਲਓ, ਜਰਾਸੀਨ ਮਾਰਦਾ ਹੈ ਅੰਦਰੋਂ। ਹਲਦੀ ਖਾਓ, ਹਲਦੀ ਨਾਲ ਬਹੁਤ ਫਰਕ ਪਏਗਾ। ਤੇ ਮੈਂ ਹੁਣ ਜੇ YouTube 'ਚ ਵੇਖ ਲੈਣ ਉਸ ਵੇਲੇ ਦੱਸੀ ਦਾ ਦੁਬਾਰਾ ਫਿਰ ਪੁੱਛ ਲੈਂਦੇ ਨੇ। ਰਾਣੀ ਨੇ ਪਈ ਸੀ ਸਾਇਨਸ ਹੈ। ਇੱਕ ਤਾਂ ਹਲਦੀ ਦੀਆਂ ਗੰਢੀਆਂ ਲੈ ਲਓ 2-3 ਅਰੰਡੀ ਦੇ ਤੇਲ 'ਚ ਨਾ ਅੱਜ ਸਾਰਾ ਦਿਨ ਤੇ ਸਾਰੀ ਰਾਤ ਭਿੱਜੀਆਂ ਰਹਿਣ ਦਿਓ, ਜਿਹਨੂੰ ਸਾਇਨਸ ਨੱਕ ਬੰਦ ਹੁੰਦਾ। ਸਵੇਰੇ ਉਹਨੂੰ ਤੋੜ ਕੇ ਤਵਾ ਦੱਬ ਕੇ ਸਾੜ ਲਓ, ਗਰਮ ਕਰ ਲਓ ਤੇ ਗੰਢੀ ਇੱਕ ਤੋੜ ਕੇ ਇੱਕ ਹੀ ਤੋੜਨੀ, ਬਾਕੀ ਦੂਜੀਆਂ ਫੇਰ ਵਰਤਾਂਗੇ ਜੀ। ਨੱਕ ਵਿੱਚ ਹੁੰਦਾ ਧੂੰਆਂ ਲੈਣ, ਜਿਹੜੀ ਤੇਲ 'ਚ ਅੱਜ ਸਾਰਾ ਦਿਨ 24 ਘੰਟੇ ਹੋ ਜਾਣਗੇ ਰਾਤ ਦਿਨ। ਸਵੇਰੇ ਤੋੜ ਕੇ ਤੇ ਉਹਦਾ ਧੂੰਆਂ ਲੈਣ ਨੱਕ ਵਿੱਚ। ਜਿਹੜੀਆਂ ਦੂਜੀਆਂ 2-3 ਦਿਨ ਲੈਂਦੇ ਰਹਿਣ ਸਾਇਨਸ। ਨੱਕ 'ਚ ਕੋਸਾ ਇੱਕ ਘਿਓ ਪਾਣ। ਇੱਕ ਛੋਲਿਆਂ ਦਾ ਆਟਾ ਗੁੜ ਤੇ ਘਿਓ ਭੁੰਨ ਕੇ ਗਰਮ ਸੁੰਘ ਕੇ ਖਾ ਲੈਣ, ਜਿਨ੍ਹਾਂ ਨੇ ਸਾਇਨਸ ਜਾਂ ਨੱਕ 'ਚੋਂ ਪਾਣੀ ਆਉਂਦਾ। 5 ਪਤਾਸੇ ਤੇ 11 ਕਾਲੀਆਂ ਮਿਰਚਾਂ ਉਬਾਲ ਲੈਣ, ਅੱਧਾ ਕੱਪ ਰਹਿ ਜਾਏ ਸੁੰਘ ਕੇ ਪੀਣ ਉਹਨੂੰ, ਉਹਦੇ ਨਾਲ ਬਹੁਤ ਫਰਕ ਪੈਂਦਾ ਜੇ। ਭੈਣ ਜੀ ਇੱਕ ਕਹਿੰਦੇ ਨੇ ਤਰੇਲੀਆਂ ਸੌਂਦੀਆਂ ਨੇ ਕਮਜ਼ੋਰੀ ਤੋਂ। ਇੱਕ ਹੁੰਦਾ ਪਸੀਨਾ, ਇੱਕ ਹੁੰਦੀ ਤਰੇਲੀਆਂ ਜਿਹੜੀਆਂ ਗਰਮ ਪਸੀਨਾ ਇਹਦੇ। ਇੱਕ ਤੌਲਾ ਮੁਰੱਬਾ ਖਾਣ, ਇੱਕ ਫਰਕੜੀ ਵੇਸਣ ਹੀ ਬੜੀ ਜ਼ਰੂਰੀ ਉਹਨਾਂ ਵਾਸਤੇ। ਇੱਕ ਜਿਹੜੇ ਡਰਾਈ ਫਰੂਟ ਨੇ ਕੁਛ ਨਾ ਕੁਛ ਦੁੱਧ 'ਚ ਪਾ ਕੇ ਲੈਣ ਕਰਨ। ਸੁੱਕੇ ਔਲੇ ਜਿਹੜੇ ਨਾ ਆਪਣੇ ਔਲੇ ਦਾ ਪਾਊਡਰ ਲੈ ਕੇ ਨਾ ਸ਼ਹਿਦ ਲੈ ਕੇ ਵੀ ਖਾਣ। ਤਰੇਲੀਆਂ ਵਾਲੇ ਨੂੰ ਪਸੀਨੇ ਵਾਲੇ ਆਰਾਮ ਆਇਆ ਜੀ। ਇੱਕ ਸੁੱਕੇ ਔਲੇ ਪਾਣੀ 'ਚ ਉਬਾਲ ਕੇ ਨਾ ਗਰਮ 'ਚ ਹੱਥ ਪੈਰ ਰੱਖ ਕੇ ਨਾ ਫਿਰ ਉਹਨੂੰ ਕੱਪੜਾ ਵਲੇਟ ਲੈਣ ਥੋੜਾ। ਪਿਸ਼ਾਬ ਤਾਂ ਪਤਾ ਨਹੀਂ ਕਿੰਨੀ ਵਾਰੀ ਦੱਸ ਚੁੱਕੇ ਆ। ਪਤਾ ਨਹੀਂ ਇੱਕ ਭੈਣ ਜੀ ਜਿਹੜੇ ਕਹਿੰਦੇ ਸੀ ਨਾ ਪਿਸ਼ਾਬ ਕਰ ਰਹੇ ਤੇ ਖਾਰਿਸ਼ ਬਹੁਤ ਹੁੰਦੀ, ਸੌਖਾ ਇਲਾਜ ਬਹੁਤ ਖੱਟਾ ਦਹੀਂ ਜਮਾ ਲਓ, ਬੜਾ ਖੱਟਾ, ਤੇ ਰੋਜ਼ ਲੇਪ ਕਰੋ। 2-3 ਦਿਨਾਂ 'ਚ ਠੀਕ ਹੋ ਜਾਣਗੇ। ਇੱਕ ਦੂਜਾ ਉਹਦਾ ਪਿਸ਼ਾਬ ਚੈੱਕ ਕਰੋ, ਕਈ ਵਾਰ ਪਿਸ਼ਾਬ 'ਚ ਇਨਫੈਕਸ਼ਨ ਹੁੰਦੀ ਤੇ ਇੱਕ ਖਾਰਿਸ਼ ਤਾਂ ਹੁੰਦੀ ਹੈ। ਇਹ ਮੈਂ ਕਿਸੇ ਨੂੰ ਦੱਸਿਆ ਸੀ ਤੇ ਕਿਸੇ ਨੂੰ ਹੋਈ ਵੀ ਸੀ। ਇੱਕ ਸਵੇਰੇ ਜਿਹੜਾ ਤੜਕੇ ਉੱਠਣਾ ਹੈ ਨਾ, ਉਹਨਾਂ ਨੂੰ ਆਪੇ ਹੀ ਪਤਾ ਲੱਗ ਜਾਏਗਾ, ਡਾਕਟਰ ਕੋਲ ਜਾਣ ਦੀ ਵੀ ਲੋੜ ਨਹੀਂ ਪਏਗੀ, ਫਿਰ ਆਪਾਂ ਦਵਾਈ ਕੋਈ ਦੱਸ ਦਿਆਂਗੇ। ਤੜਕੇ ਜਦੋਂ ਉੱਠਣਾ ਨਾ ਪਹਿਲਾ ਪਿਸ਼ਾਬ ਕੱਚ ਦੇ ਗਲਾਸ 'ਚ ਪਾ ਕੇ ਅੱਧਾ ਕੁ ਗਲਾਸ ਬਾਹਰ ਧੁੱਪੇ ਸਾਰਦੇ ਰੱਖਣ। ਸ਼ਾਮ ਨੂੰ ਵੇਖਣ ਵੀ ਉਹਦੇ ਕੁਛ ਜੰਮਿਆ ਕਿ ਨਹੀਂ। ਜੇ ਤਾਂ ਜੰਮਿਆ ਤੇ ਇਨਫੈਕਸ਼ਨ ਤੋਂ ਹੁੰਦਾ, ਤੇ ਜੇ ਨਹੀਂ ਤਾਂ ਫਿਰ ਇਹ ਜਿਹੜਾ ਦਹੀਂ ਇਹ ਲਾਈ ਜਾਓ, ਇਹਦੇ ਨਾਲ ਆਰਾਮ ਆ ਜਾਏਗਾ। ਇੱਕ ਕਪੂਰ ਕਿਸੇ ਪੁੱਛਿਆ ਜੀ, ਕਪੂਰ ਬੇਟਾ 2 ਤਰ੍ਹਾਂ ਦੇ ਹੁੰਦੇ ਨੇ ਖਾਣ ਵਾਲਾ। ਇੱਕ ਹੁੰਦਾ ਹੈ ਤੇ ਜਿਹੜਾ ਕੋਕੋਨਟ ਆਇਲ 'ਚ ਪਾਉਣ ਵਾਲਾ, ਇੱਕ ਵੱਖਰਾ ਹੁੰਦਾ ਹੈ, ਇਕੱਠਾ ਇੱਕੋ ਨਹੀਂ ਹੁੰਦਾ, ਮਤਲਬ ਖਾ ਲੈਣ ਕੋਈ ਵੀ। ਤੇ ਇੱਕ ਜਿਹਨਾਂ ਨੇ ਪਿਸ਼ਾਬ ਆਖਿਆ ਜੀ ਰੋਜ਼ ਤਾਂ ਦੱਸਦੇ, ਇੱਕ ਜੇ ਉਹਨਾਂ ਨੂੰ ਪਿਸ਼ਾਬ ਨਹੀਂ ਨਾ ਰੁਕਦਾ ਤੇ ਜਿਹੜਾ ਤੁਸੀਂ ਦੱਸਿਆ ਸੀ ਨਾ ਜੌਂ ਉਬਾਲ ਕੇ ਲੈਣ। ਇੱਕ ਜਿਹੜਾ ਬੱਕਰੀ ਦੇ ਦੁੱਧ ਦੇ ਨਾਲ ਲੈਣਾ, ਕੱਚੀ ਲੱਸੀ ਨਾਲ ਨਹੀਂ। ਖੜੇ ਦਾ ਅੱਧਾ ਚਮਚਾ ਲੈ ਕੇ ਦੁੱਧ ਨਾਲ ਲੈ ਕੇ ਵੇਖਣ 2 ਟਾਈਮ, ਸਵੇਰੇ ਵੀ ਸ਼ਾਮੀ ਵੀ ਅੱਧੇ ਥੋੜਾ ਚਮਚਾ। ਕਾਲੇ ਤਿਲ ਤੇ ਔਲੇ ਦਾ ਪਾਊਡਰ ਜਿਹੜਾ ਨਾ ਉਹ ਵੀ ਲੈਣ। ਇੱਕ ਮੋਟੀ ਇਲਾਚੀ ਦਾ ਜਿਹੜਾ ਪਾਊਡਰ ਹੈ ਨਾ ਉਹ ਵੀ ਥੋੜਾ ਦੁੱਧ ਨਾਲ ਲੈਣ। ਇਹਨਾਂ ਨਾਲ ਪਿਸ਼ਾਬ, ਜੇ ਤਾਂ ਬਲੈਡਰ ਕਮਜ਼ੋਰ ਹੈ ਫਿਰ ਜਿਹੜੀ ਮੈਂ ਚੀਜ਼ਾਂ ਦੱਸਣੀ ਨਹੀਂ ਉਹ ਵਰਤਣੀ, ਤੇ ਇਹਦੇ ਨਾਲ ਆਰਾਮ ਕੁਛ ਨਾ ਕੁਛ ਫਰਕ ਪਵੇਗਾ ਉਹਨਾਂ ਨੂੰ ਜਿੰਨਾ ਵੀ ਹੋ ਸਕੇਗਾ ਨਾ। ਤੇ ਇੱਕ ਨਾ ਉਹ ਕਹਿੰਦੇ ਸੀ ਨਾ ਜਿਹੜੀ ਨਿਆਜ਼ਬੋ ਦੇ ਪੱਤੇ, ਜੇ ਤਾਂ ਬੇਟੇ ਅਸਲੀ ਨਿਆਜ਼ਬੋ ਦੇ ਪੱਤੇ ਹੋਣਗੇ ਫਿਰ ਨਿੱਛਾਂ ਵੀ ਆਉਣਗੀਆਂ
ਤੇ ਕੀੜਾ ਵੀ ਡਿੱਗੇਗਾ ਤੇ ਉਹਨਾਂ ਨੂੰ ਆਰਾਮ ਵੀ ਆਵੇਗਾ, ਹਨਾ। ਤੇ ਇੱਕ ਉਹਨਾਂ ਨੇ ਦੱਸਿਆ ਸੀ ਨਾ, ਮੈਂ ਉਹ ਦੱਸਦੀ ਪਈ ਸਾਂ ਉਦੋਂ, ਮੈਂ ਉਸੇ ਵੇਲੇ ਦੱਸਿਆ, ਦੁਬਾਰਾ ਫਿਰ ਪੁੱਛ ਲਿਆ। ਆਹ ਨੁਕਸਾ ਵਰਤ ਕੇ ਇੱਕ ਹਫ਼ਤਾ ਤੁਸੀਂ ਵੇਖੋ, ਕੱਦੂ ਦਾ ਤੇਲ ਮਿਲ ਜਾਂਦਾ, ਖਸਖਸ ਦਾ ਤੇਲ ਮਿਲ ਜਾਂਦਾ, ਬਰਮੀ ਦਾ ਤੇਲ ਮਿਲ ਜਾਂਦਾ, ਤਿੰਨੇ ਮਿਕਸ ਕਰਕੇ ਪੈਰਾਂ ਦੀਆਂ ਤਲੀਆਂ ਤੇ ਸਿਰ ਨੂੰ ਮਸਾਜ ਇੱਕੇ ਵਾਰੀ ਹਫ਼ਤੇ 'ਚ ਕਰਨ ਡਿਪਰੈਸ਼ਨ ਵਾਲੇ। ਇੱਕ ਬਰਮੀ ਦਾ ਪਾਊਡਰ ਤੇ ਅਸ਼ਵਗੰਧਾ ਤੇ ਸਤਾਵਰੀ, ਮੈਂ ਅੱਗੇ ਵੀ ਇੱਕ ਦਿਨ ਦੱਸੀ ਸੀ। ਇਹ ਤਿੰਨੇ ਮਿਕਸ ਕਰਕੇ 2 ਟਾਈਮ ਲੈਣ। ਜਿੰਨੇ ਕੰਮ ਤੇ ਨਹੀਂ ਜਾਣਾ ਉਹ 2 ਟਾਈਮ ਲੈਣ, ਜਿੰਨਾ ਕੰਮ ਤੇ ਜਾਣਾ ਇੱਕ ਰਾਤ ਨੂੰ ਚਮਚਾ ਭਰ ਕੇ ਲੈ ਲੈਣ, ਜਿੰਨਾ ਘਰ ਰਹਿਣਾ ਉਹ ਲੈਣ। ਉਹਨਾਂ ਨੂੰ ਡਿਪਰੈਸ਼ਨ ਦਾ ਬਹੁਤ ਫਰਕ ਪਿਆ, ਇਹਦੇ ਨਾਲ ਕਿਸੇ ਨੂੰ ਬੜਾ ਆਰਾਮ ਆਇਆ ਹੈ। ਜਿਹੜਾ ਆਉਂਦੇ ਨੇ ਸਰੀਰ 'ਚ ਸੇਕ ਨਿਕਲਦਾ, ਆਪੇ ਸੋਚਿਆ ਕਰੋ ਅਨਾਰ ਦਾ ਜੂਸ ਪੀ ਲਓ। ਫਿਰ ਤੁਸੀਂ ਕਿਸੇ ਨੇ ਕਿਹਾ ਸੀ ਤੇ ਦਹੀਂ ਵਿੱਚ ਨਾ, ਦਹੀਂ ਕਿਸੇ ਨੇ ਕਿਹਾ ਕੋਈ ਰਾਤ ਨੂੰ ਕੁੱਜੇ 'ਚ ਪਾਣੀ ਭਿਉਂ ਕੇ ਰੱਖ ਲਓ, ਸਵੇਰੇ ਪੀ ਲਓ। ਅੱਧਾ ਨੁਕਸਾ ਨਾ ਕਰਿਆ ਕਰੋ, ਰਾਤ ਨੂੰ ਪਾਣੀ ਕੁੱਜੇ ਮਿੱਟੀ ਦੇ 'ਚ ਪਾ ਕੇ ਵਿੱਚ ਮਿਸ਼ਰੀ ਪਾ ਕੇ ਰੱਖਣੀ, ਸਵੇਰੇ ਉਹ ਘੁੱਟ ਕਰਕੇ ਪਾਣੀ ਪੀਣ। ਜਿਹੜਾ ਕੋਈ ਕਤੀਰਾ ਗੂੰਦੇ ਰਾਤੀ ਭਿਉਂ ਰੱਖਣ ਕਿ ਸਵੇਰੇ ਦੁੱਧ ਪਾ ਕੇ ਸ਼ੱਕਰ ਪਾ ਕੇ ਖਾਣ, ਸੀਨਾ ਸਰੀਰ ਦਾ ਸੇਕ ਨਿਕਲਦਾ ਕਿ ਨਹੀਂ ਨਿਕਲੇਗਾ। ਪੈਰਾਂ ਤਲੀਆਂ ਸਰਿਓਂ ਤੇਲ ਮਾਰ ਲੈਣ, ਦਹੀਂ ਰਿੜਕ ਲੈਣ, ਲੱਸੀ ਪਾ ਕੇ ਲੱਸੀ ਪੀ ਲੈਣ ਠੰਡੀ ਕਰਕੇ, ਅਨਾਰ ਦਾ ਜੂਸ ਪੀ ਲੈਣ, ਉਹਦੇ ਨਾਲ ਬਹੁਤ ਫਰਕ ਪਏਗਾ। ਹੁਣ ਮੇਰਾ ਲਾਸਟ ਨੁਕਸਾ ਇਹੀ ਹੋਏਗਾ ਜੇ ਕੋਈ ਐਸੇ ਸਿਰ ਪੀੜੇ, ਅੱਖਾਂ ਨੇ, ਉਹ ਇਹ ਤਿੰਨਾਂ ਚੀਜ਼ਾਂ ਦੀ ਇੱਕੋ ਨੁਕਸ ਹੈਗਾ, ਬਣਾ ਕੇ ਖਾ ਲਓ, ਸਾਰੇ ਖਾਇਆ ਕਰੋ। ਇਹਦੇ ਨਾਲ ਤਾਂ ਅੱਖਾਂ ਦੀ ਨਿਗਾਹ ਵੀ ਖਰਾਬ ਨਹੀਂ ਹੁੰਦੀ, ਸਿਰ ਪੀੜ ਨਹੀਂ ਜੇ ਚੜ੍ਹਦੀ, ਦਿਮਾਗ ਬੜਾ ਤੇਜ਼ ਰਹੇਗਾ। 250 ਗ੍ਰਾਮ ਖਸਖਸ ਲੈ ਲਓ, 250 ਗ੍ਰਾਮ ਬਦਾਮ ਲੈ ਲਓ, 250 ਗ੍ਰਾਮ ਚਾਰੇ ਮਗਜ਼ ਲੈ ਲਓ, 50 ਗ੍ਰਾਮ ਕਾਲੀ ਮਿਰਚ ਪਾ ਕੇ ਜ਼ਿਆਦਾ ਸਾਰਾ ਦੁੱਧ ਕੱਚ ਦੇ ਭਾਂਡੇ 'ਚ ਪਾ ਕੇ ਨਾ 5 ਦਿਨ ਰੱਖੋ। ਮੈਂ ਅੱਗੇ ਵੀ ਕਈ ਵਾਰ ਦੱਸਦੀ ਹੁੰਦੀ ਹਾਂ, ਤੁਹਾਨੂੰ ਫੀਡਬੈਕ ਆਈ ਸੀ, ਮੈਂ ਸੁਣਦੀ ਪਈ, ਸਾਰਾ ਆਰਾਮ ਆਇਆ ਪਿੱਛੇ ਜਿਹਾ। 5ਵੇਂ ਦਿਨ ਉਸ ਦੁੱਧ ਨੂੰ ਬਿਲਕੁਲ ਨਿਚੋੜ ਕੇ ਨਾ, ਪੌਣੀ ਨਾਲ ਹੀ ਨਿਚੋੜੋ, ਚੰਗੀ ਤਰ੍ਹਾਂ ਨੁੱਚੜ ਜਾਏ ਤਾਂ ਉਹਨੂੰ ਫਿਰ ਗ੍ਰਾਇੰਡ ਕਰਕੇ ਨਾ ਬਿਲਕੁਲ ਪੇਸਟ ਤਰ੍ਹਾਂ ਬਣ ਜਾਵੇ। ਗ੍ਰਾਇੰਡ ਕਰਕੇ ਕੜਾਹੀ 'ਚ ਪਾ ਲਓ, ਉਹਨੂੰ ਹੌਲੀ ਹੌਲੀ ਹਿਲਾਈ ਰੱਖੋ। ਜਿਹੜੇ ਵੇਖੋਗੇ ਨਾ ਉਹ ਗਿੱਲਾ ਆਪਣਾ ਸੁੱਕ ਗਿਆ ਹੈ, 200 ਗ੍ਰਾਮ ਘਿਓ ਪਾ ਕੇ ਤੇ ਉਹਨੂੰ ਜਦ ਥੋੜਾ ਬਰਾਊਨ ਕਰ ਲਓ, ਜਿਹੜੇ ਵੇਖੋਗੇ ਨਾ ਭੁੱਜਣ ਲੱਗਾ, ਬਰਾਊਨ ਹੋਣ ਲੱਗਾ ਹੈ, ਤੇ ਵਿੱਚ ਤੁਸੀਂ 500 ਗ੍ਰਾਮ ਖੋਇਆ ਪਾ ਦਿਓ ਤੇ ਥੋੜਾ ਜਿਹਾ ਮਿੱਠਾ ਪਾਓ। ਸਾਰੀਆਂ ਚੀਜ਼ਾਂ ਅੱਗੇ ਮਿੱਠੀਆਂ ਨੇ, ਉਹਨੂੰ ਥੋੜਾ ਹਿਲਾ ਕੇ ਬੜਾ ਸੋਹਣਾ ਰਲ ਜਾਏਗਾ, ਜਿਵੇਂ ਆਪਣਾ ਹਲਵਾ ਕੜਾਹ ਬਣ ਜਾਂਦਾ ਐਵੇਂ ਬਣ ਜਾਏਗਾ। ਰਾਤ ਨੂੰ ਖਾਇਆ ਕਰੋ ਦੁੱਧ ਨਾਲ। ਜਿਹੜੇ ਸਿਰ ਪੀੜੇ, ਅੱਗੇ ਕਿਸੇ ਨੇ ਤੁਹਾਨੂੰ ਦੱਸਿਆ ਵੀ ਸੀ, ਅੱਖਾਂ ਦੀ ਨਿਗਾਹ, ਦਿਮਾਗ ਦੀ ਤੇਜ਼ੀ ਤੇ ਸਿਰ ਪੀੜੇ ਬਿਲਕੁਲ ਹਟ ਜਾਏਗੀ। ਓਕੇ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਆ ਜਿਹੜੇ ਇਲਾਜ ਦੱਸੇ ਜਾਂਦੇ ਆ ਉਹਨਾਂ ਨੂੰ ਕਰਕੇ ਦੇਖ ਸਕਦੇ, ਨਹੀਂ ਲਿਖ ਹੋਏ ਦੁਆਰਾ ਤੁਸੀਂ ਇਹਨਾਂ ਨੂੰ ਸੁਣ ਸਕਦੇ। YouTube ਦੇ ਉੱਤੇ ਵੀ ਇਹ ਅਵੇਲੇਬਲ ਹੁੰਦਾ ਪ੍ਰੋਗਰਾਮ। ਅੱਜ ਤੁਸੀਂ ਪ੍ਰੋਗਰਾਮ ਸੁਣਦੇ ਪਏ ਹੋ, ਜੇ ਨਹੀਂ ਲਿਖਿਆ ਹੋਇਆ ਤਾਂ ਕੱਲ੍ਹ ਨੂੰ ਤੁਸੀਂ YouTube ਦੇ ਉੱਤੇ ਸੁਣ ਸਕਦੇ ਆ ਅਤੇ ਸਬਸਕ੍ਰਾਈਬ ਵੀ ਉਸ ਨੂੰ ਕਰ ਸਕਦੇ ਹੈਗੇ ਆ। ਅੱਗੇ ਮੋਨਿਕਾ ਜੀ, ਸਤਿ ਸ਼੍ਰੀ ਅਕਾਲ। ਮੋਨਿਕਾ, ਪਰਮਜੀਤ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬੜਾ ਸੋਹਣਾ ਚੱਲਦਾ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ। ਤੇ ਇੱਕ ਨਾ ਸਾਡੇ ਮੇਰੇ ਜੀਜਾ ਜੀ ਆ, ਉਹਨਾਂ ਪਿੱਛੇ ਪਿੱਠ ਦੇ ਭਾਰ ਡਿੱਗ ਪਏ, ਉਹਨਾਂ ਦੇ ਲੱਕ ਤੇ ਰੀੜ੍ਹ ਦੀ ਹੱਡੀ ਦੇ ਸਾਈਡ ਨਾ ਚਰਬੀ ਫਟ ਗਈ। ਠੀਕ ਆ। ਹਾਂਜੀ, ਉਹਨਾਂ ਦੇ ਬੈਠਣਾ ਤੇ ਲੰਬੇ ਪੈ ਕੇ ਉੱਠਣਾ, ਇਸ ਤਰ੍ਹਾਂ ਮਤਲਬ ਦਰਦ ਪੇਨ ਹੁੰਦੀ ਆ, ਉਹਦਾ ਇਲਾਜ ਦੱਸ। ਤੇ ਇੱਕ ਸਾਡੇ ਮਦਰ ਇਨ ਲਾ ਹੈਗੇ, ਉਹ 90 ਸਾਲ ਦੇ ਜੀ। ਹਾਂਜੀ, ਉਹਨਾਂ ਦੇ ਨਾ ਖੱਬਾ ਪੈਰ ਨਾ ਮਤਲਬ ਹੁਣ ਡਿੰਗ ਪੱਟੋਂ ਹੋ ਗਿਆ, ਮਤਲਬ ਚੱਲ ਨਹੀਂ ਹੁੰਦਾ, ਬੜੀ ਮੁਸ਼ਕਿਲਾਂ ਨਾਲ ਬਾਥਰੂਮ 'ਚ ਲਿਜਾਂਦੇ ਉਹਨਾਂ ਨੂੰ ਅਸੀਂ। ਉਹ ਮਤਲਬ ਪਹਿਲਾਂ ਕਦੇ ਕਦੇ ਹੁੰਦਾ ਸੀਗਾ, ਹੁਣ ਠੀਕ ਹੋ ਜਾਂਦੀ ਸੀਗਾ, ਹੁਣ ਬਿਲਕੁਲ ਹੀ ਨਹੀਂ। ਉਹਨਾਂ ਦੇ ਬਹੁਤ ਔਖਾ ਜਾਣਾ ਪੈਂਦਾ ਬਾਥਰੂਮ, ਉਹਨਾਂ ਨੂੰ ਡਿੰਗ ਨਹੀਂ ਪੱਟ ਹੁੰਦੀ ਉਹਨਾਂ ਤੋਂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਕੋਈ ਨਾ ਕੋਈ ਇਲਾਜ ਜ਼ਰੂਰ ਦੱਸਿਓ ਜੀ। ਮੋਨਿਕਾ ਜੀ, ਮੇਰੇ ਖਿਆਲ ਮੋਨਿਕਾ ਜੀ ਤੁਹਾਡੇ ਫੋਨ 'ਚ ਪ੍ਰੋਬਲਮ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਮੇਰੀ ਪ੍ਰੋਬਲਮ ਇਹ ਕਿ ਜਿੱਦਾਂ ਯੂਟਰਸ ਥੱਲੇ ਆ ਜਾਂਦਾ ਨਾ ਜਿਵੇਂ, ਤੇ ਫੀਲਿੰਗ ਗੁੱਡ ਨਹੀਂ ਹੁੰਦੀ, ਤੇ ਉਹਦਾ ਕੋਈ ਮੈਨੂੰ ਦੇਸੀ ਇਲਾਜ ਦੱਸਿਓ। ਹਾਂ, ਮੈਂ ਐਕਸਰਸਾਈਜ਼ ਤੇ ਜਾਂਦੀ ਹਾਂ, ਪਰ ਮੈਨੂੰ ਡਰ ਵੀ ਬੜਾ ਲੱਗਣ ਲੱਗ ਪਿਆ ਵਾ ਇਹਦਾ। ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ, ਫੀਲਿੰਗ ਬੜੀ ਬੈਡ ਜੀ ਹੁੰਦੀ ਹੈ। ਠੀਕ ਹੈ ਜੀ, ਠੀਕ ਹੈ, ਸੁਣਦੇ ਰਹੋ। ਨਵਜੋਤ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਮੇਰੇ ਹਸਬੈਂਡ ਦੇ ਹੱਥਾਂ ਤੇ ਗੰਢਾਂ ਨੇ ਜਿਹੜੀਆਂ ਉਂਗਲੀਆਂ ਦੀਆਂ, ਉਹਦੀ ਸਕਿਨ ਬਹੁਤ ਡਾਰਕ ਹੋਣ ਲੱਗ ਗਈ, ਬਾਕੀ ਸਾਰੀ ਸਿਹਤ ਕਾਫੀ ਕਾਲੀ ਹੋਣ ਲੱਗ ਗਈ ਹੈ, ਤੇ ਜਿੱਦਾਂ ਹਾਰਡ ਬਹੁਤ ਹੋ ਗਈ। ਅੱਛਾ, ਠੀਕ ਆ। ਹਾਂਜੀ, ਤੈਨੂੰ ਪਤਾ ਹੋਵੇ ਕੁਛ ਆਪਾਂ ਕੀ ਲਾ ਸਕਦੇ। ਠੀਕ ਹੈ ਜੀ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਹਾਂਜੀ, ਜ਼ਰੂਰ ਜਿਹੜਾ ਇਲਾਜ ਪਤਾ ਹੁੰਦਾ ਨਾ ਉਹ ਜ਼ਰੂਰ ਦੱਸਿਓ। ਕਿੰਨੇ ਸਾਰੇ ਪੁੱਛ ਕੇ ਗਏ, ਗਠੀਆ ਵਗੈਰਾ ਦਾ ਬਹੁਤ ਸਾਰੇ ਦੱਸੇ ਹੋਏ ਆ, ਤੇ ਉਹ ਜ਼ਰੂਰ ਜੇ ਕਿਸੇ ਨੂੰ ਪਤਾ। ਜਸਪ੍ਰੀਤ, ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਪੁੱਛਣਾ ਸੀਗਾ, ਜਿਹੜੀ ਉਹ ਨਾ ਕੌਲੀ ਵਾਲਾ ਸ਼ੂਗਰ ਦਾ ਇਲਾਜ ਆ, ਉਹ ਦੁਬਾਰਾ ਦੱਸਿਓ ਇੱਕ ਵਾਰੀ ਨਾ, ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ। ਜ਼ਰੂਰ ਜੀ, ਜ਼ਰੂਰ। ਹਾਂਜੀ,
ਤੇ ਥੈਂਕ ਯੂ ਜੀ, ਬਸ ਆਹੀ ਪੁੱਛੇ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ, ਜਿਨ੍ਹਾਂ ਨੇ ਕੌਲੀ 'ਤੇ ਬੈਠੇ ਆ, ਫੀਡਬੈਕ ਦਿੱਤੀ ਆ ਅਤੇ ਉਹਨਾਂ ਨੂੰ ਆਰਾਮ ਵੀ ਆਇਆ ਹੈਗਾ, ਪਲੀਜ਼ ਜ਼ਰੂਰ ਦੱਸਿਓ। ਭਜਨ ਕੌਰ ਜੀ। ਭਜਨ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਚੱਲਦਾ। ਧੰਨਵਾਦ। ਮੈਂ ਦੱਸਣਾ ਸੀਗਾ ਗਠੀਏ ਦਾ ਪੁੱਛਿਆ ਸੀ ਨਾ। ਹਾਂਜੀ, ਗਠੀਏ ਦਾ ਪੁੱਛਿਆ ਸੀ। ਹਾਂਜੀ, ਉਹਦੇ ਮੈਂ ਅੱਗੇ ਵੀ ਉਹਦਾ ਦੱਸਿਆ ਸੀਗਾ ਤੇ ਚਲੋ ਹੁਣ ਫਿਰ ਮੈਂ ਦੱਸਦੀ ਹਾਂ। 50 ਗ੍ਰਾਮ ਕਾਲੀਆਂ ਮਿਰਚਾਂ, ਹਾਂਜੀ, ਤੇ 50 ਗ੍ਰਾਮ ਮਗਾਂ, ਹਾਂਜੀ, ਤੇ 100 ਗ੍ਰਾਮ ਖਸਖਸ। ਖਸਖਸ, ਇਹ ਠੀਕ ਹੈ। ਤਿੰਨੇ ਚੀਜ਼ਾਂ ਨਾ ਰਗੜਨੀਆਂ, ਬਰੀਕ ਕਰ ਲੈਣੀਆਂ। ਹਾਂਜੀ, ਤੇ 150 ਗ੍ਰਾਮ ਵਿੱਚ ਮਣਕਾ ਲਿਆ ਕੇ ਉਹ ਰਲਾ ਲੈਣਾ। ਠੀਕ ਆ। ਉਹਦੇ ਛੋਟੇ ਛੋਟੇ ਗੋਲੀਆਂ ਬਣਾ ਲੈਣੀਆਂ, ਜਿੱਦਾਂ ਪਰੀਠਾ ਹੁੰਦਾ ਏਦਾਂ। ਮਣਕਾ ਵੀ ਰਗੜ ਲੈਣਾ ਨਾ। ਹਾਂਜੀ, ਵਿੱਚ ਉਹਨਾਂ ਦੇ ਫਿਰ ਜੋ ਸੁੱਕੀਆਂ ਜਿਹੜੀਆਂ ਚੀਜ਼ਾਂ ਆਪਾਂ ਗ੍ਰੈਂਡ ਕੀ, ਹਾਂਜੀ, ਉਹਨਾਂ ਵਿੱਚ ਮਣਕਾ ਜਿਹੜਾ ਉਹ ਕੁੱਟ ਲੈਣਾ। ਠੀਕ ਆ ਜੀ। ਜਦੋਂ ਗ੍ਰੈਂਡ ਕਰਕੇ ਤਾਂ ਇਹ ਫਿਰ ਜਿੱਦਾਂ ਹੋ ਜਾਂਦਾ, ਜਿੱਦਾਂ ਬਹੁਤ ਸਾਰੀਆਂ ਗੋਲੀਆਂ ਬਣ ਜਾਂਦੀਆਂ। ਠੀਕ ਆ। ਤੇ ਰੀਠੇ ਵਰਗੇ ਗੋਲੀਆਂ ਬਣਾ ਲੈਣੀਆਂ। ਇਹ ਖਾਓ, ਗਠੀਏ ਤੋਂ ਬਿਲਕੁਲ ਮੈਨੂੰ ਆਰਾਮ ਆ। ਮੈਂ ਆਪਣਾ ਦੱਸਿਆ। ਠੀਕ ਹੈ ਜੀ। ਹਾਂਜੀ, ਤੇ ਇੱਕ ਮੈਂ ਦੱਸਣਾ ਸੀਗਾ, ਜਿਹੜੇ ਪੁੱਛਦੇ ਸੀਗੇ ਵੀ ਵਾਲ ਝੜਦੇ ਬਹੁਤ ਜ਼ਿਆਦਾ। ਹਾਂਜੀ, ਇਹ ਮੈਂ ਆਪਣੇ ਇੱਥੋਂ ਰੈਡੀਓ ਤੋਂ ਸੁਣਦੀ। 6 ਸਾਲ ਹੋ ਗਏ ਆ ਤੇ ਮੇਰੇ ਬਹੁਤ ਵਾਲ ਝੜ ਗਏ ਸੀਗੇ। ਹਾਂਜੀ, ਚਿੱਟਾ ਗੰਢਾ ਲੈ ਕੇ ਨਾ, ਚਿੱਟੇ ਗੰਢੇ ਜਿਹੜੇ ਲੈ ਕੇ ਉਹਦਾ ਪਾਣੀ ਕੱਢ ਕੇ, ਤੇ ਤੀਏ ਦਿਨ ਮੈਂ ਲੋਜੀ ਦਾ ਤੇਲ ਲਾ ਲਈਦਾ ਆ। ਅੱਛਾ ਜੀ। ਲਾ ਕੇ ਤਾਂ ਫਿਰ 1 ਘੰਟੇ ਬਾਅਦ ਮੈਂ ਫੋਕੇ ਪਾਣੀ ਨਾਲ ਉਹਦੇ ਨਾਲ ਹੀ। ਅੱਛਾ, ਸਾਬਣ ਨਹੀਂ ਲਾਉਣਾ। ਵਾਲ ਮੇਰੇ ਆਏ ਹੋ ਨਾ ਮੁੜ ਕੇ ਝੜਿਆ ਤੇ ਨਾਲ ਕੁਛ। ਵਾਲ ਤੁਹਾਡੇ ਚਿੱਟੇ ਆਏ ਕਿ ਕਾਲੇ? ਨਹੀਂ, ਵਾਲ ਤੇ ਮੇਰੇ ਚਿੱਟੇ ਹੀ। ਹੁਣ ਉਮਰ ਦੇ ਹਿਸਾਬ ਨਾਲ ਚਿੱਟੇ। ਨਹੀਂ, ਉਹ ਉੱਗੇ ਵੀ ਚਿੱਟੇ? ਹਾਂਜੀ, ਪਹਿਲੇ ਚਿੱਟੇ ਸੀ ਮੇਰੇ। ਚਿੱਟੇ ਤਾਂ ਸੀਗੇ ਜਦੋਂ ਮੇਰੀ ਹੁਣ ਉਮਰ 75 ਦੀ। ਠੀਕ ਹੈ, ਠੀਕ ਹੈ, ਚਲੋ। ਏਦਾਂ ਮੈਂ ਇਹ ਦੋ ਗੱਲਾਂ ਦੱਸੀਆਂ ਸੀਗੀਆਂ। ਤੇ ਇਹ ਏਦਾਂ ਆ, ਜੇ ਤਾਂ ਇੱਕ ਉਹਦਾ ਕਰਕੇ ਖਾ ਲੈਣਾ ਚਾਹੀਦਾ, ਬਹੁਤ ਸਾਰਾ ਆਰਾਮ ਆ ਜਾਂਦਾ। ਠੀਕ ਹੈ ਜੀ। ਹਾਂਜੀ, ਹਾਂਜੀ, ਓਕੇ ਜੀ। ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਗੋਲੀਆਂ ਖਾਂਦੇ ਹੋ ਗਠੀਏ ਦੀਆਂ, ਤਾਂ ਇਹਨਾਂ ਨੇ ਆ ਦੇਸੀ ਚੀਜ਼ਾਂ ਦੇ ਨਾਲ ਆਰਾਮ ਆ ਗਿਆ। ਇਹ ਨਹੀਂ ਦੱਸਿਆ ਕਾਲੀ ਮਿਰਚ 50 ਗ੍ਰਾਮ, ਮਗਾਂ 50 ਗ੍ਰਾਮ ਅਤੇ 100 ਗ੍ਰਾਮ ਖਸਖਸ ਉਹਨਾਂ ਨੇ ਕਿਹਾ ਰਗੜ ਲਓ। 150 ਗ੍ਰਾਮ ਮਣਕਾ ਬਾਅਦ ਵਿੱਚ ਉਹ ਵੀ ਕੁੱਟ ਕੇ ਇਹਨਾਂ ਦੀਆਂ ਗੋਲੀਆਂ ਬਣਾ ਲਓ। ਅਤੇ ਗੋਲੀਆਂ ਆ 3 ਵਾਰੀ ਦਿਹਾੜੀ ਦੀ ਖਾਣੀ ਆ। ਅਤੇ ਇਹਨਾਂ ਨੇ ਇਹ ਪਹਿਲਾਂ ਇਲਾਜ ਦੱਸਿਆ ਸੀ, ਮੈਨੂੰ ਯਾਦ ਆ। ਅਤੇ ਤੁਸੀਂ ਵੀ ਜ਼ਰੂਰ ਇਹਨਾਂ ਇਲਾਜਾਂ ਨੂੰ ਕਰ ਲਿਆ ਕਰੋ। ਬਲਵੰਤ ਮੰਗਟ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਜੀ। ਫੀਡਬੈਕ ਦੇ ਆਈਆਂ ਤਾਂ ਆਪਣਿਆਂ ਨੇ ਪਹਿਲਾਂ, ਪਰ ਉਹ ਜੀ, ਹਾਂਜੀ, ਇੱਕ ਤਾਂ ਜਿਹੜੇ ਕਹਿੰਦੇ ਨੇ ਵਾਲ ਗੰਜ ਪੈ ਗਿਆ, ਕਲੌਂਜੀ ਦਾ ਤੇਲ, ਇੱਕ ਗਾਰਲਿਕ ਤੇ ਵਿੱਚ ਓਨੀਅਨ ਦਾ ਪਾਣੀ ਕੱਢ ਕੇ ਰਲਾ ਲਵੇ। ਇਹ ਕਹਿੰਦੇ ਮਤਲਬ ਕਿ ਪਿਆਜ਼ ਪਾਉਣਾ ਜ਼ਰੂਰ ਆ ਆਪਦੇ, ਪਿਆਜ਼ ਪਾਉਣਾ, ਪਿਆਜ਼ ਦਾ ਪਾਣੀ। ਹਾਂਜੀ, ਤੇ ਉੱਥੇ ਘਸਣਾ ਐ ਲਾ ਕੇ ਮਸਾਜ ਹੀ ਕਰਨੀ। 15 ਕੁ ਦਿਨਾਂ 'ਚ ਆ ਜਾਂਦਾ। ਮੁੰਡਿਆ ਦਾੜੀ ਨਹੀਂ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਲਾ ਕੇ। ਥੋੜੇ ਦਿਨਾਂ ਬਾਅਦ ਹੀ ਦਾੜੀ ਆਉਣ ਲੱਗ ਗਈ। ਮੈਂ ਲਾਉਂਦਾ। ਅੱਛਾ, ਤੇ ਕਾਫੀ ਫਰਕ ਪੈਂਦਾ ਇਹਦੇ ਨਾਲ। ਫਿਰ ਕਿਸੇ ਉਹ ਤ੍ਰਿਫਲਾ ਨਾ ਰਾਤ ਨੂੰ ਲੈ ਲੈਣ ਗਰਮ ਜੇ ਪਾਣੀ ਨਾਲ, ਅੱਧਾ ਚਮਚਾ। ਸਵੇਰ ਨੂੰ ਉਹਨਾਂ ਨੂੰ ਪਤਾ ਲੱਗ ਜੂਗਾ। ਉਹ ਦੂਜੇ ਦਿਨ ਉਹਨਾਂ ਦੇ ਬਣਨਾ ਨਹੀਂ ਹੈ। ਤੇ ਉਸ ਤੋਂ ਬਾਅਦ ਜੇ ਉਹ ਫਿਰ ਐ ਨਾ ਵੀ ਹਰ ਰੋਜ਼ 1 ਦਿਨ ਫੇਰ ਲੈ ਲੈਣ, ਤਾਂ ਵਿਗਾੜ ਨਹੀਂ ਕਰਦਾ, ਪਰ ਲੂਜ਼ ਮੋਸ਼ਨ ਵੀ ਹੋ ਜਾਂਦੇ ਕਈ। ਹਾਂਜੀ, ਹਾਂਜੀ, ਤਾਂ ਕਰ। ਤੇ ਇੱਕ ਪੁੱਛਿਆ ਸੀ, ਉਹ ਪੱਥਰ ਚੱਟ ਦੇ ਉੱਤੇ ਨਾਲ ਬਹੁਤ ਹੀ ਹਟ ਜਾਂਦਾ, ਬਹੁਤ ਅਜਮਾਇਆ ਹੋਇਆ ਹੈ, ਤੇ ਉਹਦੇ ਨਾਲ ਬਹੁਤ ਛੇਤੀ ਆਰਾਮ ਆ ਜਾਂਦਾ। ਉਹ ਚਾਹੇ ਤਾਂ ਪਨੀਰ ਦੀ ਚਟਨੀ ਬਣਾ ਕੇ ਖਾ ਲੈਣ, ਚਾਹੇ ਵੈਸੇ ਵੀ ਖਾ ਲੈਣ। ਅਸੀਂ ਦੇਖੋ, ਦਵਾਈ ਸਮਝ ਕੇ ਖਾ ਲਓ। ਹਾਂਜੀ, ਬਿਨਾਂ ਸਾਨੂੰ ਤਰ ਵੀ ਖਾ ਲੈਂਦੇ। ਉਹਦੇ ਨਾਲ ਬੰਦੇ ਦੇ ਅੰਦਰ ਫੈਟ ਵੀ ਨਹੀਂ ਬਣਦੀ। ਜਿਹੜੀ ਪੱਥਰੀ ਹੁੰਦੀ ਹੈ, ਕੋਈ ਪੱਥਰ ਦੀ ਤਾਂ ਹੁੰਦੀ ਨਹੀਂ, ਤਾਂ ਫੈਟ ਦੀ। ਤੇ ਫਿਰ ਉਹ ਫੈਟ ਬਣਨ ਨਹੀਂ ਦਿੰਦੇ, ਤਾਂ ਬੜਾ ਵੱਡਾ ਢਿੱਡ ਆਈ ਜਾ। ਤੇ ਫਿਰ ਜਿਵੇਂ ਕਿ ਆਪਾਂ ਲੱਗੇ ਰਹੀਏ ਨਿਗਾਹ ਲਾ ਕੇ, ਪੇਪਰਮੈਂਟ ਦਾ ਓਇਲ ਮਿਲਦਾ, ਉਹਨੂੰ ਝੱਸ ਲਓ ਤੇ ਉਹਦੇ ਨਾਲ ਹਟ ਜਾਂਦਾ। ਅੱਛਾ, ਸਿਰ ਦੁਖਦਾ ਪੇਪਰਮੈਂਟ ਦੇ ਤੇਲ ਨਾਲ? ਠੀਕ ਹੈ। ਹਾਂਜੀ, ਨਾਲ ਉਹਦੇ ਨਾਲ ਹਟ ਜਾਂਦਾ। ਕਿਉਂਕਿ ਮੈਂ ਕੰਪਿਊਟਰ ਤੇ ਬਹੁਤ ਦੇਰ ਰਹਿਣੀ ਆ, ਤੇ ਫਿਰ ਮੈਂ ਪੇਪਰਮੈਂਟ ਦਾ ਤੇਲ ਲਾਉਣੀ ਆ, ਤੇ ਫਿਰ ਉਹਦੇ ਨਾਲ ਐਨ ਠੰਡ ਪੈ ਜਾਂਦੀ। ਠੀਕ ਹੈ। ਐਵੇਂ ਵੀ ਦਿਮਾਗ 'ਚ, ਹਾਂਜੀ, 3-4 ਚੀਜ਼ਾਂ ਸੀ। ਇੱਕ ਉਹ ਗਠੀਏ ਦਾ ਜਿਹੜਾ ਉਹ ਵੀ ਅਜਮਾਇਆ ਹੋਇਆ ਨੂੰ ਚੰਗੀ ਤਰ੍ਹਾਂ ਆਰਾਮ ਆ ਗਿਆ। ਅਸੀਂ ਤਾਂ ਚਮਚਾ 1 ਦਿਨ ਛੱਡਤਾ, ਦੂਏ ਦਿਨ ਫੇਰ ਲੈ ਲਿਆ, ਏਦਾਂ ਅਸੀਂ ਆਰਾਮ ਲੈ। ਪਰ ਉਹਨਾਂ ਨੂੰ ਨਾ ਮੈਂ ਕਿਹਾ ਵੀ ਤੁਸੀਂ ਪਕਾ ਕੇ ਖਾ ਕੇ ਉਹ ਕਲੌਂਜੀ ਦੇ ਤੇਲ ਦੇ ਪਰੌਂਠੇ ਖਾਂਦੇ ਨੇ, ਉਹਨਾਂ ਨੂੰ ਮੁੜ ਕੇ ਹੋਇਆ ਹੀ ਨਹੀਂ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਕਿਉਂਕਿ ਕਲੌਂਜੀ ਦਾ ਤੇਲ ਬਹੁਤ ਜ਼ਿਆਦਾ ਚੰਗਾ, ਤੇ ਫਿਰ ਖਾਣਾ ਔਖਾ ਤਾਂ ਪਰੌਂਠੇ ਬਣਾ ਲਓ, ਚੱਲ ਨਾਲੇ ਤਾਂ ਪਰੌਂਠੇ ਖਾਧੇ ਜਾਂਦੇ। ਹਾਂਜੀ, ਹਾਂਜੀ, ਕਿਉਂਕਿ ਆਪਣਾ ਬੰਦ ਹੁੰਦਾ, ਤੇ ਨਾਲੇ ਫਿਰ ਵਾਈ ਬਣ ਜਾਂਦਾ। ਠੀਕ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਨਹੀਂ, ਹੋਰ ਇਲਾਜ ਜਿਹੜੇ ਤੁਹਾਨੂੰ ਪਤਾ ਹੁੰਦੇ ਦੁਆਰਾ ਤੁਸੀਂ ਆ ਸਕਦੇ ਆ ਜੀ। ਅੱਗੇ ਜਸਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਗਠੀਏ ਦਾ ਇਲਾਜ ਦੱਸਣਾ ਜੀ। ਹਾਂਜੀ, ਹਾਂਜੀ, ਦੱਸੋ ਜੀ, ਦੱਸੋ। ਫੀਡਬੈਕ ਦੇਣ ਲੱਗਾ, ਮੈਨੂੰ ਆਪ ਹੋ ਗਿਆ ਮੇਰੇ ਗੋਡੇ 'ਚ। ਅੱਛਾ, ਅੱਛਾ। ਤੇ ਮੈਨੂੰ ਤੁਰਨਾ ਬਹੁਤ ਮੁਸ਼ਕਲ ਹੋ ਗਿਆ ਸੀਗਾ। ਨਾ ਮੇਰੀ ਲੱਤ ਫੋਲਡ ਹੁੰਦੀ ਸੀ, ਨਾ ਆਪਣਾ ਬਾਥਰੂਮ ਜਾਣਾ ਔਖਾ ਹੋ ਗਿਆ ਸੀਗਾ। ਅੱਛਾ ਜੀ। ਤੇ ਮੈਂ ਜਦੋਂ ਟੈਸਟ ਕਰਾਏ ਤਾਂ ਮੈਨੂੰ ਪਤਾ ਲੱਗਿਆ। ਐਕਚੁਅਲੀ ਮੈਂ 2 ਮਹੀਨੇ ਏਦਾਂ ਹੀ ਘੁੰਮਦਾ ਰਿਹਾ, ਕਿਤੇ ਮਨਾਉਂਦਾ ਰਿਹਾ, ਮਾਲਿਸ਼ ਕਰਾਉਂਦਾ ਰਿਹਾ, ਕੁਝ ਨਹੀਂ ਫਰਕ ਪਿਆ। ਕਿਸੇ ਨੇ ਗੋਡਾ ਟੁੱਟ ਗਿਆ ਹੈਗਾ, ਉੱਥੋਂ ਬੰਨ ਕੇ ਰੱਖਿਆ ਮਹੀਨਾ ਮੇਰਾ, ਹਨਾ। ਅੱਛਾ ਜੀ। ਕੋਈ ਫਰਕ ਨਹੀਂ, ਇਲਾਜ ਹੋਰ ਸੀ। ਫਿਰ ਮੈਂ ਗਠੀਏ ਦਾ ਟੈਸਟ ਕਰਾਇਆ। ਅੱਛਾ ਜੀ।
ਜੇ ਤੁਸੀਂ ਟੈਸਟ ਕਰਾਇਆ ਤੇ ਮੇਰੀ ਗਠੀਆ ਫਿਰ ਆਇਆ ਉੱਥੇ ਹਨਾ ਰਿਪੋਰਟ 'ਚ। ਹਾਂਜੀ। ਫਿਰ ਉਸ ਤੋਂ ਬਾਅਦ ਮੈਂ ਚੂਨਾ ਖਾਣਾ ਸ਼ੁਰੂ ਕੀਤਾ ਜੀ। ਚੂਨਾ ਜਿਹੜਾ ਮਿਲਦਾ, ਠੀਕ। ਚੂਨਾ ਜਿੱਦਾਂ ਪਾਉਣ ਵਾਲਾ ਚੂਨਾ ਹੁੰਦਾ ਨਾ, ਆਮ ਸਟੋਰ ਤੋਂ ਮਿਲ ਹਾਂਜੀ ਜਾਂਦਾ। ਹਾਂਜੀ। ਇੰਡੀਅਨ ਸਟੋਰ ਤੋਂ ਮਿਲ ਜਾਂਦਾ ਹੈਗਾ। ਤੇ ਚੂਨਾ ਖਾਣਾ ਭੈਣ ਜੀ ਆਪਣਾ ਜਿੰਨਾ ਕਣਕ ਦਾ ਦਾਣਾ ਹੁੰਦਾ, ਹਾਂਜੀ, ਦਹੀਂ ਦੇ ਵਿੱਚ ਪਾ ਕੇ ਖਾਣਾ, ਮਿਕਸ ਕਰਕੇ। ਥੋੜਾ ਦਹੀਂ ਲੈਣਾ 4 ਚਮਚਾ, ਉਹਦੇ ਵਿੱਚ ਸਵੇਰੇ ਮਿਕਸ ਕਰਕੇ ਤੁਸੀਂ ਖਾ ਲਓ। ਠੀਕ ਹੈ। ਮੈਂ ਜੀ ਆਪਣਾ 10 ਦਿਨ ਖਾਧਾ, 10ਵੇਂ ਦਿਨ ਮੈਨੂੰ ਫਰਕ ਪੈ ਗਿਆ, ਤੁਰਨਾ ਸ਼ੁਰੂ ਹੋ ਗਿਆ ਸੀ। ਪਤਾ ਲੱਗ ਗਿਆ ਬੋਡੀ ਨੂੰ? ਹਾਂਜੀ, ਪਤਾ ਲੱਗਿਆ ਬਾਡੀ ਨੂੰ। ਇਸ ਟਾਈਮ ਮੈਨੂੰ ਮਹੀਨਾ ਹੋ ਗਿਆ ਖਾਂਦੇ ਨੂੰ, ਬਿਲਕੁਲ ਠੀਕ ਠਾਕ ਹੈ। ਮੈਂ ਬਾਹਰ ਸੈਰ ਵੀ ਕਰਦਾ, ਸਾਰਾ ਕੁਝ ਠੀਕ ਹੈਗਾ। ਠੀਕ ਹੈ ਜੀ। ਜੇ ਕਿਸੇ ਭੈਣ ਭਾਈ ਨੂੰ ਪ੍ਰੋਬਲਮ ਉਹਨੂੰ ਕਿ 2 ਮਹੀਨੇ ਜਿਹਨੂੰ ਜ਼ਿਆਦਾ ਹੈਗਾ, ਉਹ 2 ਮਹੀਨੇ 2.5 ਮਹੀਨੇ ਲਗਾਤਾਰ ਖਾਵੇ ਜੀ। ਠੀਕ ਹੈ ਜੀ। ਚੰਗਾ ਭੈਣ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਫੀਡਬੈਕ ਵੀ ਦਿੰਦੇ ਹੋ। ਤੇ ਦੇਖੋ ਕਿੰਨਿਆਂ ਦਾ ਭਲਾ ਹੁੰਦਾ ਹੈ ਜਿਨ੍ਹਾਂ ਦੇ ਹੈਗਾ ਆ ਆਪਣਾ ਗਠੀਆ ਪੁੱਛਿਆ ਆ ਜਾਂ ਕੁਛ ਦੁਖਦਾ ਆ, ਤਾਂ ਜ਼ਰੂਰ ਇਹ ਚੀਜ਼ਾਂ ਨੂੰ ਵਰਤ ਕੇ ਦੇਖੋ, ਨੁਕਸਾਨ ਕੋਈ ਨਹੀਂ ਇਹਦਾ। ਗੁਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਿਆ ਸੀ ਬਸ, ਉਹ ਜਿਹੜੇ ਕਹਿੰਦੇ ਵੀ ਬੈਕ ਤੋਂ ਚਰਬੀ ਫਟ ਗਈ, ਉਹ ਨਾ ਫਟਕਰੀ ਦਾ ਪਾਣੀ ਲਾਉਣ, ਉੱਥੇ ਫਟਕਰੀ ਵਿੱਚ ਪਾ ਕੇ ਗਰਮ ਕਰ ਲੈਣ, ਗਰਮ ਪਾਣੀ ਨਾਲ ਟਕੋਰ ਕਰਨਾ, ਉਹਦੀ ਟਕੋਰ ਕਰਨਾ। ਠੀਕ ਹੈ ਜੀ। ਹਾਂਜੀ, ਫਿਰ ਬਾਅਦ ਵਿੱਚ ਉਹ ਵਾਲਾ ਕੱਪੜਾ ਵਾਲਾ ਜਿਹੜਾ ਗਿੱਲਾ ਹੋਣਾ ਉਹਨੂੰ ਉੱਥੇ ਬੰਨ ਦੇਣ ਫੋਰ ਨਾਈਟ, 1-2 ਰਾਤਾਂ ਕਰਨ, 2 ਰਾਤਾਂ ਠੀਕ ਹੋ ਜਾਂਦਾ ਜੀ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਹਾਂਜੀ, ਇੱਕ ਵਾਰੀ ਇਹ ਵੀ ਦੱਸਿਆ ਸੀਗਾ ਵੀ ਜਿੱਥੇ ਮਾਸ ਫਟਿਆ ਹੁੰਦਾ ਨਾ, ਚਰਬੀ ਫਟੀ ਹੁੰਦੀ ਆ, ਉੱਥੇ ਤੁਸੀਂ ਨਿੰਬੂ ਕੱਟ ਲਓ ਤੇ ਨਿੰਬੂ ਤੁਸੀਂ 1 ਪੀਸ ਗਰਮ ਕਰ ਲੈਣਾ ਤਵੇ 'ਤੇ, ਥੋੜ੍ਹਾ ਜਿਹਾ ਤੇਲ ਲਾ ਕੇ, ਤਾਂ ਉਹ ਉੱਥੇ ਮਲਣਾ ਤੇ ਫਿਰ ਦੂਜਾ ਮਲਣਾ ਰੱਖਣਾ ਆ। ਵਾਰੀ ਉਹਨਾਂ ਨੂੰ ਗਰਮ ਨੂੰ ਮਲੀ ਜਾਣਾ ਆ। ਉਹਦੇ ਨਾਲ ਵੀ ਕਹਿੰਦੇ ਵੀ ਚਰਬੀ ਫਟੀ ਆ ਜਿਹੜੀ ਨਾ, ਉਹ ਠੀਕ ਹੋ ਜਾਂਦੀ ਆ। ਕਰਕੇ ਦੇਖ ਸਕਦੇ ਆ। ਇਹ ਕੋਈ ਖਾਣ ਵਾਲੀ ਚੀਜ਼ ਨਹੀਂ ਜੀ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਹੋ ਜਾਊਗਾ। ਹੁਣ ਆਪਾਂ ਇੱਕ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਆਉਂਦੇ ਆ ਵਾਪਸ। ਤੇ ਤੁਹਾਡੇ ਤੋਂ ਇਹ ਵੀ ਪੁੱਛਿਆ ਗਿਆ ਸੀਗਾ ਕਿ ਤੁਸੀਂ ਦੱਸੋ ਜਿਹੜੇ ਕੌਲੀ 'ਤੇ ਬਹਿੰਦੇ ਆ ਉਹ ਕਿਵੇਂ ਬਹਿੰਦੇ ਆ, ਕੀ ਪ੍ਰੋਸੀਜਰ ਆ, ਕਿਉਂਕਿ ਬੋਡੀ ਆਪੋ ਆਪਣੀਆਂ ਆਰਾਮ ਜਿਹੜਾ ਆ ਉਹ ਉਸ ਹਿਸਾਬ ਨਾਲ ਆਉਂਦਾ ਆ। 4082725200 ਸਟੂਡੀਓ ਦਾ ਫੋਨ ਨੰਬਰ ਆ, ਇਹ 'ਤੇ ਕਾਲ ਕਰ ਸਕਦੇ। ਜਿਹੜੇ ਦੁਬਾਰਾ ਕਾਲ ਕਰਕੇ ਆਪਣੇ ਸਾਰੇ ਇਲਾਜ ਆ ਉਹ ਦੱਸਣੇ ਜ਼ਰੂਰ ਆ। USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਸਾਡੇ ਕੋਲ ਕੋਈ ਡਾਕਟਰ ਤੇ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ ਜਿਨ੍ਹਾਂ ਦੇ ਕੋਲ ਹੋਮ ਰੈਮਡੀਜ਼ ਹੁੰਦੀਆਂ, ਜਿਨ੍ਹਾਂ ਦੇ ਕੋਲ ਬਹੁਤ ਵਧੀਆ ਹੋਮ ਰੈਮਡੀਜ਼ ਹੁੰਦੀਆਂ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਤੋਂ ਆਰਾਮ ਆਉਂਦਾ ਆ। ਤੁਹਾਡੇ ਤੋਂ ਸੁਣ ਕੇ ਕਈ ਲੋਕ ਆ ਇਹ ਦਵਾਈ ਬਣਾ ਕੇ ਵੇਚਦੇ ਵੀ ਆ। ਕਈ ਲੋਕ ਆਪਣੇ ਉਸੇ ਤਰ੍ਹਾਂ ਬਣਾ ਕੇ YouTube 'ਤੇ ਪਾ ਕੇ ਵੀ ਉਹ ਪੈਸੇ ਬਣਾ ਰਹੇ ਆ। ਸੋ ਤੁਹਾਡੀਆਂ ਦਿੱਤੀਆਂ ਹੋਈਆਂ ਚੀਜ਼ਾਂ ਨਾਲ, ਤੁਹਾਡੇ ਦੱਸੇ ਹੋਏ ਚੀਜ਼ਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਰਾਮ ਆ ਰਿਹਾ ਆ। ਅਤੇ ਤੁਸੀਂ ਜੋ ਵੀ ਤੁਹਾਡੇ ਕੋਲ ਹੋਮ ਰੈਮਡੀ ਹੁੰਦੀ ਆ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਸਰੋਤਿਆਂ ਨੂੰ ਵੀ ਦੱਸੀਏ ਕਿ ਡਾਕਟਰ ਕੋਈ ਨਹੀਂ ਗਾ। ਬਾਕੀ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਆਪਣੀ ਬੋਡੀ ਦੇਖ ਕੇ ਲੈਣੀਆਂ। ਜੇ ਤੁਹਾਨੂੰ ਬਾਏ ਆ, ਗਰਮੀ ਆ, ਆਪਣੇ ਹਿਸਾਬ ਦੇ ਨਾਲ ਤੁਸੀਂ ਚੀਜ਼ਾਂ ਪਾਉਣੀਆਂ ਆ। ਜੇ ਕੋਈ ਚੀਜ਼ ਤੋਂ ਤੁਹਾਨੂੰ ਐਲਰਜੀ ਆ ਤਾਂ ਉਹ ਚੀਜ਼ ਲੈਣੀ ਨਹੀਂ ਗੀ। ਉਹ ਤੁਹਾਡੇ 'ਤੇ ਡਿਪੈਂਡ ਆ ਕਿ ਤੁਹਾਡੀ ਬੋਡੀ ਕੀ ਐਕਸੈਪਟ ਕਰਦੀ ਆ। ਬਾਕੀ ਬੋਡੀ ਆਪੋ ਆਪਣੀਆਂ ਜੀ, ਆਰਾਮ ਕਿਸੇ ਨੂੰ ਜਲਦੀ ਆ ਜਾਂਦਾ ਆ ਅਤੇ ਕਿਸੇ ਨੂੰ ਦੇਰ ਦੇ ਨਾਲ ਆਉਂਦਾ ਆ। ਬਾਕੀ ਜਿਹੜਾ ਸਾਰਾ ਕੁਛ ਆ, ਖਾਣਾ ਪੀਣਾ ਜੋ ਵੀ ਹੈਗਾ ਆ, ਉਹ ਤੁਸੀਂ ਆਪ ਦੇਖ ਕੇ ਲੈਣਾ ਆ ਵੀ ਕਿਹੜੀ ਚੀਜ਼ ਤੁਹਾਨੂੰ ਫਿੱਟ ਬਹਿੰਦੀ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਅੱਗੇ ਚੱਲਦੇ ਹਾਂ। ਅੱਗੇ ਜਾਣ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੀ ਸਪਾਂਸਰ ਦਾ ਵੀ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਗੁਰਚਰਨ ਸਿੰਘ ਬੇਕਰਸਫੀਲਡ, ਕਰਨੈਲ ਸਿੰਘ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗੁਰਮੀਤ ਸਿੰਘ ਚੱਲੀ ਐਸਕਲੋਨ, ਸਤਵੰਤ ਕੌਰ ਸੇਖੋਂ ਜੂਨੀਅਰ ਸਿਟੀ, ਬਹਾਦਰ ਸਿੰਘ ਜੀ ਫੌਲਰ ਤੋਂ। ਜੇ ਤੁਹਾਨੂੰ ਕੋਈ ਵੀ ਨੈਚੁਰੋਪੈਥੀ ਜਾਂ ਹੋਮੋਪੈਥੀ ਦੀ ਦਵਾਈ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ। 5594920513 ਅਤੇ ਇਹ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਅਤੇ ਹੁਣ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਵਾਰ-ਵਾਰ ਤੁਹਾਡੀ ਕਾਲ ਹੈ। ਜਦੋਂ ਤੁਹਾਡੀ ਕਾਲ ਮਿਲ ਜਾਂਦੀ ਹੈ ਪਲੀਜ਼ ਆਪਣਾ ਰੇਡੀਓ ਬੰਦ ਕਰ ਲਿਆ ਕਰੋ। ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀਆਂ ਇਹ ਦੇਸੀ ਚੀਜ਼ਾਂ ਆ, ਦੇਸੀ ਦਵਾਈਆਂ ਆ, ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਜਿਹੜੀਆਂ ਐਲੋਪੈਥੀ ਦਵਾਈਆਂ ਆ, ਜਿਹੜੀਆਂ ਆਪਾਂ ਡਾਕਟਰਾਂ ਤੋਂ ਲੈਂਦੇ ਹਾਂ, ਕਈ ਵਾਰ ਉਹਦੇ ਜਿਹੜੇ ਆ ਨਾ ਉਹ ਸਾਈਡ ਇਫੈਕਟ ਹੁੰਦੇ ਆ, ਪਰ ਉਹ ਵੀ ਆਪਾਂ ਦੇਖ ਕੇ ਲੈਂਦੇ ਹਾਂ। ਪਰ ਸਾਨੂੰ ਦੱਸਿਆ ਘੱਟ ਜਾਂਦਾ ਆ। ਪਰ ਤੁਸੀਂ ਜ਼ਰੂਰ ਦੇਖ ਕੇ ਲਿਆ ਕਰੋ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਜਾਂਦੀਆਂ, ਦਿੱਤੀਆਂ ਜਾਂਦੀਆਂ ਵੀ ਉਹ ਤੁਹਾਨੂੰ ਕਿਸ ਤਰ੍ਹਾਂ ਹੈਗੀਆਂ। ਪਰ ਇਹਨਾਂ ਚੀਜ਼ਾਂ ਦੇ ਵਿੱਚ ਸਿਰਫ ਅਤੇ ਸਿਰਫ ਇੱਕ ਹੈਗੀ ਆ, ਇਹ ਬਾਇਓਗਰਮੀ
ਤੁਸੀਂ ਜ਼ਰੂਰ ਦੇਖਣੀ ਆ ਕਿ ਤੁਹਾਡੇ ਸਰੀਰ ਨੂੰ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਉਹ ਬਾਈਗਰਮੀ ਕਰਦੀਆਂ, ਕਿਹੜੀਆਂ ਚੀਜ਼ਾਂ ਚੰਗੀਆਂ ਆ, ਕਿਹੜੀਆਂ ਚੀਜ਼ਾਂ ਉਹ ਕਿਸ ਤਰ੍ਹਾਂ ਹੈਗੀਆਂ ਆ, ਉਹ ਦੇਖ ਕੇ ਲੈਣੀਆਂ। ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਕੋਲ ਕੋਈ ਵੀ ਜਿਹੜਾ ਡਾਕਟਰ ਉਹ ਨਹੀਂ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ, ਕੋਈ ਹਕੀਮ ਨਹੀਂ ਹੁੰਦਾ, ਕੁਛ ਨਹੀਂ ਹੁੰਦਾ ਹੈਗਾ। ਸੋ ਤੁਸੀਂ ਪੂਰੀ ਕੋਸ਼ਿਸ਼ ਕਰੋ ਕਿ ਚੀਜ਼ਾਂ ਸਰੀਰ ਦੇ ਹਿਸਾਬ ਨਾਲ ਹੀ ਆਪਣੇ ਦੇ ਨਾਲ ਲਵੋ। ਹੁਣ ਅਸੀਂ ਦੇਖਦੇ ਹਾਂ ਜੀ ਤੁਹਾਡਾ ਕਿਸ ਤਰ੍ਹਾਂ ਤੁਹਾਡੇ ਸਿਸਟਮ ਹੈਗੇ ਆ, ਅਤੇ ਤੁਸੀਂ ਜ਼ਰੂਰ ਆਪਣੀ ਫੀਡਬੈਕ ਵੀ ਦੇਣੀ ਆ। ਤੁਸੀਂ ਜਿਹੜੀ ਤੁਹਾਨੂੰ ਕਿਸੇ ਚੀਜ਼ ਦਾ ਪਤਾ ਆ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਕੋਸ਼ਿਸ਼ ਕਰਨੀ ਆ ਦੱਸਣ ਦੀ ਕਿ ਕਿਹੜੀ ਬਿਮਾਰੀ ਸੀ, ਕਿਸ ਤੋਂ ਕੀ ਲਿਆ ਆ, ਅਤੇ ਉਹਦੇ ਨਾਲ ਤੁਹਾਨੂੰ ਕੀ ਜਿਹੜੇ ਉਹ ਫਰਕ ਪੈਂਦੇ ਆ, ਉਹਦੇ ਬਾਰੇ ਜ਼ਰੂਰ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਆ ਜੀ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਹੁਣ ਜੀ ਸਾਡੇ ਨਾਲ ਜੁੜੇ ਹੋਏ ਨੇ ਤੁਹਾਡਾ ਕਾਲ ਤੁਹਾਡੀ ਜੀ, ਤੁਹਾਡਾ ਫੋਨ ਸੈਟਲ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਜੀ? ਮੇਰਾ ਨਾਮ। ਤੁਹਾਡੀ ਆਵਾਜ਼ ਘੱਟ ਆਉਂਦੀ ਜੀ। ਹਾਂਜੀ ਹਾਂਜੀ, ਦੱਸੋ ਜੀ। ਮੈਂ ਭੈਣ ਜੀ ਇਹ ਪੁੱਛਣਾ ਹੈਗਾ, ਜਿਹੜਾ ਮੈਨੂੰ ਦੱਸਿਆ ਸੀ ਭਾਈ ਭੈਣਾਂ ਨੇ ਕਿ ਉਹਨਾਂ ਦੀ ਐਕਸਰਸਾਈਜ਼ ਸਵੇਰੇ ਕਰੋ, ਨਹਾਉਣੇ ਆ ਜਿਹੜੇ, ਉਹ ਤਾਂ ਮੈਂ ਕਰਦੀ ਆ। ਭਾਈ ਗੁਰਵੀਰ ਸਿੰਘ ਵੀ ਹੁਣੇ ਵੀ ਜੇ ਕੁਛ ਉਹਨਾਂ ਨੂੰ ਪਤਾ ਜ਼ਿਆਦਾ ਤਾਂ ਮੈਨੂੰ ਦੱਸਣ, ਮੈਂ ਕਰਦੀ ਜੀ। ਥੈਂਕ ਯੂ ਜੀ, ਬਹੁਤ ਬਹੁਤ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਤੇ ਤੁਸੀਂ ਜਿਹੜੀ ਐਕਸਰਸਾਈਜ਼ ਉਹ ਕੰਨਾਂ ਨੂੰ ਕੀ ਪ੍ਰੋਬਲਮ ਸੀ? ਕੰਨਾਂ ਦਾ ਫਲੂਟ ਵਗੈਰਾ ਅੱਛਾ ਠੀਕ ਮੇਰਾ ਤਾਂ ਫੇਰ ਉਹ ਮੈਨੂੰ ਨਾ ਚੱਕਰ ਆਉਂਦੇ ਤੇ ਸਿਰ ਨੂੰ ਬਹੁਤ ਤਕਲੀਫ ਹੁੰਦੀ ਹੈ। ਠੀਕ ਹੈ ਆਪਾਂ ਜ਼ਰੂਰ ਪੁੱਛਦੇ ਹਾਂ। ਮੈਂ ਸਮਝ ਗਈ ਤੁਹਾਨੂੰ ਕੀ ਪ੍ਰੋਬਲਮ। ਗੁਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ। ਤੁਹਾਡੀਆਂ ਲਾਈਨਾਂ ਡਰੋਪ ਹੋਈਆਂ ਜੀ, ਦੁਬਾਰਾ ਕਰੋ। ਆਪਣੇ ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੰਡੀਆ ਮੁੰਡਾ 50 ਸਾਲ ਦਾ, ਉਹਦੇ ਨਾ ਬੈਕ ਨੂੰ ਆਕੜ ਬਹੁਤ ਜ਼ਰੂਰੀ, ਬਹੁਤ ਆਕੜ ਬਹੁਤ ਪੈਂਦੀ ਆ। ਬੈਕ ਨੂੰ ਆਕੜ ਪੈਂਦੀ ਹੈ, ਠੀਕ ਹੈ ਜੀ। ਜਦੋਂ ਬਹੁਤ ਜ਼ਿਆਦਾ ਪੈਂਦੀ ਤਾਂ ਜਿੱਦਾਂ ਜ਼ਰੂਰ ਦੱਸੋ, ਜੇ ਪਤਾ ਹੋ ਜ਼ਰੂਰ। ਦਵਾਈ ਖਾਣਾ ਕੋਈ ਫਰਕ ਨਹੀਂ ਪੈਂਦਾ ਉਹਨੂੰ, ਹੈ ਨਾ? ਠੀਕ ਹੈ ਥੈਂਕ ਯੂ ਜੀ। ਥੈਂਕ ਯੂ। ਹਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੀ ਸਿਸਟਰ ਨੂੰ ਨਾ ਐਸਿਡ ਬਣਦਾ ਹੈਗਾ। ਹਾਂਜੀ। ਤੇ ਜਦੋਂ ਕੁਝ ਖਾ ਲੈਂਦੀ ਤਾਂ ਉਹਨਾਂ ਦੇ ਪੇਨ ਬਹੁਤ ਹੁੰਦੀ ਜੀ। ਐਸਿਡ ਜੋ ਬਣਦਾ ਆ? ਹਾਂਜੀ ਠੀਕ ਹੈ। ਵੈਸੇ ਹਾਂਜੀ ਪ੍ਰੋਗਰਾਮ 'ਚ ਦੱਸ ਕੇ ਹਟਿਆ ਪਹਿਲੇ ਪਾਠ ਦੇ ਵਿੱਚ, ਤੇ ਤੁਸੀਂ ਉਹਨੂੰ ਦੁਬਾਰਾ ਜ਼ਰੂਰ ਸੁਣ ਲਿਓ। ਨਿਰਮਲ ਸਿੰਘ ਜੀ ਜੁਕੇ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿੱਦਾਂ ਹਾਂਜੀ ਕੌਲੀ ਤੇ ਜਿੱਦਾਂ ਬੈਠੀ ਦਾ ਵਾ, ਉਹ ਜਿੱਦਾਂ ਮੈਨੂੰ MS ਆ, ਮੋੜੀ ਸਕੋਰਪੀਓ, ਮੈਂ ਵੀ ਬਹਿ ਸਕਦਾ ਵਾਂ? ਸ਼ੂਗਰ ਤਾਂ ਹੈ ਨਹੀਂ? ਸ਼ੂਗਰ ਤੋਂ ਬਿਨਾਂ ਨਹੀਂ। ਤੁਸੀਂ ਮੇਰੇ ਖਿਆਲ ਹੋਰ ਪੁੱਛਾਂਗੇ ਲੋਕਾਂ ਨੂੰ ਪਹਿਲਾਂ, ਅਜੇ ਤੁਸੀਂ ਨਾ ਬੈਠਿਓ ਵੀ ਕਿਹੜੀ ਬਿਮਾਰੀ ਤੋਂ ਆਰਾਮ ਆਇਆ। ਅੱਛਾ ਜੀ। ਤੇ ਦੂਜੀ ਗੱਲ ਮੈਂ ਪੁੱਛਣੀ, ਜਿੱਦਾਂ ਉਹ ਭਾਜੀ ਹੁਣੀ ਚੂਨਾ ਕਹਿੰਦੇ, ਜਿੱਦਾਂ ਉਹ ਕੀ ਉਹਨਾਂ ਨੂੰ ਗਠੀਆ ਵਾ ਸ਼ਾਇਦ, ਤੇ ਉਹ MS ਜਿਹੜੀ ਹੁੰਦੀ ਆ ਉਹ ਤੇ ਗਠੀਆ ਸੇਮ ਹੁੰਦੀ ਆ? ਜਿੱਦਾਂ ਮੈਂ ਫਟਕੜੀ ਨੂੰ ਖਾਂਦੇ ਨੂੰ 2 ਸਾਲ ਹੋ ਗਏ, ਮਾਲਸ਼ ਕਰਦੇ ਨੂੰ ਵੀ ਕਿੰਨਾ ਟਾਈਮ ਹੋ ਗਿਆ, ਪਰ ਮਤਲਬ ਤੁਸੀਂ ਜਿਹੜਾ ਇਹ ਨਾਲੋਂ ਥੋੜਾ ਜਿਹਾ ਹਾਂਜੀ MS ਤੇ ਜਿਹੜਾ ਅਰਥਰਾਈਟਸ ਹੈ ਨਾ, ਇਹ ਡਾਕਟਰ ਨੂੰ ਪੁੱਛਿਓ ਕਿ ਇਹ ਬਿਮਾਰੀਆਂ ਸਿਮਿਲਰ ਆ। ਅੱਛਾ ਜੀ। ਮੈਂ ਜਿੱਦਾਂ ਗਠੀਆ ਕਹਿੰਦੇ ਨਾ ਭਾਜੀ ਵੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ ਹੈਗਾ। ਅੱਛਾ। ਚੂਨਾ ਖਾਦਾ ਵਾ ਤਾਂ ਉਹਦੇ ਨਾਲ ਫਰਕ ਪੈ ਗਿਆ ਵਾ, ਤਾਂ ਮੈਂ ਕਿਹਾ ਜੇ ਮੇਰੇ ਵੀ ਟਰਾਈ ਕਰਾਂ ਤੇ ਮੈਂ ਕਿਹਾ ਸ਼ਾਇਦ ਹੋ ਸਕਦਾ, ਕਿਉਂਕਿ ਜਿਹੜੀ ਦਵਾਈ ਕਹਿੰਦਾ ਮੈਂ ਟਰਾਈ ਕਰਦਾ ਰਹਿਣਾ, ਪਰ ਕੋਈ ਫਰਕ ਮੈਂ ਕਿਹਾ ਪੈਂਦਾ ਨਹੀਂ ਹੈਗਾ। ਤੇ ਇਹ ਵੀ ਮੈਂ ਕਿਹਾ ਚਲੋ ਕਰਕੇ ਲੈਣਾ। ਹਾਂਜੀ ਠੀਕ ਹੈ। ਹਿੰਮਤ ਹੈ ਤੁਹਾਡੀ, ਕਾਫੀ ਟਾਈਮ ਤੋਂ ਲੱਗੇ ਹੋਏ ਆ। ਹਾਂਜੀ ਆਹੋ, ਪਰ ਕੰਮ ਵੀ ਕਰੀ ਜਾਈਦਾ, ਪਰ ਤੁਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ। ਹਾਂਜੀ ਤੇ ਮੈਂ ਕਿਹਾ ਜੇ ਥੋੜਾ ਬਹੁਤਾ ਫਰਕ ਪਵੇ, 5-7% ਹੀ ਫਰਕ ਪੈ ਜਾਵੇ ਤੇ ਬਹੁਤ ਵਧੀਆ ਵਾ। ਬਿਲਕੁਲ ਠੀਕ ਹੈ, ਹਨਾ? ਥੈਂਕ ਯੂ ਨਿਰਮਲ ਸਿੰਘ ਜੀ। ਕਾਫੀ ਟਾਈਮ ਤੋਂ ਇਹ ਤੁਸੀਂ ਜੁੜੇ ਹੋਏ ਹੋ, ਬਹੁਤ ਧੰਨਵਾਦ। ਹਰਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੈਨੂੰ ਨਾ ਇਹ ਮਣਕਿਆਂ ਦੀ ਥੋੜੀ ਜਿਹੀ ਪਿੱਛੋਂ ਬੈਕ ਤੋਂ ਪ੍ਰੋਬਲਮ ਆ। ਅੱਛਾ। ਉਹਦੇ ਨਾਲ ਮੇਰੀਆਂ ਨਾ ਲੱਤਾਂ ਸੌਂ ਜਾਂਦਾ ਧੜ, ਤੇ ਧੜ ਹੁਣ ਮੈਂ ਤੁਰ ਕੇ 20 ਮਿੰਟ ਗੁਰਦੁਆਰੇ ਵੀ ਜਾਂਦੀ ਹਾਂ, ਲਾਗੇ ਗੁਰਦੁਆਰਾ, ਤੇ ਲੱਤਾਂ ਨਹੀਂ ਸੌਂਦੀਆਂ, ਤੇ ਪਰ ਮੇਰਾ ਗੋਡਾ ਨਹੀਂ ਚੁੱਕਿਆ ਜਾਂਦਾ ਸੱਜਾ। ਅੱਛਾ ਜੀ। ਬਹੁਤ ਬੁਰੀ ਹਾਲਤ ਆ, ਗੋਡੇ ਤੋਂ ਨਹੀਂ ਤੁਰਿਆ ਜਾਂਦਾ। ਮੈਂ ਜਾਂਦੀ ਜ਼ੋਰ ਲਾ ਕੇ ਬਹਿ ਕੇ ਰਸਤੇ 'ਚ ਬਹਿ ਜਾਂਦੀ। ਠੀਕ ਹੈ। ਤੇ ਉਹਦੇ ਬਾਰੇ ਕੋਈ ਦੱਸੇ? ਜ਼ਰੂਰ ਜੀ। ਹਾਂਜੀ ਭੈਣ ਜੀ, ਬੜੀ ਮੁਸ਼ਕਲ। ਸੁਣਦੇ ਰਹੋ ਜੀ ਤੁਸੀਂ। ਹਾਂਜੀ, ਮੁਸ਼ਕਿਲ ਹੈਗੀ ਆ ਆਪਣੇ, ਤਾਂ ਹੀ ਤੇ ਤੁਸੀਂ ਕਾਲ ਕੀਤੀ ਹੈਗੀ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਗੁਰਪਾਲ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਕੋਈ ਵੀ ਆਪਣੇ ਗੁੱਝੀ ਸੱਟ ਲੱਗਦੀ ਆ, ਪਹਿਲਾਂ ਬਰਫ਼ ਦੀ ਟਕੋਰ ਕਰਨੀ ਆ ਜੀ। ਹਾਂਜੀ। ਉਦੋਂ ਬਾਅਦ ਜਾਂ ਤੇ ਨਿੰਬੂ ਦਾ ਇਲਾਜ ਕੀਤਾ ਜੀ, ਉਹ ਵੀ ਵਧੀਆ। ਉਦੋਂ ਵੀ ਵਧੀਆ ਇਲਾਜ ਇੱਕ ਹੈ ਜੀ, ਮਿੱਠੀ ਰੋਟੀ। ਠੀਕ ਹੈ ਜੀ। ਇੱਕ ਪਾਸੇ ਰੋਟੀ ਜੀ, ਮਿੱਠਾ ਤੇਲ ਲਾਉਣਾ ਉਹਦੇ ਉੱਤੇ ਜੀ, ਹਲਦੀ ਲਾਉਣੀ ਹੈ ਜੀ, ਤੇ ਫੈਕਟਰੀ ਲਾਉਣੀ ਹੈ ਜੀ। ਉਹ ਠੀਕ ਹੈ ਜੀ। ਜਿੱਥੇ ਜਿਹਨਾਂ ਦੀ ਬੈਕ ਦੁਖਦੀ ਆ ਉਹ ਵੀ ਠੀਕ ਹੋ ਜਾਊਗੀ, ਗੋਡੇ ਜਿਹੜਾ ਦੁਖਦੇ ਉਹ ਵੀ ਠੀਕ ਹੋ ਜਾਣਗੇ ਜੀ।
ਹਾਂਜੀ ਓਕੇ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜੋ ਵੀ ਤੁਹਾਨੂੰ ਪਤਾ ਹੁੰਦਾ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ। ਗੁਰਪ੍ਰੀਤ, ਹਾਂਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਚਿਹਰੇ ਦੇ ਉੱਤੇ ਨਾ ਮਤਲਬ ਬਲੈਕ ਹੈਡ ਤੋਂ ਬਹੁਤ ਬਣਦੇ ਆ ਜੀ, ਮਤਲਬ ਜਿੱਦਾਂ ਆਪਾਂ ਬਾਅਦ ਚ ਖੱਡੇ ਉੱਪਰ ਪੋਰਸ ਹੁੰਦਾ ਜੀ, ਓਪਨ ਪੋਰਸ, ਹਾਂਜੀ, ਤੇ ਉਹਦਾ ਕਰਕੇ ਜੀ ਕਿਸੇ ਨੂੰ ਪਤਾ ਉਹਦਾ ਪੁੱਛਣਾ ਸੀਗਾ ਜੀ, ਮਤਲਬ ਲਾਈਕ ਜਿੱਦਾਂ ਛਾਈਆਂ ਜਾਂ ਨਾ ਤਿੰਜੇ ਵੀ ਬਣ ਜਾਂਦੇ ਜੀ ਬਾਅਦ ਚ। ਛਾਈਆਂ ਵਾਂਗ ਬਣਦਾ, ਠੀਕ ਹੈ। ਹਾਂਜੀ, ਸਹੀ ਜਗ੍ਹਾ ਨੂੰ ਪਤਾ ਦੱਸੋ ਜੀ। ਠੀਕ ਹੈ ਠੀਕ ਹੈ ਠੀਕ ਹੈ, ਤੁਸੀਂ ਕੰਮ ਬਹੁਤ ਕਰਦੇ ਆ ਜੀ, ਖਾਣ ਪੀਣ ਦਾ ਵੀ ਖਿਆਲ ਜ਼ਰੂਰ ਰੱਖਿਆ ਕਰੋ। ਪਰਮਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਮੇਰੇ ਨਾ ਸਿਰ ਦੇ ਵਾਲ ਬਹੁਤ ਝੜ ਗਏ ਆ, ਜਿੱਦਾਂ ਗੰਜਾਪਨ ਜਿਹਾ ਪੈਣ ਲੱਗ ਗਿਆ। ਇੱਥੇ ਪਹਿਲਾਂ ਮੈਂ ਇੰਡੀਆ ਇਲਾਜ ਬਹੁਤ ਕਰਾਇਆ ਆ, ਤੇ ਉਹ ਕਹਿੰਦੇ ਐਲੋਪੇਸ਼ੀਆ ਆ। ਅੱਛਾ, ਉਹ ਨਾ ਅਲੱਗ-ਅਲੱਗ ਜਗ੍ਹਾ ਤੇ ਚਟਾਕ ਜੇ ਪੈ ਜਾਂਦੇ ਆ। ਹਾਂਜੀ, ਉੱਥੇ ਮੈਂ ਇੰਜੈਕਸ਼ਨ ਲਵਾਏ ਆ, ਸਿਰ ਤੇ ਇੰਜੈਕਸ਼ਨ ਅੱਗੋਂ ਰੁਕ ਜੂਗੀ, ਇਹ ਇਲਾਜ ਕੋਈ ਨਹੀਂ ਹੈਗਾ, ਅੱਗੋਂ ਰੁਕ ਜੂ। ਤੇ ਫਿਰ ਅਮਰੀਕਾ ਜਾ ਕੇ ਮੈਂ ਇਹੀ ਕੁਛ ਦਿਖਾਇਆ, ਇੱਥੇ ਵੀ ਐਲੋਪੇਸ਼ੀਆ, ਤੇ ਇੱਥੇ ਵੀ ਇਹਨਾਂ ਨੇ ਇੰਜੈਕਸ਼ਨ ਤੇ ਲਾਏ ਸਿਰ 'ਚ ਵੀ ਅੱਗੋਂ ਨਹੀਂ ਵਧੂਗਾ। ਅੱਛਾ ਜੀ। ਤੇ ਇਹਨੂੰ ਪ੍ਰੋਬਲਮ 2-2.5 ਸਾਲ ਤੋਂ ਹੈਗੀ ਆ, ਤੇ ਉਹ ਹਾਂ ਅੱਗੇ ਵਧਿਆ ਨਹੀਂ, ਉੱਥੇ ਰੁਕ ਗਿਆ। ਠੀਕ ਹੈ। ਹਾਂਜੀ, ਲੋਕ ਅੱਗੋਂ ਵਾਲ ਨਾ ਝੜੇ ਆ ਨਾ ਟੁੱਟ, ਤੇ ਇਹ ਜੇ ਤਾਲੂਆ ਆਪਣਾ ਹੁੰਦਾ ਨਾ, ਇੱਥੋਂ ਜ਼ਿਆਦਾ ਵਾਲ ਝੜ ਗਏ ਆ, ਤੇ ਪਿੱਛੇ ਥੋੜੇ ਜਿਹਾ ਚਟਾਕ ਜਿਹੇ ਹੈਗੇ, ਇਹਨੂੰ ਐਲੋਪੇਸ਼ੀਆ ਕਹਿੰਦੇ। ਠੀਕ ਹੈ। ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤੇ ਪਲੀਜ਼, ਮੇਰੀ ਉਮਰ 40 ਈਅਰ ਹੈਗੀ ਆ, ਤੇ ਵਾਲ ਚਲੋ ਉਮਰ ਤਾਂ ਕੁਛ ਨਹੀਂ। ਹਾਂਜੀ ਠੀਕ ਹੈ। ਤੇ ਇੱਕ ਮੈਂ ਤੁਹਾਡੇ ਕੋਲ ਹੋਰ ਪੁੱਛਣਾ ਸੀਗਾ ਜੀ, ਉਹ ਜੇ ਕੋਡੀਆਂ ਬਾਰੇ ਤੁਸੀਂ ਕਿਹਾ, ਜੇ ਕੋਡੀਆਂ ਇੰਡੀਆ ਤੋਂ ਮਿਲਣੀਆਂ ਕਿ ਇੱਥੋਂ ਮਿਲਣੀਆਂ? ਇੱਥੇ ਬਹੁਤ ਪਤਾ ਕੀਤਾ, ਇੱਥੋਂ ਕਿਤੇ ਕੋਡੀਆਂ ਚਾਈਨੀਜ਼ ਤੇ ਮਿਲ ਜਾਂਦੀਆਂ, ਵੈਸੇ ਜੇ ਚਾਈਨੀਜ਼ ਸਟੋਰ ਮਿਲ ਜਾਣਾ ਤੁਹਾਨੂੰ ਕੋਈ ਗਰੋਸਰੀ ਸਟੋਰ ਹਨਾ। ਚਾਈਨੀਜ਼ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ, ਉਹਨੇ ਹੀ ਰੱਖੀਆਂ, ਉਹ ਬਣੀਆਂ ਹੀ ਕੋਡੀਆਂ ਦੀਆਂ। ਅੱਛਾ, ਉਹਨਾਂ ਨੂੰ ਇੰਗਲਿਸ਼ ਕੀ ਕਹਿੰਦੇ? ਕੋਡੀਆਂ ਕਹਿੰਦੇ ਨੇ। ਕੋਡੀਆਂ ਆ, ਤੁਸੀਂ ਕੋਈ ਵੀ ਤੁਹਾਡੇ ਲਾਗੇ ਫਲੀ ਮਾਰਕੀਟ ਲੱਗਦੀ ਆ ਨਾ, ਉੱਥੇ ਦੇਖਿਓ ਇਹਨਾਂ ਦੀਆਂ ਦੁਕਾਨਾਂ ਹੁੰਦੀਆਂ। ਓਕੇ ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਅੱਗੇ ਜੁੜੇ ਨੇ ਸਾਡੇ ਨਾਲ ਹਰਦੀਪ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਗਿੱਟੇ ਜਿੱਦਾਂ ਤੇ ਲੋਅਰ ਲੈਗ ਜਿਹੜੀਆਂ ਸੁੱਜ ਜਾਂਦੀਆਂ, ਤੇ ਡਾਕਟਰ ਨੇ ਕਿਹਾ ਜਿੱਦਾਂ ਬੋਡੀ 'ਚ ਪਾਣੀ ਆ, ਕਿਡਨੀ ਵਗੈਰਾ ਸਭ ਕੁਝ ਠੀਕ ਆ। ਅੱਛਾ ਜੀ। ਤੇ ਮੈਂ ਸੋਚਦੀ ਸੀ ਜੇ ਕੋਈ ਦੇਸੀ ਇਲਾਜ ਹੋਵੇ ਹਨਾ। ਬੋਡੀ 'ਚ ਪਾਣੀ ਆ? ਹਾਂਜੀ, ਤੇ ਇੱਕ ਮੇਰਾ ਬ੍ਰਦਰ ਆ, ਤੇ ਉਹ ਜੇ ਕੋਈ ਵੀ ਚੀਜ਼ ਖਾਂਦੇ ਬਸ ਡਕਾਰ ਆਉਣ ਲੱਗ ਪੈਂਦੇ, ਜਿੱਦਾਂ ਪਚਦੀ ਨਹੀਂ ਆ। ਅੱਛਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਦੀਪ ਜੀ। ਇਸ ਚੀਜ਼ ਬਾਰੇ ਤਾਂ ਮੈਨੂੰ ਲੱਗਦਾ 1-2 ਵੀਕ ਪਹਿਲਾਂ ਵੀ ਦੱਸਿਆ ਗਿਆ ਵੀ ਜਿਹੜੀਆਂ ਕੁਛ ਡਕਾਰ ਆਈ ਜਾਂਦੇ ਆ, ਚੀਜ਼ ਥੱਲੇ ਨਹੀਂ ਜਾਂਦੀ ਹੈਗੀ। ਤੇ ਚਲੋ ਕੋਈ ਨਹੀਂ, ਹੋਰ ਦੁਬਾਰਾ ਵੀ ਆਪਾਂ ਦੇਖ ਲੈਂਦੇ ਹਾਂ। ਸੁਮਨਜੀਤ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪਲੀਜ਼ ਹਿਜਕੀ ਦਾ ਇਲਾਜ ਕਿਸੇ ਨੂੰ ਪੁੱਛਿਆ, ਕਿਸੇ ਨੇ ਦੱਸਿਆ ਨਹੀਂ, ਮੈਨੂੰ ਬਹੁਤ ਜ਼ਰੂਰੀ ਚਾਹੀਦਾ ਜੀ ਇਹ। ਕਿ ਤੁਹਾਨੂੰ ਉਸਲੇ ਦੱਸ ਦਿੱਤੀ ਸੀ, ਤੁਸੀਂ ਪੁੱਛ ਕੇ ਸੁਣਦੇ ਨਹੀਂਗੇ। ਤੁਸੀਂ ਪੁੱਛ ਕੇ ਸੁਣਦੇ ਨਹੀਂਗੇ। ਤੁਸੀਂ ਸਾਨੂੰ ਤਾਂ ਉਸਲੇ ਤੁਸੀਂ ਰੱਖਿਆ ਫੋਨ ਤੇ ਤੁਹਾਨੂੰ ਦੱਸ ਦਿੱਤਾ ਸੀ ਗੁਰਦੀਪ ਕੌਰ ਹੋਣਾ ਨੇ ਕਿ ਪਤਾਸੇ ਆ, ਪਤਾਸਿਆਂ ਦੇ ਵਿੱਚ ਘੀ ਥੋੜਾ ਜਿਹਾ ਗਰਮ ਕਰਕੇ ਤਾਂ ਉਹਨਾਂ ਨੂੰ ਖਾਓ। ਪਤਾਸੇ ਵਿੱਚ ਘਿਓ ਗਰਮ ਕਰਕੇ? ਹਾਂਜੀ, ਗਰਮ ਸੰਗ ਨਾ ਲਓ। ਅੱਛਾ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਕਿ ਆਪਾਂ ਜਦੋਂ ਇਲਾਜ ਪੁੱਛਦੇ ਆ ਤੇ ਉਹਦਾ ਇਲਾਜ ਸੁਣਦੇ ਨਹੀਂ, ਇਲਾਜ ਦੱਸ ਦਿੱਤੇ ਜਾਂਦੇ। ਇਹ ਕਿਸੇ ਹੋਰ ਨੇ ਨਹੀਂ ਸੁਣਨੇ, ਜਾਂ ਤੁਸੀਂ ਮੈਨੂੰ ਅੱਗੋਂ ਪਿੱਛੋਂ ਪੁੱਛੋ, ਮੈਨੂੰ ਹੋਰ ਬਹੁਤ ਕੰਮ ਹੁੰਦੇ ਆ, ਮੈਨੂੰ ਨਹੀਂ ਯਾਦ ਰਹਿੰਦੇ ਇੰਨੇ। ਮੈਂ ਮਿਕਸਅਪ ਨਹੀਂ ਤੁਹਾਨੂੰ ਕਰਨਾ ਚਾਹੁੰਦੀ। ਤੁਸੀਂ ਇਹ ਇਲਾਜ ਦੁਬਾਰਾ ਸੁਣ ਲਿਆ ਕਰੋ। ਰਘਵੀਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਉਹ ਦੱਸਣਾ, ਆਪਣੇ ਜਿਹੜੇ ਇੱਕ ਮਾਤਾ ਜੀ ਕਹਿੰਦੇ ਸੀ ਮੇਰੇ ਤੋਂ ਤੁਰ ਨਹੀਂ ਹੁੰਦਾ, ਵੀ ਗੁਰਦੁਆਰੇ ਜਾਣਾ ਬਹੁਤ ਔਖਾ ਹੁੰਦਾ। ਹਾਂਜੀ ਹਾਂਜੀ। ਉਹਦੇ ਵਾਸਤੇ ਨਾ ਮੇਰੇ ਕੋਲੇ ਆਹ ਬੈਟਰੀ ਵਾਲੀ ਵੀਲ ਚੇਅਰ ਆ, ਉਹ ਮਤਲਬ ਲਿਜਾ ਸਕਦੇ ਆ, ਮੈਂ ਫ੍ਰੀ ਦੇ ਸਕਦਾ ਉਹਨਾਂ ਨੂੰ? ਨਹੀਂ, ਉਹ ਨਹੀਂ ਪੁੱਛੀ ਹੈਗੀ ਵੀ ਮੈਨੂੰ ਵੀਲ ਚੇਅਰ ਚਾਹੀਦੀ। ਉਹਨੇ ਇਹ ਕਿਹਾ ਮੈਨੂੰ ਕੋਈ ਨੁਸਖਾ, ਇਹ ਨੁਸਖਿਆਂ ਵਾਲਾ ਪ੍ਰੋਗਰਾਮ ਆ ਵੀ ਜੇ ਤੁਹਾਡੇ ਕੋਲ ਕੋਈ ਵੀ ਨੁਸਖਾ ਹੈਗਾ ਤਾਂ ਉਹ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੋ ਕਿ ਉਹ ਖਾ ਕੇ ਕੀ ਕਰ ਸਕਦੇ ਆ। ਇਹ ਪ੍ਰੋਗਰਾਮ ਇਹ ਆ, ਜਿਸ ਤਰ੍ਹਾਂ ਦਾ ਵੀ ਪ੍ਰੋਗਰਾਮ ਹੁੰਦਾ ਪਲੀਜ਼ ਉਸੇ ਤਰ੍ਹਾਂ ਦੀ ਸਲਾਹ ਜ਼ਰੂਰ ਦਿਆ ਕਰੋ। ਕਈ ਵਾਰੀ ਮੈਂ ਦੇਖਿਆ ਕਈ ਇਲਾਜ ਪੁੱਛਦੇ ਆ ਤੇ ਉਹਨਾਂ ਨੂੰ ਆਪਾਂ ਸਲਾਹ ਹੀ ਦੇ ਦਿੰਦੇ, ਕਿਉਂਕਿ ਇਹ ਤੁਹਾਡੀਆਂ ਵੀਲ ਚੇਅਰਾਂ ਜਿਹੜੀਆਂ ਨਾ, ਇਹ ਗੌਰਮੈਂਟ ਕਈ ਵਾਰੀ ਤੁਹਾਨੂੰ ਉੱਦਾਂ ਹੀ ਦੇ ਦਿੰਦੀ ਵੀ ਵਰਤੀ ਜਾਵੋ। ਅਮਰਜੀਤ। ਹਾਂਜੀ, ਵੱਡੀ ਭੈਣ ਬਲਵਿੰਦਰ ਕੌਰ ਨੂੰ ਛੋਟੇ ਵੀਰ ਅਮਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਬੇਨਤੀ ਕਰਨੀ ਸੀ, ਵਾਈਫ ਨੂੰ ਗੋਡੇ ਦੀ ਪ੍ਰੋਬਲਮ ਆਈ ਆ, ਜਦੋਂ ਪੌੜੀਆਂ ਚੜ੍ਹਦੇ ਜਾਂ ਸੋਫੇ ਤੇ ਬਹਿੰਦੇ ਆ ਤੇ ਉਦੋਂ ਉੱਠ ਨਹੀਂ ਹੁੰਦਾ ਇਹਨਾਂ ਦਾ ਗੋਡਾ। ਉਹਨਾਂ ਨੂੰ ਦਿਖਾਇਆ, ਉਹ ਕਹਿੰਦੇ ਵਿੱਚ ਪਾਣੀ ਭਰਿਆ, ਇਹਦੇ ਟੀਕਾ ਲਾਉਣਾ ਪੈਣਾ, ਅਸੀਂ ਚਾਹੁੰਦੇ ਨਹੀਂ ਉਹ ਡਾਕਟਰੀ ਇਲਾਜ ਕਰਾਉਣਾ। ਤੇ ਦੂਜੀ ਗੱਲ, ਬੇਟਾ ਆ ਉਹਦੀ ਨੱਕ ਦੀ ਸਰਜਰੀ ਕਹਿੰਦੇ ਜੀ ਹੱਡੀ ਵਧੀ ਹੋਈ ਸੀ, ਇੱਕ ਵਾਰੀ ਸਰਜਰੀ ਹੋ ਗਈ ਉਹਦੀ, ਹੁਣ ਫੇਰ ਜਿੱਦਾਂ ਨੱਕ ਜੇ ਚੋਂ ਜਾਂ ਜਿੱਦਾਂ ਗਲੇ ਚੋਂ ਖੰਘਾਰ ਜੇ ਖੜੋਂ ਕਰਦਾ ਰਹਿੰਦਾ। ਇਹਨਾਂ ਦੋਨਾਂ ਬਾਰੇ ਜੇ ਕਿਸੇ ਵੀਰ ਭੈਣ ਨੂੰ ਪਤਾ ਹੋਵੇ ਤਾਂ ਦੱਸਿਓ ਜੀ, ਬੜੀ ਮਿਹਰਬਾਨੀ। ਜ਼ਰੂਰ ਜੀ, ਜ਼ਰੂਰ ਪੁੱਛਦੇ ਆਪਾਂ।
ਥੈਂਕ ਯੂ ਭੈਣ, ਥੈਂਕ ਸਤਿ ਯੂ ਸ਼੍ਰੀ ਅਕਾਲ। ਜੀ, ਥੈਂਕ ਯੂ ਅਮਰਜੀਤ ਜੀ। ਬਹੁਤ ਅੱਗੇ ਹਰਭਜਨ ਕੌਰ ਜੀ। ਹਰਭਜਨ ਕੌਰ। ਹਾਂ ਬਲਵਿੰਦਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਰੇਡੀਓ ਬੰਦ ਕਰੋ ਪਹਿਲਾਂ। ਨਹੀਂ ਹੋਇਆ ਨੱਕ ਦੇ ਮੂਹਰੇ ਦੋਵਾਂ ਪਾਸੇ ਸੁੱਜ ਜਾਂਦੇ ਆ, ਹਟਦੇ ਨਹੀਂ। ਤਾਂ ਦੂਜਾ ਹੈਗਾ ਜਿਹੜੀ ਇੱਕ ਭੈਣ ਜੀ ਕਹਿ ਕੇ ਗਈ ਆ ਵੀ ਮੇਰੇ ਤੋਂ ਰੀਲ ਦੀ ਹੱਡੀ ਨਾਲ ਤੁਰਨ, ਇੱਕ ਇਹ ਦੁੱਖ ਹੈ, ਦੋ ਮੇਰੇ ਦੁੱਖ ਆ। ਤੁਸੀਂ ਮੈਨੂੰ ਕੋਈ ਦੱਸਿਓ ਵੀ ਜਿਹਦਾ ਆਰਾਮ ਆ ਜਾਏ, ਬਹੁਤ ਚਿਰ ਹੋਇਆ ਮੇਰੀ ਬਿਮਾਰੀ ਨੂੰ। ਠੀਕ ਹੈ ਜੀ, ਠੀਕ ਹੈ, ਸੁਣਦੇ ਜ਼ਰੂਰ ਹੈ ਜੀ। ਰਾਮ ਪ੍ਰਕਾਸ਼ ਜੀ ਸਤਿ ਸ੍ਰੀ ਅਕਾਲ। ਹਾਂਜੀ ਇਹ ਮੈਂ ਦੱਸਦਾ, ਪਿਆਜ਼ ਦਾ ਪਾਣੀ ਕੱਢ ਲਵੇ, ਅੱਧਾ ਕੱਪ ਕੱਢ ਲਵੇ ਚਿੱਟੇ ਪਾਣੀ ਦਾ, ਹਾਂਜੀ 4 ਸ਼ਹਿਦ ਦੇ ਪਾ ਲਵੇ, ਠੀਕ ਹੈ ਜੀ। ਉਹਨਾਂ ਨੂੰ ਰਲਾ ਲਵੇ, ਰਲਾ ਕੇ ਚਮਚਾ ਉਹ ਪੀ ਜਾਣ, 2-3 ਵਾਰ ਪੀ ਕੇ 2-3 ਵਾਰ ਪੀ ਹੋ ਜਾਣਾ। ਉਹ ਤੋਂ ਬਾਅਦ ਫਿਰ ਇਹੋ ਦੁੱਧ ਦੇ ਵਿੱਚ ਜੇ ਤਾਂ ਮਿੱਠਾ ਪਾ ਸਕਦੇ, ਸ਼ੂਗਰ ਨਹੀਂ ਹੈਗੀ ਤਾਂ ਮਿੱਠਾ ਪਾ ਲੈਣ, ਨਹੀਂ ਤਾਂ ਦੁੱਧ ਏਦਾਂ ਹੀ ਜਿੰਨਾ ਦੁੱਧ ਉਹਦੇ ਨਾਲੋਂ 3-4 ਗੁਣਾ ਜ਼ਿਆਦਾ ਉਹਦੇ ਵਿੱਚ ਆਈਸ ਪਾ ਲੈਣ, ਬਰਫ਼ ਜਾਣੀ, ਠੀਕ ਆ। ਉਹ ਸਿਪ ਕਰਕੇ ਬਰਫ਼ ਵਾਲਾ ਦੁੱਧ ਜਿਹੜਾ ਆ ਉਹ ਪੀ ਜਾਣ। ਉਹ ਵੀ ਬਹੁਤ ਬੰਦ ਹੈਗਾ। ਤੇ ਪਿਆਜ਼ ਦੇ ਪਾਣੀ ਨੇ ਉਸੇ ਵੇਲੇ ਠੀਕ ਕਰ ਦੇਣਾ। ਜੇ ਪੂਦਨੇ ਦਾ ਪਾਣੀ ਵਿੱਚ ਪਾ ਸਕਦੇ ਠੀਕ ਹੋ, ਨਹੀਂ ਤੇ ਪਿਆਜ਼ ਦੇ ਪਾਣੀ ਦੇ ਉਹ ਸ਼ਹਿਦ ਪਾ ਕੇ ਠੀਕ ਹੋ। ਥੈਂਕ ਯੂ। ਪਰ ਗੱਲ ਇਹ ਆ ਵੀ ਸੁਣੋ ਕੌਣ ਤੇ ਕਰੂ ਕੌਣ। ਇਲਾਜ ਤਾਂ ਤੁਸੀਂ ਦੱਸ ਦਿੰਦੇ ਆ। 4082725220 ਦਾ ਫੋਨ ਨੰਬਰ ਆ, ਤੁਸੀਂ ਕੋਈ ਇਲਾਜ ਪੁੱਛ ਸਕਦੇ। ਦੱਸ ਵੀ ਹਰਜੀਤ ਕੌਰ ਜੀ। ਹਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਹਰਪ੍ਰੀਤ ਹਾਂਜੀ ਮੈਂ ਪੁੱਛਣਾ ਸੀਗਾ ਕਿ ਇੱਕ ਇੰਡੀਆ ਨੇ ਆਂਟੀ ਨੇ 50 ਸਾਲ ਦੇ, ਉਹਨਾਂ ਨੂੰ ਐਮੀਟ੍ਰੋਫਿਕ ਲੇਟਰਲ ਸਕਲੈਰੋਸਿਸ ਹੋ ਗਈ ਹੈ, ਡਾਇਗਨੋਸ ਕੀਤਾ ਉਹਨਾਂ ਦੇ ਬ੍ਰੇਨ ਦੀ ਡਾਕਟਰ ਨੇ। ਹੈਲੋ ਹਾਂਜੀ ਹਾਂਜੀ ਹਾਂਜੀ। ਤੇ ਜੇ ਅੰਕਲ ਜੀ ਦੱਸ ਸਕਣ, ਦੂਸਰੇ ਜਿਹੜੇ ਦੱਸਦੇ ਹੁੰਦੇ ਅੰਕਲ ਜੀ ਥਰਸਡੇ ਨੂੰ ਇਹਦੀ ਮੈਨੇਜ ਕੀ ਕਰਨ ਇਹਦੇ ਲਈ। ਇਹ ਨਰਵ ਇਸ਼ੂ ਆ ਜਿਹਦੇ ਵਿੱਚ ਉਹਨਾਂ ਨੂੰ ਉੱਪਰ ਬਾਹਾਂ ਵੀ ਉਹਨਾਂ ਦੀ ਸੌਂਦੀਆਂ, ਲੱਕ ਵੀ ਤੇ ਲੱਤਾਂ ਦਾ ਵੀ ਸੌਂਦੀਆਂ ਨੇ, ਤੇ ਹੌਲੀ ਹੌਲੀ ਨਰਵ ਜਿਹੜੀਆਂ ਨੇ ਡੈਮੇਜ ਹੋਈ ਜਾਂਦੀਆਂ ਉਹਨਾਂ ਦੀਆਂ। ਤੇ ਇਹਦੇ ਲਈ ਇੰਗਲਿਸ਼ ਦਵਾਈ ਨਹੀਂ ਜ਼ਿਆਦਾ ਹੈਗੀ, ਬਟ ਇਹ ਹੌਲੀ ਹੌਲੀ ਕਰਕੇ ਡੈਮੇਜ ਜ਼ਿਆਦਾ ਹੋਈ ਜਾਂਦੀਆਂ ਨੇ ਤੇ ਇਹਨਾਂ ਦੀ ਲਾਈਫ ਸਪੈਨ ਵੀ ਘੱਟ ਜਾਂਦੀ ਆ ਬਹੁਤ ਜਿੱਦਾਂ। ਤੇ ਇਹਦੇ ਲਈ ਜੇ ਦੱਸ ਸਕਣ ਕੋਈ ਹੋਰ ਦੇਸੀ ਇਲਾਜ। ਉਹਨਾਂ ਦੇ ਜਿਹੜੇ ਨਰਵ ਆ ਉਹ ਕਮਜ਼ੋਰ ਹੋ ਰਹੇ ਆ, ਬਾਹਾਂ ਦੇ, ਲੱਤਾਂ ਦੇ। ਹਾਂਜੀ ਠੀਕ ਹੈ। ਹਾਂਜੀ ਹੌਲੀ ਹੌਲੀ ਹੱਥਾਂ ਤੋਂ ਸਟਾਰਟ ਹੋਇਆ ਤੇ ਉਹ ਸਾਰੀਆਂ ਨਰਵ ਜਿਹੜੀਆਂ ਨੇ ਉਹ ਹੌਲੀ ਹੌਲੀ ਡੈਮੇਜ ਹੋਈ ਜਾਣੀਆਂ ਨੇ। ਤੇ ਗਾਂ ਜਿੱਦਾਂ ਫੇਸ ਤੇ ਵੀ, ਮੂੰਹ ਤੇ ਵੀ ਚਲੇ ਗਿਆ, ਮੂੰਹ ਤੋਂ ਵੀ ਸਵੈਲੋ ਕਰਨਾ, ਅੱਛਾ ਫੂਡ ਲੰਘਾਉਣਾ ਵੀ ਥੋੜਾ ਔਖਾ ਹੋਈ ਜਾਂਦਾ ਹੁਣ। ਠੀਕ ਹੈ, ਆਪਾਂ ਪੁੱਛਦੇ ਜ਼ਰੂਰ ਆ। ਥੈਂਕ ਯੂ ਜੀ, ਥੈਂਕ ਯੂ। ਵੈਸੇ ਹਜੇ ਕੋਈ ਇੱਦਾਂ ਦਾ ਸੁਣਿਆ ਨਹੀਂ ਜੋ ਤੁਸੀਂ ਕਹਿੰਦੇ ਆ, ਕਿਉਂਕਿ ਉਹ ਐਲੋਪੈਥੀ ਦੇ ਵਿੱਚ ਤਾਂ ਹੈਗਾ, ਪਰ ਕੁਛ ਲੋਕਾਂ ਨੂੰ ਸੁਣਦੇ ਆ ਵੀ ਇਹ ਹੁੰਦੀ ਆ। ਜਸਵਿੰਦਰ ਕੌਰ। ਹਾਂਜੀ ਮੈਂ ਨਾ 2 ਗੱਲਾਂ ਪੁੱਛਣੀਆਂ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਇੱਕ ਤਾਂ ਮੇਰੇ ਖੁਰਕ ਹੈ, ਜਿਵੇਂ ਧੱਫੜ ਜੇ ਉੱਠਦੇ ਆ ਤਾਂ ਬਾਅਦ ਚ ਹਟਦੀ ਨੀ ਗੀ, ਉਹ ਕੋਈ ਚੀਜ਼ ਲਾਈ ਜਾਵਾਂ ਭਾਵਾਂ। ਤੇ ਇੱਕ ਜਿਹੜਾ ਤੁਸੀਂ ਡਿਪਰੈਸ਼ਨ ਵਾਸਤੇ ਦੱਸਦੇ ਸੀ ਵੀ ਜਿਹੜੀਆਂ ਉਹ ਬੋੜਾਂ ਨੂੰ ਲੱਗਦੀਆਂ ਸੀਗੀਆਂ, ਉਹਨਾਂ ਨੂੰ ਕੀ ਆਂਦੇ ਸੀ, ਗੋਲਾਂ, ਉਹ ਕਿਵੇਂ ਲੈਣੀਆਂ ਤੇ ਕਿੰਨੀਆਂ ਲੈਣੀਆਂ, ਉਹਦੇ ਬਾਰੇ ਦੱਸਿਓ ਜਰੂਰ। ਮੰਗਾ ਲਈਆਂ? ਨਹੀਂ ਮੰਗਵਾਈਆਂ ਨਹੀਂ, ਇੰਡੀਆ ਹੀ ਚਾਹੀਦੀਆਂ ਸੀ ਕਿਸੇ ਨੂੰ। ਹਾਂਜੀ ਉਹ ਦੱਸਿਓ। ਪੁੱਛਦੇ ਆਪਾਂ, ਜੇ ਨਹੀਂ ਖਾਧੀਆਂ ਕਿਵੇਂ ਲੈਣੀਆਂ। ਦੱਸਿਆ ਸੀ ਲੌਂਗ ਟਾਈਮ ਅਗੋ, ਦੱਸੀਆਂ ਸੀ। ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਵਿਟਾਮਿਨ ਡੀ ਬਾਰੇ ਪੁੱਛਣਾ ਸੀ। ਮੇਰਾ ਵਿਟਾਮਿਨ ਡੀ ਘੱਟ ਆ। ਵਿਟਾਮਿਨ ਡੀ ਘੱਟ ਆ ਤੇ ਤੁਸੀਂ ਫਿਰ ਉਹਦਾ ਕੀ ਪੁੱਛਣਾ, ਫਿਰ ਕਿਵੇਂ ਲਵਾਂ, ਕੀ ਲਵਾਂ, ਵੀ ਕੀ ਲਿਆ ਜਾਵੇ। ਹਾਂਜੀ ਠੀਕ ਆ। ਦਵਾਈਆਂ ਤੋਂ ਬਿਨਾਂ ਵੀ ਕੀ ਕਾਹਦੇ ਨਾਲ ਵੀ ਠੀਕ ਹੋ ਸਕਦਾ। ਧੁੱਪ ਨਿਕਲਦੀ ਤੁਹਾਡੇ? ਧੁੱਪ ਤਾਂ ਨਿਕਲਦੀ, ਹੁਣ ਤਾਂ ਠੰਡ ਹੋ ਗਈ ਕਾਫੀ। ਨਹੀਂ ਵੈਸੇ ਤਾਂ ਧੁੱਪ ਨਿਕਲਦੀ ਆ। ਹਾਂਜੀ ਹਾਂਜੀ ਨਿਕਲਦੀ ਆ ਧੁੱਪ ਤਾਂ। ਬੈਠਿਆ ਕਰੋ, ਸਾਨੂੰ ਇਹ ਪ੍ਰੋਬਲਮ ਹੈ ਕਿ ਆਪਾਂ ਬਾਹਰ ਨਹੀਂ ਨਿਕਲਦੇ। ਹਾਂਜੀ ਨਹੀਂ ਨਿਕਲਦੇ ਹੈਗੇ, ਟਾਈਮ ਹੀ ਨਹੀਂ ਲੱਗਦਾ ਭੈਣ ਜੀ ਨਿਕਲਣ ਦਾ। ਚਲੋ ਫਿਰ ਤਾਂ ਗੋਲੀਆਂ ਲੱਭੋ। ਗੋਲੀਆਂ ਤਾਂ ਡਾਕਟਰ ਨੇ ਦਿੱਤੀਆਂ ਨੇ ਗੀਆਂ। ਠੀਕ ਆ। ਇੱਕ ਪੁੱਛਣਾ ਸੀਗਾ, ਇੱਕ ਮੁੰਡਾ ਵਾ, ਹੈ ਤਾਂ ਉਹਦੀ ਉਮਰ 25 ਸਾਲ ਦੀ, ਤੇ ਉਹਨੂੰ ਛੋਟੇ ਹੁੰਦੇ ਨੂੰ ਬੁਖਾਰ ਹੋ ਗਿਆ ਸੀ। ਉਹਦੀ ਜ਼ੁਬਾਨ ਵੀ ਚਲੀ ਗਈ ਆ ਤੇ ਮਾੜਾ ਮੋਟਾ ਜੀ ਬੋਲ ਨਾ ਕੰਨਾਂ ਤੋਂ ਸੁਣਦਾ ਉਹਨੂੰ। ਉਮਰ ਕਿੰਨੀ ਦੱਸੀ? 25 ਸਾਲ। 25 ਸਾਲ। ਅੱਛਾ ਅੱਛਾ। ਹਾਂਜੀ ਵੀ ਜੇ ਕਿਸੇ ਨੂੰ ਪਤਾ ਵੀ ਜਾਂ ਬੋਲਣ ਲੱਗ ਜੂ ਜਾਂ ਸੁਣਨ ਲੱਗ ਜੂ ਉਹਨੂੰ। ਉਹ ਹੁਣ ਕੀ ਆਇਆ ਇੱਥੇ ਸਾਡੇ ਕੋਲੇ, ਤੇ ਵੀ ਚਲੋ ਕਿਸੇ ਦਾ ਭਲਾ ਹੋ ਜਾਊਗਾ ਜੇ ਪਤਾ ਲੱਗ ਜਾਵੇ ਪਾਸੇ ਦਾ। ਠੀਕ ਹੈ। ਹੁਣ ਡਾਕਟਰੀ ਇਲਾਜ ਵੀ ਕਾਫੀ ਕਰਾਇਆ, ਫਰਕ ਨਹੀਂ ਪਿਆ। ਠੀਕ ਹੈ। ਹਾਂਜੀ ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜੇ ਇਸ ਤਰ੍ਹਾਂ ਦਾ ਤੁਹਾਨੂੰ ਕੋਈ ਵੀ ਇਲਾਜ ਪਤਾ ਹੁੰਦਾ ਤੇ ਪਲੀਜ਼ ਤੁਸੀਂ ਨਾ ਸ਼ੇਅਰ ਜ਼ਰੂਰ ਕਰ ਲਿਆ ਕਰੋ। ਕਈ ਵਾਰੀ ਬਿਮਾਰੀਆਂ ਇਹੋ ਜਿਹੀਆਂ ਸੁਣਦੇ ਆ, ਇਹੋ ਜਿਹੀਆਂ ਦਾ ਪਤਾ ਲੱਗਦਾ ਆ ਕਿ ਉਹ ਕਦੀ ਸੁਣੀਆਂ ਨਹੀਂ ਹਨ।
ਕਦੀ ਉਹ ਰੇਡੀਓ 'ਤੇ ਵੀ ਨਹੀਂ ਸੁਣੀਆਂ ਹੁੰਦੀਆਂ ਅਤੇ ਉਹਨਾਂ ਦਾ ਇਲਾਜ ਨਹੀਂ ਵੀ ਆਇਆ ਹੁੰਦਾ। ਪਰ ਜੇ ਤੁਹਾਨੂੰ ਪਤਾ ਹੁੰਦਾ ਤਾਂ ਜ਼ਰੂਰ ਦੱਸ ਦਿਆ ਕਰੋ। ਸਤਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਸਾਇਨਸ ਬਾਰੇ ਪੁੱਛਣਾ ਸੀਗਾ। ਕਾਹਦੇ ਬਾਰੇ? ਸਾਇਨਸ, ਨੱਕ ਬੰਦ ਹੋ ਜਾਂਦਾ, ਰੇਸ਼ਾ ਸਾਇਨਸ। ਹਾਂਜੀ ਠੀਕ ਆ। ਹਾਂਜੀ ਰੇਸ਼ਾ ਡਿੱਗਦੀ ਆ। ਰੇਸ਼ਾ, ਹਾਂਜੀ ਠੀਕ ਆ। ਆਪਾਂ ਪੁੱਛਦੇ ਹਾਂ ਜੀ, ਜੇ ਕਿਸੇ ਨੂੰ ਰੇਸ਼ਾ ਬਾਰੇ ਪਤਾ ਹੋਵੇ ਤੇ ਜਾਂ ਸਾਇਨਸ ਜਿਹਨੂੰ ਕਹਿੰਦੇ ਹੈਗੇ ਆ, ਤੇ ਆਪਣੇ ਦੱਸਿਆ ਜਾਂਦਾ ਇਹਦੇ ਬਾਰੇ ਪੂਦਨਾ, ਲੌਂਗ, ਮਲਾਠੀ ਸਫੈਦੇ ਦੇ ਪਾਣੀ ਦੇ ਵਿੱਚ ਪਾ ਕੇ ਲੈਣ ਦੇ। ਪਰ ਹੋ ਸਕਦਾ ਕਿ ਹੋਰ ਵੀ ਵਧੀਆ ਚੀਜ਼ ਹੋਵੇ। ਕਈ ਵਾਰ ਕਹਿ ਦਿੰਦੇ ਆ ਜਿਹੜਾ ਗੁੜ ਆ ਉਹਨੂੰ ਘਿਓ ਦੇ ਵਿੱਚ ਕਾੜ ਕੇ ਰੱਖ ਲਵੋ ਅਤੇ ਗਰਮ ਦੁੱਧ ਵਿੱਚ ਪਾ ਕੇ ਬਹੁਤ ਚੀਜ਼ਾਂ ਦੱਸੀਆਂ ਜਾਂਦੀਆਂ। ਤੁਲਸੀ ਵੀ ਦੱਸੀ ਆ, ਸਟੀਮ ਲੈਣ ਨੂੰ ਵੀ ਦੱਸਿਆ ਜਾਂਦਾ, ਅਤੇ ਖਸਖਸ ਵਗੈਰਾ, ਮਿੱਠੀ ਸੌਂਫ, ਜਵੈਣ, ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਚੀਜ਼ਾਂ ਇਹ ਭੁੰਨ ਕੇ ਗੁੜ ਵਿੱਚ ਪਾ ਕੇ ਲੈਣ ਨੂੰ ਦੱਸਿਆ ਜਾਂਦਾ। ਉਹ ਤੁਸੀਂ ਕਰ ਸਕਦੇ। ਅਤੇ ਹੁਣ ਇਸੇ ਦੇ ਨਾਲ ਬ੍ਰੇਕ ਦਾ ਟਾਈਮ ਹੋ ਗਿਆ। ਜੇ ਤੁਹਾਡੇ ਕੋਲ ਕੋਈ ਇਲਾਜ ਹੈਗਾ ਜਾਂ ਪੁੱਛਣਾ ਆ ਜਾਂ ਤੁਸੀਂ ਦੱਸਣਾ ਆ, ਉਹ ਤੁਸੀਂ ਕਾਲ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਰਕੇ ਇਲਾਜ ਪੁੱਛਣੇ ਜਾਂ ਦੱਸਣੇ ਆ। ਅਤੇ ਪਰ ਉਹ ਫਿਰ ਇੱਕ ਵਾਰੀ ਦੱਸ ਦਈਏ ਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ। ਜਦੋਂ ਤੁਸੀਂ ਅੱਗੋਂ ਪਿੱਛੋਂ ਵੀ ਕਾਲ ਕਰਦੇ ਆ ਅਤੇ ਉਸ ਵੇਲੇ ਸਾਡੇ ਕੋਲ ਇਲਾਜ ਅਵੇਲੇਬਲ ਨਹੀਂ ਹੁੰਦੇ। ਪਰ ਜੇ ਕੋਈ ਪਤਾ ਹੁੰਦਾ, ਜਿਹੜੇ ਪੁੱਛੇ ਹੁੰਦੇ ਆ, ਅਤੇ ਉਹ ਸ਼ੇਅਰ ਕਰ ਲਿਆ ਕਰੋ। ਭੁਪਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਨਾ ਇਹਦਾ ਪੁੱਛਣਾ ਸੀ, ਪ੍ਰੋਸਟੇਟ ਦਾ। ਇੱਕ ਪਿਸ਼ਾਬ ਬਹੁਤ ਲੱਗ ਕੇ ਆਉਂਦਾ, ਇੱਕ ਪ੍ਰੋਸਟੇਟ ਵਧਿਆ ਹੋਇਆ, ਮਤਲਬ ਉਹਦਾ ਕੋਈ ਇਲਾਜ ਇੱਕ ਵਧੀਆ ਹੋਵੇ। ਠੀਕ ਹੈ ਜੀ, ਠੀਕ ਹੈ। ਦੱਸਿਆ ਸੀ ਪਿੱਛੇ ਜਿਹੇ, ਆਪਾਂ ਫਿਰ ਕਿਸੇ ਨੂੰ ਕਹਿੰਦੇ ਆ ਕੋਈ ਰਿਪੀਟ ਕਰ ਦਿਓ ਤਾਂ ਵਧੀਆ ਆ। ਹਾਂ ਚਲੋ, ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਜਿਹੜੇ ਪਿਛਲੇ ਪ੍ਰੋਗਰਾਮ ਹੁੰਦੇ ਆ ਨਾ, ਉਹ ਤੁਸੀਂ YouTube 'ਤੇ ਜਾ ਕੇ ਵੀ ਸੁਣ ਸਕਦੇ। ਛਿੱਲ ਵਾਲੀ ਇਮਲੀ ਦੀ ਚਾਹ, ਇਸ ਤਰ੍ਹਾਂ ਕੁਛ ਦੱਸਿਆ ਸੀਗਾ। ਅਤੇ ਪਰ ਉਹ ਕਈ ਚਟਣੀਆਂ ਵੀ ਦੱਸੀਆਂ ਸੀ। ਪਰ ਜੇ ਪਤਾ ਹੋ ਜਤਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਹੁਣੇ ਨਾ ਬਹਾਦਰ ਸਿੰਘ ਜੀ ਦਾ ਨੰਬਰ ਦਿੱਤਾ ਸੀ, ਦੱਸਿਆ ਕੋਈ ਨਹੀਂ, ਮੈਂ ਮੁੜ ਕੇ ਆਣ ਕੇ ਫਿਰ ਬੋਲਦੀ ਹਾਂ। ਪਿਛਲੇ 4 ਨੰਬਰ ਚਾਹੀਦੇ। ਹਾਂਜੀ, ਮੈਂ ਦੱਸਦੀ ਹਾਂ ਪਿੱਛੋਂ ਮੁੜ ਕੇ ਆਣ ਕੇ ਨਾ, ਫਿਰ ਮੈਂ ਦੁਬਾਰਾ ਜਿਹੜੇ ਅਗਲੇ ਸੈਗਮੈਂਟ 'ਤੇ ਦੱਸਦੀ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਆਪਣੇ ਤੁਸੀਂ ਕਾਲ ਕਰਕੇ ਇਲਾਜ ਪੁੱਛ ਸਕਦੇ ਹੋ, ਦੱਸ ਸਕਦੇ ਹੋ, ਅਤੇ ਆਪਾਂ ਇਹ ਲਿਖ ਲੈਣੀ ਆ। ਅਤੇ ਬ੍ਰੇਕ ਤੋਂ ਬਾਅਦ ਆਣ ਕੇ ਫਿਰ ਕਰਦੇ ਹਾਂ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਨਾ ਕੋਈ ਇਲਾਜ ਦੱਸਦੇ ਹੋ, ਪੁੱਛਦੇ ਹੋ। ਜਿਹਨਾਂ ਦੀਆਂ ਕਾਲਾਂ ਡਰੋਪ ਹੋ ਗਈਆਂ, ਦੁਬਾਰਾ ਕਾਲ ਕਰ ਸਕਦੇ ਹਾਂ। 4082725200 ਦੇ ਉੱਤੇ ਕਾਲ ਕਰਕੇ ਇਲਾਜ ਦੱਸਣੇ ਆ, ਪੁੱਛਣੇ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜੀ। ਜੇ ਤੁਸੀਂ ਕਹੋਗੇ ਕੋਈ ਡਾਕਟਰ ਆ, ਇਹ ਜਿਹੜਾ ਇਲਾਜ ਦੱਸਿਆ ਗਿਆ ਆ, ਮੈਨੂੰ ਸੂਤ ਬਹਿੰਦਾ ਆ ਜਾਂ ਨਹੀਂ ਬਹਿੰਦਾ, ਪਰ ਆਪਣਾ ਸਰੀਰ ਤੁਸੀਂ ਜ਼ਰੂਰ ਦੇਖਣਾ ਆ ਕਿ ਕਿਸੇ ਚੀਜ਼ ਤੋਂ ਤੁਹਾਨੂੰ ਬਾਏ ਗਰਮੀ ਤਾਂ ਨਹੀਂ ਹੈਗੀ। ਉਸ ਹਿਸਾਬ ਦੇ ਨਾਲ ਹੀ ਜਿਹੜੀਆਂ ਚੀਜ਼ਾਂ ਆ ਉਹ ਤੁਸੀਂ ਲੈਣੀਆਂ ਆ। ਅਤੇ ਜਦੋਂ ਤੁਸੀਂ ਕਿਸੇ ਤੋਂ ਕੰਮ ਕਰਵਾਉਣਾ ਆ, ਕਿਸੇ ਤੋਂ ਕੋਈ ਚੀਜ਼ ਲੈਣ ਜਾਣੀ ਆ, ਜਾਂ ਦੁਕਾਨ ਤੋਂ ਲੈਣ ਜਾਂਦੇ ਆ ਇਹ ਚੀਜ਼ਾਂ ਨੂੰ, ਉਹਦੇ ਵਿੱਚ ਇਹ ਹੋਊਗਾ ਵੀ ਉਹ ਤੁਸੀਂ ਕਿੰਨੇ ਦੀ ਲੈਂਦੇ ਆ, ਕਿੱਦਾਂ ਆ, ਉਹ ਦੁਕਾਨਦਾਰ ਦੀ ਮਰਜ਼ੀ ਹੋਊਗੀ। ਪਲੀਜ਼ ਸਾਨੂੰ ਜਿੱਦਾਂ ਕਾਲ ਕਰਕੇ ਆ ਜਿਹੜੀਆਂ ਬਹੁਤ ਜ਼ਿਆਦਾ ਗੱਲਾਂ ਨਹੀਂ ਪਤਾ ਹੁੰਦਾ, ਤੁਸੀਂ ਕੀ ਕੀਤਾ ਕੀ ਨਹੀਂ ਕੀਤਾ। ਬਾਕੀ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਅਤੇ ਅੱਗੇ ਬਹਾਦਰ ਸਿੰਘ ਵੀ ਦੱਸਦੇ ਨੇ ਨੈਚੁਰੋਪੈਥੀ ਬਾਰੇ, ਹੋਮੋਪੈਥੀ ਦੀ। ਜੇ ਤੁਸੀਂ ਕੋਈ ਦਵਾਈ ਬਾਰੇ ਉਹਨਾਂ ਨੂੰ ਪੁੱਛਣਾ ਹੈਗਾ ਆ, ਅਤੇ ਜੋ ਕੋਈ ਜਾਣਕਾਰੀ ਤੁਸੀਂ ਸਾਨੂੰ ਵੀ ਪੁੱਛ ਲੈਂਦੇ ਆ ਵੀ ਕੋਈ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਉਹਦੇ ਬਾਰੇ ਕੀ ਹੈਗਾ ਆ, ਕਿਉਂਕਿ ਅਸੀਂ ਵੀ ਡਾਕਟਰ ਨਹੀਂ ਹੈਗੇ। ਉਹਨਾਂ ਨੂੰ ਕਾਲ ਵੀ ਕਰ ਸਕਦੇ ਹਾਂ 5594920513। ਅਤੇ ਚੱਲਦੇ ਤੁਹਾਡੀਆਂ ਕਾਲ। ਬਸ ਅਨੁਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਹਾਂਜੀ। ਤੇ ਮੈਂ ਕਹਿਣਾ ਸੀ, ਮੈਂ 4 ਮਹੀਨੇ ਦਾ ਬੇਟਾ ਹੈ ਤੇ ਉਹਦੀ ਐਗਜ਼ੀਮਾ ਬਹੁਤ ਹੋਇਆ, ਇਸ ਕਰਕੇ ਉਹਦੀ ਡਰਾਈਨੈਸ ਨਾਲ ਨਾ ਇਚਿੰਗ ਬਹੁਤ ਜ਼ਿਆਦਾ ਹੁੰਦਾ। ਉਹਦੇ ਵਾਸਤੇ ਜੀ ਕੁਛ ਦੱਸ ਦਿਓ। ਠੀਕ ਹੈ। ਉਹਦੇ ਰੈਸ਼ ਜੀ ਐਗਜ਼ੀਮਾ ਬਹੁਤ ਹੈ ਨਾ? ਹਾਂਜੀ ਠੀਕ ਹੈ। 4 ਮਹੀਨੇ ਬੇਟਾ। 4 ਮਹੀਨੇ, ਠੀਕ ਹੈ ਜੀ। ਹਾਂਜੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਬੱਚਾ ਹੈ ਜੀ, ਬੱਚੇ ਬਾਰੇ ਜ਼ਰੂਰ ਦੱਸਿਓ। ਮਨਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੈਰ ਕੰਮ ਕਰੀ ਨਹੀਂ 5 ਘੰਟੇ 8-10 ਘੰਟੇ, ਜੋ ਘਰੇ ਆ ਕੇ ਬਹਿ ਕੇ ਬੂਟ ਬੱਟ ਲਾ ਕੇ ਤੁਰਦੇ ਆ, ਫੇਰ ਨਾ ਥੱਲੇ ਨਾ ਉੱਪਰ ਪੈਰ ਲੱਗਦੇ ਨਹੀਂ। ਕੰਮ ਮੁੱਕ ਜਾਂਦਾ, ਉਸ ਤੋਂ ਬਾਅਦ ਕੰਮ ਕਰੀ ਜਾਇਆ ਕਰੋ। ਘਰੇ ਆ ਕੇ ਤਾਂ ਡਿੱਗਣਾ ਹੀ ਆ ਮੰਜੇ ਤੇ। ਪੈਰ ਤੁਹਾਡੇ ਵਿਹਲੇ ਨਹੀਂ ਰਹਿ ਸਕਦੇ। ਠੀਕ ਹੈ। ਹਾਂਜੀ। ਤੇ ਉੱਪਰੋਂ ਕੋਈ ਥੱਲੇ ਫੇਰ ਤਾਂ ਜਿਹੜੀ ਸਹਾਰੇ ਜੇ ਨਾ ਬਾਥਰੂਮ ਜਾਈਦਾ, ਅੱਧਾ ਪੌਣਾ ਘੰਟਾ ਤਾਂ ਬਸ ਢਿੰਗਾਣਾ ਹੀ ਕਢਾ ਦਿੰਦਾ। ਪਤਾ ਨਹੀਂ। ਅੱਛਾ, ਠੀਕ ਹੈ, ਠੀਕ ਹੈ। ਜ਼ਰੂਰ ਪੁੱਛਦੇ ਹਾਂ ਜੀ ਆਪਾਂ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਅਤੇ ਜੀ ਠੀਕ ਹੈ ਜੀ। ਆਪਣੇ ਜੇ ਤੁਹਾਨੂੰ ਵੀ ਪਤਾ ਆ ਕਿਸੇ ਇਲਾਜ ਦਾ, ਅਤੇ ਜ਼ਰੂਰ ਤੁਸੀਂ ਇਹ ਇਲਾਜ ਜ਼ਰੂਰ ਦੱਸਣੇ ਆ।
ਪੈਰ ਦੁਖਦੇ, ਪੈਰਾਂ ਦੀ ਐਕਸਰਸਾਈਜ਼ ਬਹੁਤ ਵਾਰੀ ਦੱਸੀ ਜਾਂਦੀ ਹੈ ਕਿ ਪੈਰਾਂ ਦੀ ਤੁਸੀਂ ਐਕਸਰਸਾਈਜ਼ ਕਰੋ। ਮਹਿੰਦਰ ਕੌਰ ਜੀ, ਮਹਿੰਦਰ ਕੌਰ ਜੀ, ਮਹਿੰਦਰ ਸਿੰਘ ਜੀ। ਮਹਿੰਦਰ ਸਿੰਘ ਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਭੈਣ। ਮੈਂ ਪੁੱਛਿਆ ਸੀ ਭਾਈ, ਗੋਡੇ ਤੋਂ ਹੇਠਾਂ ਦਰਦ ਕੋਈ ਨਹੀਂ, ਪੈਰ ਤੇ ਗੋਡੇ ਤੋਂ ਹੇਠ ਜਾਂਦੇ ਤਾਂ ਪਾਲਾ ਬਹੁਤ ਮੰਨਦੀਆਂ ਨੇ, ਕਈ ਵਾਰੀ ਕੜਿੱਲਾਂ ਵੀ ਪੈਣ ਲੱਗ ਜਾਂਦੀਆਂ ਨੇ, ਠੰਡ ਲੱਗਦੀ ਆ। ਠੀਕ ਹੈ, ਠੀਕ ਹੈ ਜੀ, ਠੀਕ ਹੈ। ਹਾਂਜੀ, ਕਈ ਵਾਰੀ ਨਾ ਇੱਕ ਨਾਂ ਦੇ ਦੋ ਬੰਦੇ ਹੁੰਦੇ ਲਾਈਨ ਤੇ ਜੀ। ਆ ਤੁਸੀਂ ਕੋਈ ਨਹੀਂ, ਵੇਟ ਕਰ ਲਿਆ ਕਰੋ। ਰਾਣੀ ਕਾਲੂ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਦੱਸਦੀ ਹਾਂ ਜੀ, ਸਭ ਤੋਂ ਪਹਿਲਾਂ ਤੇ ਜਿਹੜੇ ਹੁਣੇ ਦੱਸਦੇ ਸੀ ਵੀ ਕੜੱਲਾਂ ਪੈ ਜਾਂਦੀਆਂ ਲੱਤਾਂ ਨੂੰ, ਇਹ ਆਪਾਂ ਅੱਗੇ ਵੀ ਦੱਸਿਆ ਸੀ ਰੇਡੀਓ ਤੇ। 2 ਚਮਚੇ ਸੁੰਡ ਲੈਣੀ ਆ, 2 ਚਮਚੇ ਹਲਦੀ ਦੇ ਲੈਣੇ ਆ, ਤੇ 2 ਹੀ ਚਮਚੇ ਲੈਣੇ ਜੀ ਔਲਿਆਂ ਦਾ ਪਾਊਡਰ ਜੀ। ਇਹਨਾਂ ਦੀਆਂ 6 ਖੁਰਾਕਾਂ ਬਣਾ ਲੈਣੀਆਂ, ਜਿੱਦਾਂ ਮਿਕਸ ਕਰਕੇ। ਠੀਕ ਆ। ਤੇ ਹਾਂਜੀ, ਮਿਕਸ ਕਰਕੇ, ਹਾਂਜੀ। ਤੇ ਪਾਣੀ ਨਾਲ ਲੈ ਲੈਣੀਆਂ 6 ਖੁਰਾਕਾਂ, ਜਿਹੜਾ ਟਾਈਮ ਮਰਜ਼ੀ ਲੈ ਸਕਦੇ ਆ। ਠੀਕ ਹੈ। ਇੱਕ ਜਿਹੜਾ ਪੈਰਾਂ ਦਾ, ਹਾਂਜੀ, ਇੱਕ ਪੈਰ ਦੇ ਜਿਹੜੇ ਪੈਰ ਦੁਖਦੇ ਕਹਿੰਦੇ, ਉਹ ਮੇਰਾ ਅਜਮਾਇਆ ਆ। ਮੇਥੇ ਭੇਣੇ ਆ ਰਾਤ ਨੂੰ ਪਾਣੀ 'ਚ 1 ਚਮਚਾ, ਸਵੇਰ ਨੂੰ ਖਾਲੀ ਪੇਟ ਉਹ ਕੋਸਾ ਕਰਕੇ ਪਾਣੀ, ਥੋੜਾ ਜਿਹਾ ਪਾਣੀ ਪੀ ਲੈਣਾ, ਤੇ ਮਗਰੋਂ ਜਿਹੜੇ ਮੇਥੇ ਆ ਉਹ ਚਬਾ ਕੇ ਖਾ ਲੈਣੇ ਆ। ਠੀਕ ਆ। ਇਹਦੇ ਨਾਲ ਪੈਰਾਂ ਨੂੰ ਵੀ ਬਹੁਤ ਛੇਤੀ ਫਰਕ ਪੈਂਦਾ, ਤੇ ਹੋਰ ਕਈਆਂ ਬਿਮਾਰੀਆਂ ਨੂੰ ਪੈਂਦਾ, ਜਿੱਦਾਂ ਬਾਏ ਨਾਲ ਦਰਦਾਂ ਦੁਰਦਾਂ ਹੁੰਦੀਆਂ ਬੋਡੀ 'ਚ, ਜਾਂ ਉੱਦਾਂ ਬਾਈ ਹੋਈ ਹੁੰਦੀ ਆ। ਤੇ ਕਾਫੀ ਚੀਜ਼ਾਂ ਨੂੰ ਆਪਣੇ ਸ਼ੂਗਰ ਲਈ ਵੀ ਬਹੁਤ ਵਧੀਆ ਚੀਜ਼ ਆ ਇਹ। ਤੇ ਇੱਕ ਜਿਹੜੇ ਸਾਇਨਸ ਦੀ ਗੱਲ ਕਰਦੇ ਸੀ ਨਾ, ਹਾਂਜੀ ਹਾਂਜੀ, ਉਹ ਇੱਕ ਤਾਂ ਅਜਵੈਣ ਤੇ ਕਪੂਰ ਦੀ ਛੋਟੀ ਜਿਹੀ ਪੋਟਲੀ ਬਣਾ ਕੇ ਕਿਸੇ ਕੱਪੜੇ ਦੇ ਵਿੱਚ, ਤੇ ਉਹਦੀ ਨਸਵਾਰ ਲੈਣ। ਠੀਕ ਆ। ਤੇ 1 ਹਫ਼ਤਾ ਉਹ ਲਗਾਤਾਰ ਨਾ ਲਸਣ ਦੀ ਚਾਹ ਬਣਾ ਕੇ ਪੀ। ਅੱਛਾ, ਠੀਕ ਆ। ਹਾਂਜੀ, ਇਹ ਰੇਸ਼ਾ ਦੇ ਨਾਲ ਹੁੰਦਾ, ਕਿਉਂਕਿ ਮੈਨੂੰ ਵੀ ਇਹ ਪ੍ਰੋਬਲਮ ਹੋ ਜਾਂਦੀ ਆ ਕਦੇ ਕਦੇ, ਅਲਰਜੀ ਨਾਲ ਵੀ ਹੋ ਜਾਂਦੀ ਆ। ਜਿੱਦਾਂ ਲਸਣ ਦੀ 2 ਤੁਰੀਆਂ ਬਰੀਕ ਬਰੀਕ ਕੱਟ ਕੇ ਚਾਹ ਬਣਾਉਣੀ ਆ, ਜਿੱਦਾਂ ਆਪਾਂ ਆਮ ਹੀ ਅਦਰਕ ਚਾਹ 'ਚ ਪਾਈਦਾ, ਇਸ ਤਰ੍ਹਾਂ। ਤੇ ਦੁੱਧ ਥੋੜਾ ਘੱਟ ਪਾਉਣ, ਹਾਂਜੀ, ਦੁੱਧ ਘੱਟ ਪਾਉਣ, ਤੇ 1 ਹਫ਼ਤਾ ਲਗਾਤਾਰ ਇਹ ਪੀ ਕੇ ਦੇਖਣ। ਜਿਹੜੀ ਰੇਸ਼ਾ ਰੂਸ਼ਾ ਹੋਈ ਹੋਊਗੀ ਉਹ ਬਿਲਕੁਲ ਠੀਕ ਹੋ ਜੂਗੀ। ਤੇ ਫਿਰ ਉਹ ਸਾਇਨਸ ਵੀ। ਤੇ ਇੱਕ ਉਹ ਕੀ ਕਰਨ ਕਿ ਜਿਹੜਾ ਯੋਗਾ ਕਰਦੇ ਆ, ਇੱਕ ਨੱਕ ਰਾਹ ਸਾਹ ਤਾਂ ਖਿੱਚਣਾ, ਤੇ ਦੂਜੇ ਰਾਹ ਦੂਜੀ ਨਾਸ ਵਿੱਚ ਦੀ ਬਾਹਰ ਕੱਢਣਾ, ਉਹ ਜ਼ਰੂਰ ਕਰਿਆ ਕਰਨ। ਉਹ ਬਹੁਤ ਵਧੀਆ ਚੀਜ਼ ਆ। ਠੀਕ, ਹਾਂਜੀ। ਤੇ ਇੱਕ ਜਿਹੜਾ, ਜੇ ਕਿਸੇ ਨੂੰ ਚੱਕਰ ਆਉਂਦੇ ਆ, ਉਹ ਕੰਨਾਂ ਦੀ ਜਾਂ ਕੋਈ ਵੀ ਪ੍ਰੋਬਲਮ ਆ, ਤੇ ਉਹ ਕੀ ਕਰਨਾ ਆ ਕਿ 2-2 ਬੂੰਦਾਂ ਬਦਾਮ ਰੋਗਨ ਦੀਆਂ ਪਾਉਣੀਆਂ ਰਾਤ ਨੂੰ। ਪਹਿਲਾਂ ਇੱਕ ਪਾਸੇ ਪਾ ਕੇ 2 ਬੂੰਦਾਂ 15 ਮਿੰਟ ਇੱਕ ਸਾਈਡ ਨੂੰ ਰੱਖਣਾ, ਫਿਰ ਦੂਜੀ ਸਾਈਡ ਨੂੰ ਕਰਕੇ ਫਿਰ 2 ਬੂੰਦਾਂ ਦੂਜੇ ਕੰਨ 'ਚ ਪਾਉਣੀਆਂ ਆ। ਤੇ ਫਿਰ 1 ਹਫ਼ਤਾ ਇਹ ਯੂਜ਼ ਕਰਕੇ ਮਗਰੋਂ ਫਿਰ ਸਰੋਂ ਦਾ ਤੇਲ ਕੋਸਾ ਕਰਕੇ ਉਹਦੀਆਂ 3-3 4-4 ਬੂੰਦਾਂ ਇਸੇ ਤਰ੍ਹਾਂ ਪਾਉਣੀਆਂ ਜਿੱਦਾਂ ਇਹ ਪਾਈਆਂ ਸੀ। ਤੇ ਉਹ ਬਿਲਕੁਲ ਜਿਹੜਾ ਸਬਜ਼ੀ ਵਗੈਰਾ ਜਿਹੜਾ ਤੇਲ 'ਚ ਜੇ ਬਣਾਉਂਦੇ ਆ ਨਾ, ਤੇ ਉਹ ਸਬਜ਼ੀ ਤੇਲ 'ਚ ਬਣਾਉਣੀ ਛੱਡ ਕੇ ਬਟਰ 'ਚ ਬਣਾਉਣ, ਤੇ ਜਾਂ ਦੇਸੀ ਘਿਓ 'ਚ ਬਣਾਉਣ ਜੀ ਕਈ ਵਾਰੀ। ਹਾਂਜੀ। ਤੇ ਉਹਦੇ ਨਾਲ ਕੰਨਾਂ 'ਚ ਜਿਹੜੀ ਸਾਹ ਆਉਂਦੀ ਹੁੰਦੀ ਆ, ਆਵਾਜ਼ਾਂ ਆਉਂਦੀਆਂ, ਸਾਰਾ ਕੁਝ, ਚੱਕਰ ਆਉਂਦੇ ਆ, ਇਹ ਕਾਫੀ ਜਿੱਦਾਂ ਏਦਾਂ ਦੇ ਛੋਟੇ ਛੋਟੇ ਜਿਹੜੀਆਂ ਗੱਲਾਂ ਉਹ ਉਹਦੇ ਨਾਲ ਠੀਕ ਹੁੰਦੀਆਂ ਆ। ਹਾਂਜੀ। ਤੇ ਇੱਕ ਜਿਹੜਾ ਹੱਥ ਪੈਰ ਕੰਬਦੇ ਆ, ਤੇ ਜਾਂ ਲੱਤਾਂ, ਜਾਂ ਸਾਰੀ ਬੋਡੀ ਦੀ ਇੰਨੀ ਕਮਜ਼ੋਰੀ ਆ ਕਿ ਜਿੱਦਾਂ ਹੁਣੇ ਭਾਈ ਸਾਹਿਬ ਨੇ ਕਿਹਾ ਸੀ ਕਿ ਠੰਡ ਲੱਗਦੀ ਰਹਿੰਦੀ ਆ, ਏਦਾਂ ਦੀਆਂ ਜੋ ਵੀ ਆਪਣੇ ਅੰਦਰ ਪ੍ਰੋਬਲਮਾਂ ਹੈਗੀਆਂ, ਇੱਕ ਸ਼ਿਲਾਜੀਤ ਮਿਲਦੀ ਆ, ਲਿਕੁਇਡ ਵਿੱਚ ਮਿਲਦੀ ਆ ਉਹ ਹਾਂਜੀ। ਉਹ ਜਿੱਦਾਂ ਜੇ ਤਾਂ ਸਵੇਰ ਨੂੰ ਲੈਣੀ ਆ, ਫਿਰ ਉਹ ਆਪਾਂ ਜਿਹੜਾ ਕੰਨਾਂ 'ਚ ਫੇਰਨ ਵਾਲਾ ਡੱਖਾ ਹੁੰਦਾ, ਉਹਨੂੰ ਜਿੱਦਾਂ 1 ਗਲਾਸ ਪਾਣੀ ਦਾ ਲੈ ਲੈਣਾ, ਉਹਨੂੰ 3 ਵਾਰੀ, 1 ਵਾਰੀ ਡਿਪ ਕਰਕੇ ਉਹ 'ਚ ਘੋਲ ਲੈਣਾ, ਦੂਜੀ ਵਾਰੀ ਡਿਪ ਕਰਕੇ ਘੋਲ ਲੈਣਾ, ਤੀਜੀ ਵਾਰੀ ਡਿਪ ਕਰਕੇ ਘੋਲ ਲੈਣਾ। ਤੇ ਉਹ ਗਲਾਸ ਆਪਾਂ ਥੋੜਾ ਜਿਹਾ ਸਵੇਰ ਨੂੰ ਬ੍ਰੇਕਫਾਸਟ ਕਰਕੇ, ਤਾਂ ਉਹ ਗਲਾਸ ਪਾਣੀ ਦਾ ਪੂਰਾ ਜਿਹੜਾ ਪੀ ਲੈਣਾ, ਸ਼ਿਲਾਜੀਤ ਵਾਲਾ। ਤੇ ਜੇ ਤੁਸੀਂ ਦੁੱਧ ਨਾ ਲੈਣੀ ਆ, ਤੇ ਫਿਰ ਸੌਣ ਲੱਗੇ ਰਾਤ ਨੂੰ, ਤੇ ਤੁਸੀਂ ਦੁੱਧ ਦੇ ਵਿੱਚ ਵੀ ਇਸੇ ਤਰ੍ਹਾਂ 3 ਵਾਰੀ ਉਹ ਡਿਪ ਕਰਕੇ ਤਾਂ ਦੁੱਧ 'ਚ ਘੋਲ ਲੈਣਾ। ਇਹਦੇ ਨਾਲ ਬਹੁਤ ਹੱਥ ਪੈਰ ਸੁੰਨ ਹੁੰਦੇ ਆ, ਹੱਥ ਪੈਰ ਕੰਬਦੇ ਆ, ਜਾਂ ਠੰਡ ਲੱਗਦੀ ਆ, ਉੱਦਾਂ ਸਰੀਰ 'ਚ ਕਮਜ਼ੋਰੀ ਆ, ਇਹ ਸਾਰੀਆਂ ਹੀ ਚੀਜ਼ਾਂ ਲਈ ਬਹੁਤ ਵਧੀਆ ਚੀਜ਼ ਆ। ਹਾਂਜੀ। ਤੇ ਜੇ ਕਿਸੇ ਨੂੰ ਯੂਰਿਕ ਐਸਿਡ ਆ ਜੀ, ਉਹ ਬਲਵਿੰਦਰ ਜੀ ਭਖੜੇ ਦੀਆਂ ਜਿਹੜੀਆਂ ਕਰੁੰਬਲਾਂ ਹੁੰਦੀਆਂ ਨਾ, ਜੀ ਜੀ, ਉਹ ਇੰਨਾ ਦੇਖਣਾ ਆ ਵੀ ਉਹਦੇ ਵਿੱਚ ਕੰਡੇ ਕੁੰਡੇ ਨਾ ਹੋਣ, ਉਹ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨੂੰ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਪਾਣੀ ਦੇ ਨਾਲ
5-6 ਕਰੁੰਬਲਾਂ ਲੈ ਕੇ ਉਹਦੀਆਂ ਚਿੱਥ ਕੇ ਚੰਗੀ ਤਰ੍ਹਾਂ ਤੇ ਪਾਣੀ ਦੇ ਨਾਲ ਲੈਣੀਆਂ ਆ। ਉਹਨਾਂ ਯੂਰਿਕ ਐਸਿਡ ਜਿਹੜਾ ਉਹ ਰਹਿੰਦਾ ਨਹੀਂਗਾ। ਹਾਂ, ਨਾਲੇ ਤੁਰਿਆ ਬਾਹਰ ਤੇ ਨਾਲ ਪਾਣੀ ਨਾਲ ਲੈ ਗਿਆ ਤਾਂ ਖਾਇਆ। ਹਾਂਜੀ, ਇਹ ਬਹੁਤ ਵਧੀਆ ਚੀਜ਼ ਆ। ਜਿੱਦਾਂ ਆਪਣਾ ਉਹ ਅੱਛਾ ਉਹ ਤਾਂ ਹੁਣੇ ਕਿਸੇ ਨੇ ਦੱਸਿਆ ਹੀ ਸੀਗਾ, ਆਪਣੇ ਜਿਹੜਾ ਚਿੱਟੇ ਪਿਆਜ਼ ਦਾ ਰਸ ਆ ਨਾ, ਇਹ ਵਾਕਿਆ ਹੀ ਵਾਲਾਂ ਲਈ ਬਹੁਤ ਵਧੀਆ ਆ। ਜਿੱਦਾਂ ਠੀਕ ਹੈ, ਹਾਂਜੀ, ਇਹਨਾਂ ਵਾਲ ਝੜਨੋਂ ਹਟ ਜਾਂਦੇ ਜੇ ਤੁਸੀਂ ਲਗਾਤਾਰ ਯੂਜ਼ ਕਰਦੇ ਆ। ਤੇ ਇੱਕ ਨਾ ਜ਼ਿਆਦਾ ਸਟਰੋਂਗ ਸ਼ੈਂਪੂ ਕਰਨਾ ਚਾਹੀਦਾ, ਕਿਉਂਕਿ ਸ਼ੈਂਪੂ ਬਿਲਕੁਲ ਨੋਰਮਲ ਜਿਹਾ, ਜਿਹੜਾ ਸਸਤਾ ਜਿਹਾ ਕਹਿ ਲਓ। ਆਪਾਂ ਮਹਿੰਗੇ ਤੋਂ ਮਹਿੰਗੇ ਸ਼ੈਂਪੂ ਯੂਜ਼ ਕਰਦੇ ਆ, ਪਰ ਉਹ ਖਰਾਬ ਕਰਦੇ ਆ। ਇਹਦੇ ਨਾਲ ਬੈਟਰ ਆ ਕਿ ਕੋਈ ਨੋਰਮਲ ਜਿਹਾ ਭਾਵੇਂ ਬੱਚਿਆਂ ਵਾਲਾ ਹੀ ਸ਼ੈਂਪੂ ਲੈ ਲਿਆ ਕਰੋ, ਕਿਉਂਕਿ ਆਪਾਂ ਦੇਖ ਲਓ ਇੰਡੀਆ ਦੇ ਵਿੱਚ ਸਾਬਣ ਨਾਲ ਨਹਾਉਂਦੇ ਹੁੰਦੇ ਸੀ, ਕੱਪੜੇ ਧੋਣ ਵਾਲੇ ਨਾਲ, ਤੇ ਵਾਲ ਕਿੰਨੇ ਸੋਹਣੇ ਹੁੰਦੇ। ਜਿੱਦਾਂ ਜਿੱਦਾਂ ਇੱਥੇ ਸ਼ੈਂਪੂ ਯੂਜ਼ ਕਰੀ ਜਾਂਦੇ, ਉਦਾਂ ਉਦਾਂ ਆਪਣੇ ਵਾਲਾਂ ਦਾ ਸੱਤਿਆਨਾਸ਼ ਆਪਾਂ ਕੀਤੀ ਜਾਂਦੇ ਆ। ਰਣ ਜੀ, ਆਪਾਂ ਨਾਲ ਅਗਲੇ ਕਾਲਰ ਜੁੜੇ ਹੋਏ ਨੇ, ਬਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਉਹ ਦੱਸਣਾ ਸੀ, ਇੱਕ ਤਾਂ ਜਿਹੜਾ ਕੌਲੀ ਵਾਲਾ ਉਹਨਾਂ ਨੇ ਪੁੱਛਿਆ ਸੀ ਵੀ ਕੀ ਕੀ ਬਿਮਾਰੀਆਂ ਤੋਂ ਆ, ਤੇ ਆ ਜਿਹੜੇ ਕਹਿੰਦੇ ਸੀ ਵੀ ਜਿਨ੍ਹਾਂ ਦਾ ਸਰਕੂਲੇਸ਼ਨ ਨਹੀਂ ਹੁੰਦਾ, ਮਤਲਬ ਬੈੱਡ ਤੋਂ ਉੱਠਦੇ ਆ, ਉਹਨਾਂ ਲਈ ਵੀ ਇਹ ਠੀਕ ਆ। ਤੇ ਕੌਲੀ ਤੇ ਤੁਸੀਂ ਹੁਣ ਜੇ ਲੱਕੜ ਦੀ ਕੁਰਸੀ ਤੇ ਮੂਧੀ ਮਾਰ ਕੇ 5 ਮਿੰਟ ਬਹਿਣਾ ਹੈ, ਗਰਮ ਪਾਣੀ ਪੀਣਾ। ਜੇ ਤੁਹਾਡੇ ਲੱਕੜ ਦੀ ਕੁਰਸੀ ਨਹੀਂ ਅਵੇਲੇਬਲ ਹੈਗੀ, ਤੁਸੀਂ ਸੋਫੇ ਤੇ ਫੱਟਾ ਮੂਧਾ ਸਖਤ ਲੱਕੜ ਦਾ ਮਾਰ ਕੇ ਉਹਦੇ ਤੇ ਮੂਧਾ ਉਹ ਸੋਫੇ ਤੇ ਰੱਖ ਕੇ ਉਹ ਤੇ ਕੌਲੀ ਮੂਧੀ ਮਾਰ ਕੇ ਵੀ ਬੈਠ ਸਕਦੇ ਆ। ਤੁਸੀਂ ਜਿਹੜੀ ਆਪਣੀ ਘਰਾਂ ਦੀਆਂ ਪੌੜੀਆਂ ਹੁੰਦੀਆਂ ਜਾਂਦੀ, ਉਹ ਤੇ ਵੀ ਬੈਠ ਸਕਦੇ। ਤੁਹਾਡੇ ਪੈਰ ਜਾਂਦੀ ਜਿਹੜੇ ਆ ਉਹ ਧਰਤੀ ਤੇ ਲੱਗਣੇ ਚਾਹੀਦੇ, ਔਰ ਪੈਰ ਜੋੜ ਕੇ ਬੈਠਣਾ। ਮਤਲਬ ਕਿ ਉਹ ਆਪਣੇ ਜੇ ਕਿਸੇ ਦੇ ਰਗ ਆ ਉੱਤੇ ਵੀ ਨਹੀਂ ਹੋਣੇ ਚਾਹੀਦੇ ਨੇ। ਨਹੀਂ, ਰਗ ਤੇ ਬੈਟਰ ਤਾਂ ਹੈ ਵੀ ਨਾ ਹੋਣ। ਜੇ ਚਲੋ ਨਹੀਂ ਵੀ ਹੈ ਤਾਂ ਵੀ ਕੋਈ ਗੱਲ ਨਹੀਂ ਹੈ, ਪਰ ਜਾਣੀ ਜ਼ਮੀਨ ਤੇ ਹੋਣੇ ਚਾਹੀਦੇ, ਪੈਰ ਥੱਲੇ ਲੱਗਣੇ ਚਾਹੀਦੇ। ਹਾਂਜੀ, ਤੇ ਇੱਕ ਉਹ ਜਿਨ੍ਹਾਂ ਨੇ ਕਿਹਾ ਸੀ ਪ੍ਰੋਸਟੇਟ, ਮੈਂ ਪਿਛਲੀ ਵਾਰ ਵੀ ਦੱਸਿਆ ਸੀ ਵੀ ਇਮਲੀ ਦੀ ਚਾਹ ਬਣਾ ਕੇ, ਲੋਕ ਸੁਣਦੇ ਤਾਂ ਹੈ ਨਹੀਂ ਭੈਣ ਜੀ, ਨਾ ਕਰਦੇ ਆ ਤੇ ਮੂੰਹ ਆਖੇ ਉਹ ਕਹਿੰਦੇ ਆ ਵੀ ਆਹ ਚੀਜ਼ ਮਿੱਠੀ ਆ, ਤਾਂ ਉਹ ਕਹੇ ਤਾਂ ਥੋੜੀ ਮਿੱਠੀ ਹੋ ਜਾਣੀ ਆ, ਤਾਂ ਖਾਦੇ ਤਾਂ ਮੂੰਹ ਮਿੱਠਾ ਹੋਣਾ ਨਾ। ਹਾਂਜੀ 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 ਹਾਂਜੀ, ਹੁਣ ਮਿਸਰੀ ਕਹੀ ਜਾਈਏ ਤੇ ਖਾਵਾਂਗੇ ਤਾਂ ਮਿਸਰੀ ਦਾ ਸਵਾਦ ਪਤਾ ਲੱਗੂ, ਤੇ ਐਵੇਂ ਕੀ ਪਤਾ ਲੱਗੂ। ਤੇ ਉਹ ਇੱਕ ਆ ਜਿਹੜਾ ਹੈਗਾ, ਉਹਨਾਂ ਨੇ ਦੱਸ ਕਿਹਾ ਨਰਵ ਸਿਸਟਮ ਲਈ, ਕਿਸੇ ਦੀਆਂ ਨਰਵ ਬਹੁਤ ਹੈਗੀਆਂ ਵੀ ਡੈਮੇਜ ਆ, ਉਹ ਟਰਾਈ ਕਰ ਸਕਦੇ ਆ। ਗਠੀਏ ਲਈ ਵੀ ਇਹ ਬੈਟਰ ਆ, ਆਮ ਚੀਜ਼ਾਂ ਲਈ ਵਧੀਆ। ਲੋਕ ਬਹੁਤ ਖਾਂਦੇ ਆ ਇਹ ਕਿਨੂਆ, ਜਿਹੜਾ ਰੈੱਡ ਵਾਈਟ, ਇਹ ਅਮਰੀਕਨ ਸਟੋਰਾਂ ਤੋਂ ਮਿਲ ਜਾਂਦਾ ਹੈ, ਆਪਣੇ ਇੰਡੀਅਨ ਸਟੋਰ ਤੋਂ ਵੀ ਇਹਦੇ ਜਿਹੜੇ ਸੀਡ ਆ ਉਹ ਮਿਲ ਜਾਂਦੇ ਆ। ਸੀਡ ਹਾਂਜੀ, ਉਹ ਮਿਲ ਜਾਂਦੇ ਆ। ਉਹਨੂੰ ਭਿਉਂ ਕੇ ਕਿਸੇ ਵੀ ਰੂਪ ਚ ਖਾ ਸਕਦੇ ਆ। ਉਹਨੂੰ ਭਿਉਂ ਕੇ ਦੁੱਧ ਚ ਵਾਲ ਕੇ ਖਾ ਲਓ। ਉਹਨੂੰ ਜਿਵੇਂ ਹੁਣ ਤੁਸੀਂ ਦਾਲ ਬਣਾਈ ਆ, ਦਾਲ ਚ ਪਾ ਕੇ ਭਿਉਂਤੇ ਹੋਏ ਵਾਲ ਕੇ ਦਾਲ ਚ ਪਾ ਕੇ ਖਾ ਲਓ, ਦਾਲ ਚ ਰਿੰਨ ਕੇ ਖਾ ਲਓ, ਜਿਸ ਤਰ੍ਹਾਂ ਵੀ ਕਿਸੇ ਨੂੰ ਮਤਲਬ ਠੀਕ ਲੱਗਦਾ ਉਹ ਖਾ ਸਕਦੇ ਆ। ਇਹ ਅਸਲ ਵਿੱਚ ਇਹ ਬਾਥੂ ਹੀ ਆ, ਬਾਥੂ ਦੇ ਵੀ ਆ। ਮੈਂ ਪੰਜਾਬੀ ਡਾਕਟਰ ਤੋਂ ਕਿਸੇ ਤੋਂ YouTube ਤੇ ਸੁਣਿਆ ਸੀ, ਹਰਬਲ ਵਾਲੇ ਤੋਂ, ਉਹ ਕਹਿੰਦੇ ਸੀ ਵੀ ਇਹਨੂੰ ਕਿਨੂਆ ਕਹਿੰਦੇ ਆ, ਤੇ ਇਹ ਬਾਥੂ ਹੀ ਆ ਇਹ। ਤੇ ਮੈਂ ਉਹ ਤੇ ਗੂਗਲ ਤੇ ਵੀ ਸਰਚ ਕੀਤਾ ਸੀ, ਇਹਨੂੰ ਬਾਥੂ ਨੂੰ ਚਿਨੋਪੋਡੀਅਮ ਕਹਿੰਦੇ ਆ, ਤੇ ਉਹ ਤੇ ਬ੍ਰੈਕਟ ਦੇ ਵਿੱਚ ਕਿਨੂਆ ਲਿਖਿਆ ਹੋਇਆ ਸੀ, ਕਿਨੂਆ ਚਿਨੋਪੋਡੀਅਮ। ਤੇ ਉਹ ਇਹ ਖਾ ਸਕਦੇ ਆ। ਮੈਂ ਤਾਂ ਡਿਟੇਲ ਨਾਲ ਦੱਸਿਆ, ਫਿਰ ਉਹ ਕਈ ਵਾਰ ਕਹਿੰਦੇ ਆ ਸਾਨੂੰ ਪਤਾ ਨਹੀਂ ਜਾਂ ਕਿਵੇਂ ਹੈ, ਤੇ ਉਹ ਵੀ ਇਹ ਖਾ ਸਕਦੇ ਆ। ਇੱਕ ਹਾਲੋਂ ਦੀ, ਜਿਨ੍ਹਾਂ ਦੀ ਨਰਵ ਦੀ ਹੈਗੀ ਆ, ਹਾਲੋਂ ਭਿਉਂ ਕੇ ਉਹਦੀ ਜਿਹੜੀ ਖੀਰ ਆ ਉਹ ਭਿਉਂ ਕੇ ਰੱਖ ਲਓ। ਜੇ ਨਹੀਂ ਰੋਜ਼ ਦੀ ਰੋਜ਼ ਭਿਉਂਤੀ ਜਾਂਦੀ, ਥੋੜੀ ਜਿਹੀ ਇਕੱਠੀ ਭਿਉਂ ਕੇ ਰੱਖ ਲਓ। ਮੇਰੀ ਫਰੈਂਡ ਨੇ ਤਾਂ ਏਦਾਂ ਹੀ ਕੀਤਾ ਸੀਗਾ, ਮੈਂ ਉਹਨੂੰ ਦੱਸਿਆ ਸੀ। ਤੇ ਚਮਚਾ ਇੱਕ ਦੁੱਧ ਦੇ ਵਿੱਚ ਪਾ ਕੇ ਉਹਦੀ ਖੀਰ ਰਿੰਨ ਕੇ ਉਹ ਖਾ ਲੈਣ। ਉਹ ਨਰਵ ਸਿਸਟਮ ਲਈ ਵੀ ਵਧੀਆ, ਜੋੜਾਂ ਦੇ ਦਰਦ ਲਈ ਵੀ ਵਧੀਆ। ਤੇ ਬਾਕੀ ਆ ਜਿਨ੍ਹਾਂ ਨੂੰ ਗਠੀਆ ਹੈਗਾ ਉਹਦੇ ਲਈ ਵੀ ਠੀਕ ਆ। ਜਿਨ੍ਹਾਂ ਨੂੰ ਆਹ ਕਹਿੰਦੇ ਸੀ ਵੀ ਸਰਕੂਲੇਸ਼ਨ ਹੁੰਦਾ, ਇੱਕ ਤਾਂ ਉਹ ਐਕਸਰਸਾਈਜ਼ ਜ਼ਰੂਰ ਕਰਿਆ ਕਰਨ। ਉੱਠਣ ਤੋਂ ਪਹਿਲਾਂ ਆਪਦੀਆਂ ਹੀ ਅੱਡੀਆਂ ਹੀ ਪੈਰਾਂ ਤੇ ਐਂ ਬੈੱਡ ਤੇ ਪਏ ਮਾਰ ਲਿਆ ਕਰਨ। ਤੇ ਫੇਰ ਉਹ ਬਾਕੀ ਕੌਲੀ ਤੇ ਸਵੇਰੇ ਨਰਨੇ ਕਾਲਜ 5 ਮਿੰਟ ਬੈਠਣ, ਤੇ 5 ਮਿੰਟ ਪਹਿਲਾਂ 10 ਤੇ 15 ਮਿੰਟ ਖਾਣਾ ਖਾਣ ਤੋਂ ਪਹਿਲਾਂ 5 ਮਿੰਟ ਜ਼ਰੂਰ ਬੈਠਣ। ਇੱਕ ਹੁਣ ਮੈਨੂੰ ਹੋਰ ਸੀ, ਮੈਨੂੰ ਚੇਤਾ ਹੁਣ ਭੁੱਲ ਗਿਆ। ਤੇ ਹਾਂ, ਇੱਕ ਚਿੰਤਾਮਣੀ ਰਸ, ਜਿਨ੍ਹਾਂ ਦੇ ਹੱਥ ਕੰਬਦੇ ਆ, ਚਿੰਤਾਮਣੀ ਰਸ, ਉਹਦੀਆਂ ਗੋਲੀਆਂ ਮਿਲਦੀਆਂ।
ਉਹ ਬੁਢਾਪੇ ਲਈ ਵੀ ਠੀਕ ਆ, ਜਿਨ੍ਹਾਂ ਦੇ ਹੱਥ ਆਯੁਰਵੈਦਿਕ ਗੋਲੀ ਆ ਉਹ ਵੈਦਿਆਨਾਥ ਡਾਬਰ ਦੀ, ਤੇ ਜੇ ਤੁਸੀਂ ਹੱਥ ਕੰਮ ਦੇ ਆ ਉਹਦੇ ਲਈ ਵੀ ਠੀਕ ਆ, ਥੋੜੀ ਜਿਹੀ ਮਹਿੰਗੀ ਆ। ਤੇ ਉੱਥੇ ਮੇਰੇ ਭੂਆ ਜੀ ਨੇ ਵਰਤੀਆਂ ਇੰਡੀਆ, ਉਹਨਾਂ ਨੂੰ ਮੈਂ ਦੱਸਿਆ ਸੀ ਤੇ ਉਹ ਠੀਕ ਆ। ਉਹ ਕਹਿੰਦੇ ਬਲੱਡ ਪ੍ਰੈਸ਼ਰ ਲਈ ਵੀ ਠੀਕ ਆ। ਤੇ ਇੱਕ ਹੋਰ ਆ ਜਿਹੜੇ ਜਿਨ੍ਹਾਂ ਨੂੰ ਸਾਇਨਸ ਹੁੰਦਾ, ਇੱਥੇ ਦੱਸਿਆ ਸੀ ਆਪਣੇ ਪਾਲ ਚਾਲ ਜੀ ਨੇ, ਜਿਹੜਾ ਸਫੈਦੇ ਦਾ ਤੇਲ ਆ ਉਹਦੀ ਭਾਫ ਲੈਣੀ ਆ, ਉਹ ਪਾ ਕੇ ਉਹਦੇ ਚ ਤੇਲ ਪਾਣੀ ਦੇ ਵਿੱਚ, ਤੇ ਉਹ ਸਫੈਦੇ ਦੇ ਪੱਤੇ ਜੇ ਇੱਥੋਂ ਤੁਹਾਡੇ ਕੈਲੀਫੋਰਨੀਆ ਸਾਈਡ ਤਾਂ ਮਿਲਦੇ ਹੋਣਗੇ, ਉਹ ਵਾਸਤੇ ਵੀ ਉਹ ਹਾਂਜੀ ਉਹ ਲੈ ਸਕਦੇ ਆ। ਸਾਇਨਸ ਦੇ ਲਈ ਬਹਾਦਰ ਵੀਰ ਜੀ ਨੇ ਵਿਟਾਮਿਨ ਦੱਸੇ ਸੀ, ਮੈਂ ਆਪਣੇ ਭਾਣਜੇ ਨੂੰ ਭੇਜੇ, ਉਹ ਠੀਕ ਹੋ ਗਿਆ ਉਹਦਾ ਸਾਇਨਸ। ਹਾਂਜੀ ਤੇਜ਼ਾਬ ਦੇ ਲਈ ਕਿੱਕਰ ਦੀ ਜਿਹੜੀ ਗੂੰਦ ਆ ਉਹ ਮੈਂ ਆਪਣੀ ਸਿਸਟਰ ਨੂੰ ਦੱਸਿਆ, ਉਹ ਲੈ ਰਹੀ ਉਹ ਠੀਕ ਆ। ਤੇਜ਼ਾਬ ਦੇ ਲਈ ਜਿੰਨਾ ਦਾ ਤੇਜ਼ਾਬ ਬਣਦਾ, ਚਮਚਾ ਇੱਕ ਜਾਂ ਅੱਧਾ ਚਮਚੇ ਤੋਂ ਸ਼ੁਰੂ ਕਰ ਲਓ, ਕਿੱਕਰ ਦੀ ਗੂੰਦ ਪੀਸੀ ਹੋਈ, ਉਹ ਲੈ ਸਕਦੇ ਆ। ਠੀਕ ਹੈ ਜੀ। ਹਾਂਜੀ ਤੇ ਜਿਹੜੇ ਬੱਚੇ ਨੂੰ ਹੈਗਾ ਵਾ ਵੀ ਖਾਰਿਸ਼ ਹੁੰਦੀ ਆ, ਐਗਜ਼ੀਮਾ, ਉਹ ਧੁੰਨੀ ਚ, ਹੋਰ ਆਪਾਂ ਹੁਣ ਬੱਚੇ ਨੂੰ ਕੁਛ ਦੇ ਨਹੀਂ ਸਕਦੇ, ਧੁੰਨੀ ਚ ਤੇਲ ਜ਼ਰੂਰ ਪਾਉਣ, ਸਰੋਂ ਦਾ ਪਾਉਣ, ਚਾਹੇ ਬਦਾਮ ਰੋਗਨ ਪਾਲਣ ਜਾਂਦੀ ਸਰੋਂ ਦਾ ਤੇਲ ਆ ਜਿਹੜਾ ਇਹ ਚਮੜੀ ਦੇ ਲਈ ਇਹ ਬਹੁਤ ਵਧੀਆ। ਸਰੋਂ ਦਾ ਤੇਲ ਧੁੰਨੀ ਦੇ ਵਿੱਚ 1-2 ਬੂੰਦਾਂ ਪਾ ਕੇ ਉਹਦੇ ਆਲੇ ਦੁਆਲੇ ਮਲ ਦਿਆ ਕਰਨ। ਠੀਕ ਹੈ ਜੀ। ਹਾਂਜੀ ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਬਾਬਾ, ਧੰਨਵਾਦ। ਕੁਲਦੀਪ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਮਾਈਗ੍ਰੇਨ ਦੀ ਆ ਤਾਂ ਮੇਰੇ ਨੈਕ ਬਹੁਤ ਜ਼ਿਆਦਾ ਤਾਂ ਮੈਨੂੰ ਉਹਦਾ ਕੁਝ ਨਹੀਂ ਸਮਝ ਲਾ ਰਿਹਾ, ਤੁਹਾਨੂੰ ਦੱਸਦੇ ਆ 4 ਗੋਲੀ ਨਾਲ ਦੀ ਹੱਡੀ, ਤਾਂ ਮੈਂ ਉਹਦੇ ਬਾਰੇ ਕੁਝ ਵੀ ਪਤਾ ਹੋਵੇ। ਠੀਕ ਹੈ ਲੋਕਾਂ ਦੀਆਂ ਤਾਂ ਉਹ ਵੈਸੇ ਮਾਈਗ੍ਰੇਨ ਵੀ ਹਟ ਗਈਆਂ, ਜਿੰਨਾ ਜੇ ਤਾਂ ਕਿਸੇ ਨੇ ਦੱਸਤਾ ਠੀਕ ਆ, ਨਹੀਂ ਤੇ ਬਹੁਤ ਕੁਛ ਆ ਜਿਹੜਾ ਉਹਨਾਂ ਨੇ ਓੜ-ਪੋੜ ਕੀਤੇ ਆ, ਨਹੀਂ ਤਾਂ ਉਹਨਾਂ 'ਚ ਜਵੈਣ ਜਾਂ ਸੁੰਗੀ, ਚਲੋ ਉਹਨੂੰ ਗਰਮ ਕਰਕੇ। ਸਿਮਰਜੀਤ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਨਾ ਹੁਣੇ ਸੁਣਿਆ ਸੀਗਾ ਕਡਲਾਂ ਬਾਰੇ, ਤੇ ਮੈਂ ਲਿਖ ਨਹੀਂ ਸਕੀ ਜੀ, ਮੈਨੂੰ ਜੇ ਦੁਬਾਰਾ ਰਿਪੀਟ ਕਰਾ ਦਿਓ। ਠੀਕ ਹੈ ਜੀ। ਜੇ ਕਿਸੇ ਨੇ ਨਾ ਰਿਪੀਟ ਕੀਤਾ ਤਾਂ ਤੁਸੀਂ ਉਸ ਨੂੰ ਦੁਬਾਰਾ ਸੁਣ ਸਕਦੇ ਆ। ਐਤਵਾਰ ਨੂੰ ਇਹ ਪ੍ਰੋਗਰਾਮ ਰਿਪੀਟ ਵੀ ਹੋਣਾ ਹੈ। ਸੁਰਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਪੁੱਛਣਾ ਸੀ, ਉਹ ਮੈਂ ਜ਼ਿਆਦਾ ਹੀ ਭੁੱਲ ਗਿਆ। ਇਹਨਾਂ ਦੇ ਸਾਡੇ ਘਰ ਦੇ ਦਿਮਾਗ ਸਵੇਰੇ ਐਲਰਜੀ ਦੀ ਬਹੁਤ ਪਾਣੀ ਡਿੱਗਦਾ। ਠੀਕ ਹੈ। ਬਹੁਤ ਬੁਰਾ ਹਾਲ ਹੁੰਦਾ। ਘੰਟਾ 2 ਜੁੱਟ ਬਣਾਉਣਾ ਆ। ਠੀਕ ਹੈ। ਉਹਦੇ ਵਿੱਚ ਖਸਖਸ ਤਾਂ ਕੀ ਹੁੰਦਾ ਹੈ, ਉਹ ਇਸਬਗੋ ਕਿਹੜੀ ਚੀਜ਼, ਉਹ ਠੰਡੀ ਆ ਤੇ ਕਿਹੜੀ ਗਰਮੀ ਆ, ਇਹਨਾਂ ਦਾ ਲਿਆ ਕੇ ਰੱਖਿਆ ਬਣਾਉਣੀ। ਮੈਂ ਕਿਹਾ ਪੁੱਛ ਕੇ। ਠੀਕ ਹੈ। ਗੁਰਦੀਪ ਕੌਰ ਜੀ। ਹਾਂਜੀ ਬੇਟਾ। ਹਾਂਜੀ ਬਸ 1-2 ਜ਼ਰੂਰੀ ਦੱਸਣੇ ਸੀ, ਮੈਂ ਕਿਹਾ ਚੱਲ ਹੁਣ ਵਿਹਲੀ ਆ। ਜ਼ਰੂਰ। ਇੱਕ ਤਾਂ ਜਿਨ੍ਹਾਂ ਦੇ ਪ੍ਰੋਸੈਸ ਕਰਦੇ ਪਏ ਸੀ ਨਾ, ਜਾਂ ਗਦੂਦਾਂ ਜਿਹਨਾਂ ਨੂੰ ਕਹਿੰਦੇ ਨੇ, ਕੁਛ ਨਾ ਲੈਣ, ਬਸ ਆਹ ਹੀ ਲੈ ਲੈਣ। ਸੁੱਕਾ ਧਨੀਆ 20 ਗ੍ਰਾਮ, ਜਾਂਗੜ 20 ਗ੍ਰਾਮ, ਸੁੰਡ 20 ਗ੍ਰਾਮ, ਜੌਂਖਾਰ 20 ਗ੍ਰਾਮ, ਸੁਹਾਗਾ 20 ਗ੍ਰਾਮ, ਕਲਮੀ ਛੋਰਾ 20 ਗ੍ਰਾਮ ਤੇ ਠਿਕਰੀ ਸਾਦਾ 10 ਗ੍ਰਾਮ। ਉਹ ਪੀਸ ਕੇ ਨਾ ਚਮਚੇ ਦਾ ਤੀਜਾ ਹਿੱਸਾ ਲੈ ਲੈਣ। ਜੇ ਬੱਕਰੀ ਦੁੱਧ ਨਾਲ ਲੈਣ ਛੇਤੀ ਆਰਾਮ ਆ ਜਾਏਗਾ। ਮੈਨੂੰ ਆਪਣੇ YouTube ਦੇ ਵਿੱਚ ਵੇਖ ਕੇ ਲਿਖ ਲੈਣਗੇ, ਇਹਨਾਂ ਨੂੰ ਬੜੀ ਛੇਤੀ ਆਏ। ਜਿਹੜੇ ਕਹਿੰਦੇ ਨੱਕ ਦੀ ਹੱਡੀ ਕਢਾਈ ਹੁਣ ਨਾ ਕਢਾਣ, ਕੋਸਾ ਘਿਓ ਰੋਜ਼ 2 ਟਾਈਮ ਨੱਕ ਚ ਪਾਉਣ, ਵੇਖ ਲਓ ਹੱਡੀ ਸਾਰੀ ਠੀਕ ਹੋ ਜਾਏਗੀ ਉਹਨਾਂ ਦੀ, ਹਨਾ। ਤੇ ਇੱਕ ਜਿਹੜੇ ਕਹਿੰਦੇ ਨਮ ਹੁੰਦੇ ਨੇ, ਪਿਸਾਉਂਦੇ ਨੇ, ਉਹ ਗਾਜਰ ਤੇ ਲਸਣ ਵਾਲੀ ਖੀਰ ਵੀ ਖਾਣ ਤੇ ਫਟਕੜੀ ਵੇਸਣ ਖਾਣ, ਉਹਨਾਂ ਨਾਲ ਤੇ ਬਿਲਕੁਲ ਉਹਨਾਂ ਨੂੰ ਠੀਕ ਹੋ ਜਾਣਗੇ, ਹਨਾ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ, ਬੱਚਾ ਜਿਹੜਾ ਉਹ ਵੱਡਾ ਸਾਰਾ ਮੁੰਡਾ ਜਿਹੜਾ ਆਂਦੇ ਨੇ ਬੋਲਦਾ ਨਹੀਂ, ਖਰ 21 ਸਾਲ ਦਾ ਕਹਿੰਦੀ ਪਈ ਸੀ। 25 ਸਾਲ ਉਹ ਕਰ ਸਕੇਗਾ। ਬੱਚਿਆਂ ਵਾਸਤੇ ਤਾਂ ਨਾਰਮਲ ਦੱਸਣੀ ਨਹੀਂ ਹੈ, ਹੁਣ ਮੈਂ ਉਹਨੂੰ ਦੱਸਾਂਗੀ। ਇੱਕ ਜਿਹੜਾ ਮਗਾ ਨੇ ਨਾ, ਮਗਾ ਪੀਸ ਕੇ ਨਾ ਪਾਊਡਰ ਬਣਾ ਕੇ ਅੱਧਾ ਚਮਚਾ ਪਾਣੀ ਨਾਲ ਲੈਣ ਕਰਨ, ਥੋੜਾ ਜ਼ਬਾਨ ਤੇ ਰੱਖ ਕੇ ਜੀ। ਇੱਕ ਨਾ ਐਂ ਕਰਨਾ, ਆਪਣਾ ਅਕਰ ਕਰਾ ਜਿਹੜਾ ਆਮ ਮਿਲ ਜਾਂਦਾ ਦੁਕਾਨ ਤੋਂ, ਜਿਬ ਤੇ ਮਲ ਕੇ ਨਾ ਬਾਹਰ ਤੁੱਕਾ ਸੱਟਣ। ਉਹ ਇੱਕ ਪੀਲੀ ਹਰੜ ਜਿਹੜੀ ਨੇ ਚੂਸੀ ਰੱਖਣ ਤੇ ਬਾਹਰ ਸੁੱਟੀ ਰੱਖਣ, ਚੂਲੀਆਂ ਜਿਵੇਂ ਕਰੀ ਦੀਆਂ। ਪੀਲੀ ਹਰੜ ਛੋਟੀ, ਮੇਰੀ ਭਾਬੀ ਬਿਲਕੁਲ ਬੰਦ ਹੋ ਗਿਆ ਸੀ ਮੂੰਹ ਤੇ, ਫਿਰ ਹੁਣ ਠੀਕ ਬੋਲਦੀ ਆਈ ਸੀ ਪਿੱਛੇ ਜਿਹਾ। ਖੀਰੇ ਦੇ ਬੀਜ ਜਿਹੜੇ ਨਾ, ਹੁਣ ਉਹ ਤਾਂ ਵੱਡਾ ਸਾਰਾ ਹੈ, ਉਹਨੂੰ 1 ਚਮਚਾ ਦੁੱਧ ਚ ਘੋਲ ਕੇ ਪੀ ਲਵੇ ਕਰੇ। ਇੱਕ ਸੌਂਫ ਵਾਲੀ ਚਾਹ ਜ਼ਰੂਰ ਪੀਣ। ਸੌਂਫ ਨੂੰ ਉਹ ਵੱਡਾ ਸਾਰਾ ਹੈ, ਉਹ 1.5 ਕੱਪ ਵਿੱਚ 2 ਚਮਚੇ ਪਾ ਕੇ ਸੌਂਫ ਉਬਲਣ ਦੇਵੇ। ਜਦੋਂ ਪੌਣਾ ਕੁ ਕੱਪ ਰਹਿ ਜਾਏਗਾ ਨਾ, ਦੇਵੇ ਮਿਸ਼ਰੀ ਤੇ ਘੁੱਟ ਕੇ ਦੁੱਧ ਪਾ ਕੇ ਨਾ, ਉਹ ਰੋਜ਼ ਪੀਵੇ। ਜਿਹੜੇ ਬੋਲਣ ਵਾਲੇ ਬੱਚੇ ਹੈਗੇ ਨਾ, ਇਹ ਵੱਡਿਆਂ ਵਾਸਤੇ ਜ਼ਰੂਰ ਬੋਲੇਗਾ। ਉਹ ਮੇਰੀ ਭਾਬੀ ਬਿਲਕੁਲ ਬੰਦ ਹੋ ਗਈ ਤੇ ਹੁਣ ਵਿਆਹ ਤੇ ਇੰਨਾ ਸੋਹਣਾ ਬੋਲਦੀ ਪਈ ਸੀ। ਇਹੋ ਹੀ ਨੁਕਸਾ ਉਹਨੇ ਵਰਤਿਆ, ਉਹਨੂੰ ਸਟੋਕ ਹੋ ਗਿਆ ਇਸ ਜ਼ਬਾਨ ਨੂੰ, ਤਾਂ ਵੀ ਠੀਕ ਹੋ ਗਿਆ। ਬਸ ਇਹ ਜਿਹੜੇ ਮੈਂ ਦੱਸੇ ਨਾ, ਇਹ 3-4 ਵਰਤ ਲਏ ਨਾ। ਤੇ ਇੱਕ ਉਹ ਜਿਹੜਾ ਬੱਚਾ ਹੈ ਨਾ, ਛੋਟਾ ਬੱਚਾ ਜਿਹਨੂੰ ਖਾਰਚ ਕਹਿੰਦੇ ਨੇ, ਉਹਨੂੰ ਨਾ 101 ਵਾਰੀ ਮੱਖਣ ਧੋ ਲੈਣ ਤੇ ਵੀ ਸੁਹਾਗਾ ਪੀਸ ਕੇ ਨਾ, ਉਹਨੂੰ ਜਿਵੇਂ ਹੌਲੀ ਹੌਲੀ ਮਸਾਜ ਕਰਨ
ਇੱਕ ਤੁਸੀਂ ਦੱਸ ਦੇਣਾ ਸੀ ਕੋਕੋਨਟ ਆਇਲ ਦੇ ਵਿੱਚ ਨਾ ਮੁਸ਼ਕੋਪੂਰ ਪਾ ਕੇ ਉਹ ਨਾਰਮਲ ਦਵਾਈ ਉਹ ਬੱਚੇ ਨੂੰ ਮਾਲਿਸ਼ ਕਰਨ ਬੱਚਾ ਠੀਕ ਹੋ ਜਾਣੇਗਾ। ਇੱਕ ਉਹ ਕਹਿੰਦੇ ਨਾ ਠੰਡ ਲੱਗਦੀ, ਠੰਡ ਵਾਲਾ ਸੌਖਾ ਜਿਹਾ ਇਲਾਜ ਦੱਸਣ ਲੱਗੀ ਆ ਜੀ। 20 ਮੇਵੇ ਤਾਖਾਂ 20 ਪਾ ਲੈਣ, ਅਦਰਕ ਦੀ ਮਾੜੀ ਜੀ ਚੁਟਕੀ ਥੋੜੀ ਅਦਰਕ ਪਾ ਲੈਣ, ਕਾਲੀਆਂ ਮਿਰਚਾਂ 5 ਪਾ ਲੈਣ, ਤੁਲਸੀ ਦੇ ਪੱਤੇ 5-4 ਪਾ ਲੈਣ ਤੇ 2 ਲੌਂਗ ਪਾ ਲੈਣ ਤੇ ਗੁੜ ਪਾ ਲੈਣ। ਉਹਨੂੰ ਉਬਾਲ ਕੇ ਨਾ ਪਾਣੀ ਗਰਮ ਗਰਮ ਪੀ ਕੇ ਨਾ ਕੱਪੜਾ ਲੈ ਕੇ ਪੈ ਜਾਣ, ਉਹਨਾਂ ਨੂੰ ਠੰਡ ਹਟ ਜਾਏਗੀ। ਇੱਕ ਜਿਹੜੀ ਫਟਕੜੀ ਨੇ 2 ਚੁਟਕੀਆਂ ਗਰਮ ਪਾਣੀ 'ਚ ਲੈ ਕੇ ਘੋਲ ਕੇ ਪੀ ਕੇ ਨਾ ਤੇ ਉਹ ਪੈ ਜਾਣ ਤੇ ਉਹਨਾਂ ਨੂੰ ਆਪਣਾ ਉਹ ਜਿਹੜੀ ਠੰਡ ਜੀ ਲੱਗਦੀ ਨੇ ਇੱਕਦਮ ਹੀ ਉਹਨਾਂ ਨੂੰ ਆਰਾਮ ਆ ਜਾਣਾ। ਇਹ ਕਿਸੇ ਨਮੂਨੀਆ ਪੁੱਛਿਆ ਸੀ, ਮੈਂ ਲੱਭ ਕੇ ਰੱਖਿਆ ਸੀ, ਮੈਂ ਕਿਹਾ ਚੱਲ ਦੱਸ ਦਿਆਂਗੀ। ਨਮੂਨੀਆ ਹੈਗਾ ਜਿਹੜਾ ਨਾ ਇਹਨੂੰ ਸੌਂਫ, ਮੋਟੀ ਇਲਾਚੀ, ਮਲੱਠੀ, ਬਨਕਸ਼ਾ, ਗਲੋ, ਸੁਹਾਗਾ ਤੇ ਤੁਲਸੀ ਦੇ ਪੱਤੇ ਤੇ ਜਵੈਣ, ਇਹਨੂੰ ਨਾ ਪਾਣੀ ਗਲਾਸ 'ਚ ਉਬਾਲਣ। ਜਦੋਂ ਪਾਉਣਾ ਕਰਿਆ ਜਾਏ ਨਾ ਇਹਦੇ ਥੋੜੀ ਜਿਹੀ ਪੱਤੀ, ਥੋੜਾ ਜਿਹਾ ਦੁੱਧ ਪਾਣਾ ਹੈ, ਮਿੱਠਾ ਨਾਲੇ ਪਾ ਕੇ ਉਬਾਲ 2-3 ਡੰਗ ਦੇਣ। ਇੱਕ ਗਲੋ ਤੇ ਤੁਲਸੀ ਜਿਹੜੀ ਹੈ ਨਾ ਤੇ ਇੱਕ ਖੂਫ ਕਲਾ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਸੌਂਫ, ਇਲਾਚੀ, ਖੂਫ ਕਲਾ, ਗਲੋ, ਤੁਲਸੀ ਦੇ ਪੱਤੇ ਇਹ ਉਬਾਲ ਕੇ ਨਾ ਪਾਣੀ ਤੇ ਉਹ ਪੀਂਦੇ ਰਹਿਣ ਨਾ ਜਿਵੇਂ ਕਾੜਾ ਪੀਵੀਦਾ ਤਾਂ ਉਹਨਾਂ ਦਾ ਟਾਈਫਾਇਡ, ਬੁਖਾਰ, ਨਮੂਨੀਆ ਹੋਵੇ ਹਟ ਜਾਂਦਾ ਹੈ। 10 ਮਣਕੇ ਤੇ 8 ਕਾਲੀ ਮਿਰਚ ਜਿਹੜੀ ਹੈ ਨਾ ਇਹ ਦੁੱਧ 'ਚ ਉਬਾਲ ਕੇ ਰੋਜ਼ ਮਿਸ਼ਰੀ ਪਾ ਕੇ ਪੀਣ, ਉਹਨਾਂ ਦਾ ਲੈ ਜਾਏਗਾ ਬੁਖਾਰ ਜਿੰਨਾ ਵੀ ਹੈਗਾ। ਓਕੇ ਬੇਟੇ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਹੈ ਜੀ। ਤੇ ਸਰੋਤਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਇਲਾਜ ਪੁੱਛਦੇ ਵੀ ਹੋ ਤੇ ਦੱਸਦੇ ਵੀ ਹੋ ਤੇ ਫਿਰ ਵੀ ਦੱਸੀਏ ਕੋਈ ਡਾਕਟਰ ਨਹੀਂ ਹੈਗਾ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਆਊਗਾ, ਉਹਦੇ ਵਿੱਚ